ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਖੁਰਤਮੈਨ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨਪੁਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 17 ਮਾਰਚ 2026 4 ਚੇਤ ਨਾਨਕਸ਼ਾਹੀ ਸਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਿਰਫ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਜੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਬਲਫਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਾਊਥਬਰਨ ਇੰਡੀਆਨਾ ਤੋਂ ਭੋਲਾ ਸਿੰਘ ਅਤੇ ਜਿਹੜੀ ਉਹਨਾਂ ਦੀ ਫੈਮਿਲੀ ਆ ਉਹਨਾਂ ਵੱਲੋਂ। ਸੋ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਵੀਕਐਂਡ ਦੇ ਹਵਾਲੇ ਵੀ ਡਾਕਟਰ ਸਾਹਿਬ ਕੋਲੋਂ ਉਹਨਾਂ ਤੋਂ ਪੁੱਛਾਂਗੇ ਪਰ ਜਿਸ ਤਰ੍ਹਾਂ ਕਿ ਅਸੀਂ ਅੱਜ ਆਪਣੇ ਪ੍ਰੋਗਰਾਮ ਦੀ ਜਿਹੜੀ ਲੇਟ ਸ਼ੁਰੂਆਤ ਕੀਤੀ ਹੈ ਉਸ ਦਾ ਕਾਰਨ ਹੈ ਟੈਕਨੀਕਲ ਗਲਿਚ ਕਰਕੇ। ਸੋ ਇਸ ਕਰਕੇ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਹੈ YouTube ਤੇ ਜਿਹੜਾ ਨਹੀਂ ਲਾਈਵ ਚੱਲੇਗਾ ਔਰ ਨਾਲ ਹੀ Facebook ਤੇ ਵੀ ਨਹੀਂ ਲਾਈਵ ਚੱਲੇਗਾ। ਸੋ ਹੁਣ ਆਪਾਂ ਜਿਹੜਾ ਮੇਨ ਮੁੱਦਾ ਹੈ ਜਿਹੜਾ ਕਿ ਵਰਲਡ ਵਾਈਡ ਛਾਇਆ ਜੰਗੀ ਮੁੱਦਾ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਜ਼ਰਾਈਲ ਤੇ ਅਮਰੀਕਾ ਵੱਲੋਂ ਈਰਾਨ ਦੇ ਖਿਲਾਫ ਵਿੱਢੀ ਜੰਗ ਤੀਸਰੇ ਹਫ਼ਤੇ ਵਿੱਚ ਦਾਖਲ ਹੋ ਚੁੱਕੀ ਹੈ। ਦੋਵੇਂ ਪਾਸਿਆਂ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਤੇ ਯਕੀਨ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਪਰ ਇੱਕ ਗੱਲ ਸਪਸ਼ਟ ਹੈ ਕਿ ਦੁਨੀਆ ਦੇ 20% ਤੇਲ ਅਤੇ ਗੈਸ ਦਾ ਲਾਂਘਾ ਜਿਸ ਨੂੰ ਸਟ੍ਰੇਟ ਆਫ ਹਾਰਮੂਜ਼ ਕਹਿੰਦੇ ਹਨ ਈਰਾਨ ਦੇ ਕੰਟਰੋਲ ਵਿੱਚ ਹੈ। ਸੋ ਪ੍ਰੈਜ਼ੀਡੈਂਟ ਟਰੰਪ ਵੱਲੋਂ ਨੈਟੋ ਮੁਲਕਾਂ ਅਤੇ ਦੂਸਰੇ ਸਹਿਯੋਗੀ ਮੁਲਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਸਟੇਟ ਆਫ ਮਿਊਜ਼ ਖੋਲ੍ਹਣ ਲਈ ਆਪਣੇ ਜਿਹੜੇ ਜੰਗੀ ਬੇੜੇ ਭੇਜਣ ਪਰ ਬਹੁਤਿਆਂ ਨੇ ਨਾ ਕਰ ਦਿੱਤੀ ਹੈ ਜਿਸ ਤੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਗੁੱਸੇ ਵਿੱਚ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਆਪਾਂ ਜਿਹੜਾ ਜੰਗੀ ਮੁੱਦੇ ਬਾਰੇ ਆਪਾਂ ਗੱਲਬਾਤ ਕਰੀਏ ਆਪਾਂ ਜਾਣਨਾ ਚਾਹਾਂਗੇ ਤੁਹਾਡਾ ਵੀਕਐਂਡ। ਦੇਖੋ ਅਸੀਂ ਥਰਸਡੇ ਦੇ ਪ੍ਰੋਗਰਾਮ ਦੇ ਵਿੱਚ ਦੱਸਿਆ ਸੀ ਕਿ ਸਾਡਾ ਵੀਕਐਂਡ ਸਾਊਥ ਬੈਂਡ ਇੰਡੀਆਨਾ ਦੇ ਵਿੱਚ ਸਮਾਗਮ ਹੈ ਜੀ ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਨਾਨਕਸ਼ਾਹੀ ਨਵਾਂ ਵਰ੍ਹਾ 558 ਪਹਿਲੀ ਚੇਤ ਯਾਨੀ ਕਿ 14 ਮਾਰਚ ਨੂੰ ਉਸ ਦੀ ਸ਼ੁਰੂਆਤ ਹੋਈ ਔਰ ਉਸ ਨਾਲ ਸੰਬੰਧਿਤ ਵੀ ਜਿਹੜਾ ਮੁੱਖ ਸਮਾਗਮ ਦੇ ਵਿੱਚ ਸਾਡੀ ਸ਼ਿਰਕਤ ਗੁਰਦੁਆਰਾ ਦਸ਼ਮੇਸ਼ ਦਰਬਾਰ ਖਾਲਸਾ ਦਰਬਾਰ ਸਾਊਥ ਬੈਂਡ ਇੰਡੀਆਨਾ ਵਿੱਚ ਹੀ ਸੀ। ਭਾਈ ਗੁਰਦੇਵ ਸਿੰਘ ਜੀ ਦੇ ਪਰਿਵਾਰ ਵੱਲੋਂ ਉਹਨਾਂ ਨੇ ਜਿੱਥੇ ਰਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਦਾ ਭੋਗ ਪਾਇਆ। ਬੱਚੀ ਨਿਮਰਤ ਕੌਰ ਜਿਸ ਦਾ ਆਨੰਦ ਕਾਰਜ 9 ਮਈ ਨੂੰ ਹੋਣੇ ਜੀ ਔਰ ਜਿਵੇਂ ਅਸੀਂ ਗੁਰੂ ਦੇ ਉੱਤੇ ਯਕੀਨ ਰੱਖਣ ਵਾਲੇ ਹਰ ਚੀਜ਼ 'ਚ ਗੁਰੂ ਦਾ ਓਟ ਆਸਰਾ ਲੈ ਕੇ ਕਿਸੇ ਵੀ ਕੰਮ ਦੀ ਸ਼ੁਰੂਆਤ ਕਰਦੇ ਹਾਂ। ਸੋ ਇਸ ਪ੍ਰਥਾਏ ਹੀ ਇਹ ਸਮਾਗਮ ਸੀ ਔਰ ਇਸ ਨੂੰ ਕਿਉਂਕਿ ਨਾਨਕਸ਼ਾਹੀ ਵਰ੍ਹਾ 558 ਦੀ ਸ਼ੁਰੂਆਤ ਵੀ ਉਸ ਦਿਨ ਸੀ। ਸੋ ਬੇਸ਼ੱਕ ਜਿਹੜਾ ਸੈਚਰਡੇ ਦਾ ਦਿਨ ਸੀ ਲੇਕਿਨ ਫਿਰ ਵੀ ਕੈਨੇਡਾ ਤੋਂ ਵੀ ਔਰ ਅਮਰੀਕਾ ਦੇ ਅੱਡ-ਅੱਡ ਹਿੱਸਿਆਂ 'ਚੋਂ ਔਰ ਲੋਕਲ ਵੀ ਜਿਹੜੇ ਪਿਆਰੇ ਨੇ ਪਰਿਵਾਰ ਦੇ ਉਹ ਵੀ ਪਹੁੰਚੇ ਹੋਏ ਸਨ। ਭਾਈ ਭੋਲਾ ਸਿੰਘ ਜਿਹੜੇ ਸਮੁੱਚੇ ਪਰਿਵਾਰ ਦੇ ਨਾਲ ਜਿਹੜੇ ਸੇਵਾ ਕਰਦੇ ਨੇ ਉਹਨਾਂ ਨੇ ਸੰਗਤ ਦੀ ਵੀ ਸੇਵਾ ਕੀਤੀ। ਬਾਅਦ ਦੇ ਵਿੱਚ ਉਹਨਾਂ ਦੇ ਜਿਹੜੇ ਆਏ ਹੋਏ ਸੀ ਸਾਰਿਆਂ ਦੇ ਨਾਲ ਵੀ
ਉਹਨਾਂ ਦੇ ਅਸੀਂ ਘਰ ਵੀ ਗਏ ਜੀ ਸੋ ਉਸ ਮੌਕੇ ਦੇ ਉੱਤੇ ਜਿਹੜੀ ਮੇਰੀ ਪ੍ਰੈਜੈਂਟੇਸ਼ਨ ਹੈ 40 ਕੁ ਮਿੰਟ ਦੀ ਉਹ ਆਉਣ ਵਾਲੇ ਦਿਨਾਂ 'ਚ ਅਸੀਂ ਜਿਹੜਾ ਹੈ ਰੂਬਰੂ ਕਰਾਂਗੇ ਔਰ ਫਿਰ ਕੱਲ੍ਹ ਦਾ ਪ੍ਰੋਗਰਾਮ ਜਿਹੜਾ ਕਿ ਅਸੀਂ ਜ਼ੂਮ ਰਾਹੀਂ ਕੀਤਾ ਕਿਉਂਕਿ ਇੱਕ ਵੱਡਾ ਸਟਾਰਮ ਮਿਡਵੈਸਟ ਹੋਣ ਕਰਕੇ ਕੱਲ੍ਹ ਅਸੀਂ ਨਹੀਂ ਸਟੂਡੀਓ ਪਹੁੰਚ ਸਕੇ ਅੱਜ ਬਹੁਤ ਅਰਲੀ ਫਲਾਈਟ ਲੈ ਕੇ ਆਉਣ ਦਾ ਸਬਬ ਬਣਿਆ ਲੇਕਿਨ ਅੱਜ ਕੁਛ ਇਸ ਕਿਸਮ ਦੀ ਟੈਕਨੀਕਲ ਗਲਿਚ ਹੈ ਜਿਹਦੇ ਥੱਲੇ YouTube ਔਰ Facebook ਦੇ ਉੱਤੇ ਪ੍ਰੋਗਰਾਮ ਲਾਈਵ ਨਹੀਂ ਚੱਲ ਰਿਹਾ ਬਾਕੀ TV 84 ਜਿਹੜਾ IP ਬਾਕਸ ਦੇ ਉੱਤੇ ਉਸ ਦੇ ਉੱਤੇ ਲਾਈਵ ਚੱਲ ਰਿਹਾ ਜੀ ਔਰ ਜ਼ਾਹਰ ਹੈ ਕਿ TV 84 ਦੀ ਐਪ ਦੇ ਉੱਤੇ ਵੀ ਇਸ ਨੂੰ ਦੇਖਿਆ ਜਾ ਸਕਦਾ ਹੈ ਬਿਲਕੁਲ ਸੋ ਇਸ ਨੂੰ ਬਾਅਦ ਦੇ ਵਿੱਚ ਅਪਲੋਡ ਕੀਤਾ ਜਾਏਗਾ ਦੇਖੋ ਇਸ ਵੇਲੇ ਇੱਕ ਜ਼ਮਾਨਾ ਹੁੰਦਾ ਸੀ ਜਦੋਂ ਕਿ ਕਮਿਊਨੀਕੇਸ਼ਨ ਦੇ ਸਾਧਨ ਬਹੁਤੇ ਨਹੀਂ ਸੀ ਦੁਨੀਆ ਦੇ ਕਿਸ ਖੂੰਜੇ 'ਚ ਕੀ ਹੋ ਰਿਹਾ ਹੈ ਦੂਸਰਿਆਂ ਤੱਕ ਪਹੁੰਚਦਿਆਂ ਖਬਰਾਂ ਮਹੀਨੇ ਲੱਗ ਜਾਂਦੀਆਂ ਸੀ ਪਰ ਹੁਣ ਕਿਉਂਕਿ ਜਿੱਥੇ ਇੱਕ ਪਾਸੇ ਫਖਰ ਨਾਲ ਕਿਹਾ ਜਾਂਦਾ ਸੀ ਕਿ ਵਰਲਡ ਗਲੋਬਲ ਵਿਲੇਜ ਹੈ ਉੱਥੇ ਅਸੀਂ ਸਾਰੇ ਇੱਕ ਦੂਸਰੇ ਦੀਆਂ ਲੋੜਾਂ ਦੇ ਨਾਲ ਵੀ ਇਸ ਤਰੀਕੇ ਨਾਲ ਜੁੜ ਗਏ ਔਰ ਉਹ ਭਾਵੇਂ ਐਨਰਜੀ ਹੋਏ ਜਿਸ ਦੇ ਵਿੱਚ ਆਇਲ ਔਰ ਗੈਸ ਹੈ ਉਹ ਭਾਵੇਂ ਕੋਈ ਵੀ ਕਿਸੇ ਜੰਗ ਦਾ ਖਤਰਾ ਜੇ ਕਿਸੇ ਨਿਊਕਲੀਅਰ ਤੱਕ ਜਾ ਕੇ ਪਹੁੰਚਦਾ ਹੈ ਤੇ ਹਰ ਇੱਕ ਨੂੰ ਨਜ਼ਰ ਆ ਰਿਹਾ ਹੁੰਦਾ ਹੈ ਕਿ ਭਾਈ ਸਾਰੇ ਹੀ ਘੜੀਸੇ ਜਾਣਗੇ ਫਿਰ ਜਿਹੜੇ ਅੱਡ ਅਲਾਈਅੰਸ ਨੇ ਭਾਵੇਂ ਇੱਕ ਜ਼ਮਾਨੇ 'ਚ ਬਾਈਪੋਲਰ ਵਰਲਡ ਦੇ ਹੁੰਦਿਆਂ ਜਿਸ ਦੇ ਵਿੱਚ ਠੰਡੀ ਸੀਤ ਜੰਗ ਕੋਲਡ ਵਾਰ ਸੋਵੀਅਤ ਯੂਨੀਅਨ ਇੱਕ ਬਲਾਕ ਹੈ ਅਮਰੀਕਾ ਔਰ ਵੈਸਟਰਨ ਯੂਰਪ ਦੂਸਰਾ ਬਲਾਕ ਹੈ ਹੁਣ ਭਾਵੇਂ ਇੱਕ ਪਾਸੇ ਇੱਕੋ ਇੱਕ ਸੁਪਰ ਪਾਵਰ ਅਮਰੀਕਾ ਦਾ ਜਿਹੜਾ ਉਹ ਸਿੱਕਾ ਚੱਲਦਾ ਰਿਹਾ ਇਹ ਸਾਰੇ ਪੀਰੀਅਡ ਪਰ ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਨਵਾਂ ਵਰਲਡ ਆਰਡਰ ਬਣਨ ਦੇ ਨਾਂ ਹੇਠ ਜਿਸ ਕਿਸਮ ਦੀ ਕਸ਼ਮਕਸ਼ ਦੁਨੀਆ ਦੇ ਵਿੱਚ ਹੈ ਰਸ਼ੀਆ ਜਿਹੜਾ ਕਿ ਸੋਵੀਅਤ ਯੂਨੀਅਨ ਦਾ ਭਾਵੇਂ ਲੈਫਟ ਓਵਰ ਹੈ ਲੇਕਿਨ ਪਿਛਲੇ 4 ਸਾਲ ਤੋਂ ਯੂਕਰੇਨ ਦੀ ਜੰਗ ਵਿੱਚ ਉਲਝੇ ਹੋਣ ਦੇ ਬਾਵਜੂਦ ਉਸ ਦਾ ਜਿਹੜਾ ਆਇਲ ਔਰ ਗੈਸ ਜਿਹਦੇ ਉਹਦੇ ਕੋਲ ਜ਼ਖੀਰੇ ਨੇ ਉਸ ਦੇ ਰਾਹੀਂ ਉਸਨੇ ਆਪਣੀ ਹੋਂਦ ਵੀ ਬਣਾਈ ਰੱਖੀ ਔਰ ਇਹ ਜੋ ਕੁਝ 28 ਫਰਵਰੀ ਨੂੰ ਇਜ਼ਰਾਈਲ ਦੀ ਜਿਹੜੀ ਹੈ ਪਲੈਨਿੰਗ ਦੇ ਥੱਲੇ ਜਿਸ ਦੇ ਵਿੱਚ ਅਮਰੀਕਾ ਨੇ ਸ਼ਿਰਕਤ ਕੀਤੀ ਈਰਾਨ ਦੇ ਉੱਤੇ ਹੱਲਾ ਬੋਲਿਆ ਗਿਆ ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 2 ਹਫ਼ਤੇ ਤੋਂ ਜ਼ਿਆਦਾ ਹੋ ਚੁੱਕੇ ਨੇ ਔਰ ਜਿਵੇਂ ਇੱਕ ਪਾਸੇ ਅਸੀਂ ਅੱਜ ਦੇ ਯੁੱਗ ਨੂੰ ਇਨਫੋਰਮੇਸ਼ਨ ਦਾ ਯੁੱਗ ਕਹਿੰਦੇ ਹਾਂ ਇੱਕ ਸਟੈਪ ਅੱਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਵੀ ਹੋ ਰਹੀ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਇਹ ਜਿੰਨੀ ਮਿਸ ਇਨਫੋਰਮੇਸ਼ਨ ਜਾਂ ਡਿਸਇਨਫੋਰਮੇਸ਼ਨ ਖਬਰਾਂ ਨੂੰ ਲੈ ਕੇ ਇਸ ਵੇਲੇ ਹੈ ਇੰਨੀ ਸ਼ਾਇਦ ਪਹਿਲਾਂ ਕਦੇ ਵੀ ਨਹੀਂ ਹੋਈ ਸੈਕੰਡ ਵਰਲਡ ਵਾਰ ਦੇ ਵੇਲੇ ਵੀ ਭਾਵੇਂ 6 ਸਾਲ ਉਹ ਜੰਗ ਚੱਲਿਆ ਦੋਨੋਂ ਪਾਸੇ ਪ੍ਰੋਪੇਗੈਂਡਾ ਲਫ਼ਜ਼ ਜਿਹੜਾ ਜਰਮਨ ਜ਼ਬਾਨ ਦਾ ਹੈ ਹਿਟਲਰ ਦੀ ਮਾਸਟਰੀ ਸੀ ਉਹਦੇ ਉੱਤੇ ਉਹਦਾ ਪ੍ਰੋਪੇਗੈਂਡਾ ਮਿਨਿਸਟਰ ਜਿਸ ਨੂੰ ਅੱਜ ਵੀ ਜਦੋਂ ਕੋਈ ਬਹੁਤ ਵੱਡਾ ਝੂਠ ਕਹਿਣਾ ਹੋਏ ਤਾਂ ਉਹਨੂੰ ਗੋਬਲੀਅਨ ਲਾਈਜ਼ ਕਹਿੰਦੇ ਨੇ ਉਸ ਦਾ ਮਿਸਟਰ ਗੋਇਬਲਸ ਜੀ ਉਸ ਦਾ ਪ੍ਰੋਪੇਗੈਂਡਾ ਮਿਨਿਸਟਰ ਸੀ ਉਹ ਨੈਰੇਟਿਵ ਦੇ ਰਿਹਾ ਸੀ ਲੇਕਿਨ ਦੂਸਰੇ ਪਾਸੇ ਬ੍ਰਿਟਨ ਜਿਹੜਾ ਕਿ ਆਪੋਜ਼ਿਟ ਖੈਮੇ ਨੂੰ ਲੀਡ ਕਰ ਰਿਹਾ ਸੀ ਉਸ ਬਾਰੇ ਵੀ ਸੀ ਕਿ ਬਈ ਉਹ ਕਿਵੇਂ ਜਿਹੜਾ ਹੈ ਉਹਨਾਂ ਦੇ ਸਿਗਨਲ ਕੈਚ ਕਰਦੇ ਨੇ ਜਰਮਨ ਵਾਲਿਆਂ ਦੇ ਆਪਣੀਆਂ ਖਬਰਾਂ ਕਿਵੇਂ ਪਹੁੰਚਾਉਂਦੇ ਨੇ ਔਰ ਉਸ ਦੇ ਉੱਤੇ ਹੀ ਉਸ ਜ਼ਮਾਨੇ 'ਚ ਬਰੇ ਸਗੀਰ ਸਬ ਕੰਟੀਨੈਂਟ ਦੇ ਇੱਕ ਉਰਦੂ ਸ਼ਾਇਰ ਨੇ ਕਿਹਾ ਸੀ ਕਿ ਕਦਮ ਬਰਤਾਨੀਆ का बढ़ता है जीत जर्मन की होती है ਜਾਂ ऑपोजिट कि कदम जर्मन का बढ़ता है जीत ब्रिटेन की होती है कि ਜੇ ਖਬਰਾਂ ਜਰਮਨ ਵੱਲੋਂ ਆ ਰਹੀਆਂ ਹੁੰਦੀਆਂ ਸੀ ਕਿ ਭਾਈ ਜਰਮਨ ਨੇ ਇਹ ਵੀ ਆਕੂਪਾਈ ਕਰ ਲਿਆ ਉਹ ਵੀ ਆਕੂਪਾਈ ਕਰ ਲਿਆ ਤੇ ਇਧਰ ਬ੍ਰਿਟਿਸ਼ ਜਿਹੜਾ ਰੇਡੀਓ ਵੇਵਜ਼ ਉਦੋਂ ਤੱਕ ਚੱਲਦੀਆਂ ਸੀ ਟੀਵੀ ਤਾਂ ਜੇ ਨਹੀਂ ਸੀ ਬਿਲਕੁਲ ਉਹ ਇਸ ਨੂੰ ਦੱਸ ਰਹੇ ਹੁੰਦੇ ਸੀ ਕਿ ਬੇਸ਼ੱਕ ਕਬਜ਼ਾ ਜਰਮਨ ਨੇ ਕਰ ਲਿਆ ਲੇਕਿਨ ਕਦਮ ਜਿਹੜਾ ਉਹ ਬ੍ਰਿਟਨ ਦਾ ਹੀ ਵੱਧ ਰਿਹਾ ਸੀ ਜਿੱਤ ਵੱਲ ਵੱਧ ਰਹੇ ਲੇਕਿਨ ਹੁਣ ਤਾਂ ਇਹ ਜੋ ਦਾਅਵੇ ਨੇ ਉਹਨਾਂ ਬਾਰੇ ਕੁਝ ਵੀ ਯਕੀਨਨ ਕਹਿਣਾ ਔਖਾ ਹੈ ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤਬਾਹੀ ਦਾ ਮੰਜ਼ਰ ਕੈਜੂਅਲਟੀਜ਼ ਕਿੰਨੀਆਂ ਨੇ ਉਹ ਹਜ਼ਾਰਾਂ 'ਚ ਤਾਂ ਪਹੁੰਚ ਹੀ ਚੁੱਕਾ ਹੈ ਦੋਨੋਂ ਪਾਸਿਓਂ ਹੀ ਕਿਉਂਕਿ ਬਹੁਤ ਕੁਝ ਇਜ਼ਰਾਈਲ ਦੇ ਹਵਾਲੇ ਨਾਲ ਬਹੁਤ ਸਾਰੀਆਂ ਜਿਹੜੀ ਜਾਣਕਾਰੀ ਸਾਹਮਣੇ ਨਹੀਂ ਹੈ 2-3 ਦਿਨ ਤਾਂ ਇਹ ਵੀ ਗਰਦਸ਼ ਹੁੰਦੀ ਰਹੀ ਖਬਰ ਕਿ ਸ਼ਾਇਦ ਪ੍ਰਾਈਮ ਮਿਨਿਸਟਰ ਨੇਤਨਯਾਹੂ ਜਿਹੜੇ ਨੇ ਉਹ ਮਾਰੇ ਜਾ ਚੁੱਕੇ ਨੇ ਫਿਰ ਉਹਨਾਂ ਨੇ ਇੱਕ ਜਿਹੜੀ ਹੈ ਉਹ ਵੀਡੀਓ ਆਈ ਸਾਹਮਣੇ ਜਿੱਥੇ ਕਿ ਉਹ ਇੱਕ ਕਾਫੀ ਸ਼ਾਪ ਦੇ ਵਿੱਚ ਕਾਫੀ ਪੀ ਰਹੇ ਨੇ ਹੁਣ ਉਸ ਦੇ ਉੱਤੇ ਸਵਾਲੀਆ ਨਿਸ਼ਾਨ ਹੈ ਕਿ ਬਈ ਉਹ ਜਿਹੜੀ
ਵੀਡੀਓ ਹੈ ਨੈਤਨਯਾਹੂ ਦੀ, ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਬਣਾਈ ਹੋਈ ਹੈ ਔਰ ਉਹ ਸੁਰੱਖਿਅਤ ਨਹੀਂ ਨੇ, ਕਿਉਂਕਿ ਦੂਸਰੇ ਪਾਸੇ ਜਿਹੜਾ ਹੈ ਉਹ ਈਰਾਨ ਵੱਲੋਂ ਵੀ ਹੁਣ ਜੇ ਇੱਕ ਜਿਹੜੀ ਵੱਡੀ ਖਬਰ ਜਿਹੜਾ ਈਰਾਨ ਦੇ ਪ੍ਰਮੁੱਖ ਅਲੀ ਲਾਰਜੀਆਨੀ, ਈਰਾਨ ਦੇ ਸਿਕਿਉਰਿਟੀ ਚੀਫ, ਇਸ ਬਾਰੇ ਇਜ਼ਰਾਈਲ ਵੱਲੋਂ ਦਾਅਵਾ ਕੀਤਾ ਗਿਆ, ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਨੇ ਕਿਹਾ ਕਿ ਇਹ ਜਿਹੜਾ ਈਰਾਨ ਦਾ ਪਾਵਰਫੁਲ ਨੈਸ਼ਨਲ ਸਿਕਿਉਰਿਟੀ ਚੀਫ ਅਲੀ ਲਾਰਜੀਆਨੀ ਜਿਹੜਾ ਹੈ ਉਹਨੂੰ ਅਸੀਂ ਪਿਛਲੀ ਰਾਤ ਐਲੀਮੀਨੇਟ ਕਰ ਦਿੱਤਾ ਹੈ। ਉਹਨਾਂ ਦੇ ਨਾਲ ਹੀ ਇਸਲਾਮਿਕ ਰਿਪਬਲਿਕ ਦਾ ਕਮਾਂਡਰ ਵੀ ਮਿਸਟਰ ਬਸਜੀ ਪੈਰਾਮਿਲਟਰੀ ਫੋਰਸ ਦਾ, ਉਹ ਵੀ ਜਿਹੜਾ ਹੈ ਉਹ ਮਾਰਿਆ ਜਾ ਚੁੱਕਾ ਹੈ। ਪਰ ਇਸ ਦੀ ਅਜੇ ਕਨਫਰਮੇਸ਼ਨ ਜਿਹੜੀ ਹੈ ਉਹ ਈਰਾਨ ਵੱਲੋਂ ਨਹੀਂ ਕੀਤੀ ਗਈ। ਇਸੇ ਤਰ੍ਹਾਂ ਇਜ਼ਰਾਈਲ ਨੇ ਜਿੱਥੇ 25,000 ਤੋਂ ਜ਼ਿਆਦਾ ਨਿਸ਼ਾਨੇ ਇਸ 2 ਹਫ਼ਤੇ ਤੋਂ ਜ਼ਿਆਦਾ 'ਚ ਫੁੰਡਣ ਦਾ ਦਾਅਵਾ ਕੀਤਾ ਹੈ, ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਹੈ ਕਿ ਜੀ ਅਜੇ ਅਸੀਂ 2-3 ਹਫ਼ਤੇ ਹੋਰ ਜਿਹੜਾ ਥਾਊਜ਼ੈਂਡਸ ਆਫ ਮੋਰ ਟਾਰਗੇਟਸ ਨੇ ਜਿਹੜੇ ਅਸੀਂ ਫੁੰਡਣੇ ਨੇ। ਹੁਣ ਉਹ ਥਾਊਜ਼ੈਂਡਸ ਕੀ ਨੇ? ਇੱਕ ਪਾਸੇ ਇਹ ਵੀ ਆ ਰਿਹਾ ਕਿ ਭਾਈ ਇਹ ਜਿਹੜੇ ਮੈਜੋਰਿਟੀ ਹੁਣ ਨੇ, ਕਿਉਂਕਿ ਮਿਲਟਰੀ ਟਿਕਾਣੇ ਤਾਂ ਹਜ਼ਾਰਾਂ 'ਚ ਨਹੀਂ ਹੁੰਦੇ, ਨਾ ਹੀ ਕੋਈ ਹੋਰ ਸਿਕਿਉਰਿਟੀ ਦਾ, ਇਹ ਸਿਵਿਲੀਅਨ ਜਿਹੜੇ ਘਰਾਂ ਨੂੰ, ਹਸਪਤਾਲਾਂ ਨੂੰ, ਸਕੂਲਾਂ ਨੂੰ ਜਾਂ ਖੜੀਆਂ ਬਿਲਡਿੰਗਸ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾ ਰਿਹਾ। ਦੂਸਰੇ ਪਾਸੇ ਈਰਾਨ ਨੇ ਜਿਹੜਾ ਉਹ ਵੀ ਤਾਬੜਤੋੜ ਉਹਨਾਂ ਦੇ ਮਿਜ਼ਾਈਲ, ਤੈਲ ਅਵੀਵ 'ਚ ਕੀ ਹੋ ਰਿਹਾ ਹੈ ਜਾਂ ਇਜ਼ਰਾਈਲ 'ਚ ਡੈਥਸ ਤਾਂ ਬਹੁਤ ਜ਼ਿਆਦਾ ਨਹੀਂ ਨੇ, ਲੇਕਿਨ ਤਬਾਹੀ ਕਾਫੀ ਹੈ। ਔਰ ਨਾਲ ਦੀ ਨਾਲ ਕਿਉਂਕਿ ਈਰਾਨ ਨੇ ਜਿਹੜਾ ਅਨਐਕਸਪੈਕਟਡ ਸੀ ਸ਼ਾਇਦ, ਹੁਣ ਤਾਂ ਇਹ ਵੀ ਆਉਂਦਾ ਵੀ ਅਮਰੀਕਨ ਇੰਟੈਲੀਜੈਂਸ ਚੀਫਸ ਜਾਂ ਸਿਕਿਉਰਿਟੀ ਨਾਲ ਸੰਬੰਧਿਤ ਲੋਕਾਂ ਨੇ ਬਰੀਫ ਕੀਤਾ ਸੀ ਵਾਈਟ ਹਾਊਸ ਨੂੰ ਕਿ ਈਰਾਨ ਜਿਹੜਾ ਹੈ ਉਹ ਸਹਿਯੋਗੀ ਜਿਹੜੇ ਅਮਰੀਕਾ ਦੇ ਨੇ, ਜਿਨ੍ਹਾਂ ਦੇ ਵਿੱਚ UAE ਹੈ, ਜਿਸ ਦੇ ਵਿੱਚ ਕੁਵੈਤ ਹੈ, ਜਿਸ 'ਚ ਆਬੂ ਧਾਬੀ, ਇਹ ਵੀ ਉਹਨਾਂ ਦਾ ਜਿਹੜਾ UAE ਦੇ ਨਾਲ ਜੁੜਿਆ, ਔਰ ਇਰਾਕ ਔਰ ਸੀਰੀਆ ਔਰ ਸਾਊਦੀ ਅਰੇਬੀਆ, ਇਹਨਾਂ ਸਾਰਿਆਂ ਦੇ ਉੱਤੇ ਵੀ ਅਟੈਕ ਕਰ ਸਕਦਾ ਹੈ। ਔਰ ਪਿਛਲੇ ਕੱਲ ਦੀ ਖਬਰ ਸੀ ਕਿ ਇਰਾਕ ਦੇ ਵਿੱਚ ਜਿਹੜੀ ਅਮਰੀਕਨ ਐਮਬੈਸੀ ਹੈ ਉਸ ਦੇ ਉੱਤੇ ਜਿਹੜਾ ਈਰਾਨ ਨੇ ਡਰੋਨ ਔਰ ਮਿਸਲ ਦੋਨੋਂ ਦਾਗੇ ਨੇ। ਉਹ ਕਿੰਨਾ ਕੁ ਨੁਕਸਾਨ ਹੋਇਆ, ਕਿੰਨਾ ਕੁ ਨਹੀਂ ਹੈ। ਅਮਰੀਕਨ ਕੈਜੂਅਲਟੀਜ਼ ਬੇਸ਼ੱਕ 7-8 ਕਨਫਰਮਡ ਨੇ, ਲੇਕਿਨ ਜ਼ਖਮੀ ਹੰਡਰਡਸ ਦੇ ਵਿੱਚ ਨੇ, ਕਿਉਂਕਿ ਜ਼ਾਹਰ ਹੈ ਕਿ ਵੀ ਜਦੋਂ ਮੁੱਢਲੇ ਉਸ ਦੌਰ ਦੇ ਵਿੱਚ ਅਟੈਕ ਹੋਇਆ ਉਹਦਾ ਨੁਕਸਾਨ ਹੋਇਆ। ਔਰ ਬੀਤੇ ਕੱਲ ਵੀ ਕਿਉਂਕਿ ਮਿਡਲ ਈਸਟ ਖਾਸ ਤੌਰ ਤੇ ਦੁਬਈ ਔਰ ਇਹ ਸਾਰੇ ਜਿਹੜੇ ਨੇ ਉਹਨਾਂ 'ਚ ਇਨ ਐਂਡ ਆਊਟ ਗੇਮ ਚੱਲ ਰਹੀ ਹੈ, ਕਿਉਂਕਿ ਹਵਾਈ ਸਪੇਸ ਉਹਨਾਂ ਨੇ ਖੋਲ੍ਹਿਆ, ਦੁਬਈ ਤੋਂ ਫਲਾਈਟ ਜਾਣ ਲੱਗੀਆਂ। ਔਰ ਹੁਣ ਇਹ ਵੀ ਖਬਰਾਂ ਨੇ ਕਿ ਦੁਬਈ ਦੇ ਉੱਤੇ ਫਿਰ ਜਿਹੜਾ ਇੱਕ ਅਟੈਕ ਹੋਇਆ ਉਹਦੇ 에ਅਰਪੋਰਟ ਤੇ ਹੋਇਆ ਜਾਂ ਗੁਆਂਢ 'ਚ ਹੋਇਆ, ਫਲਾਈਟਸ ਫਿਰ ਕੈਂਸਲ ਕੀਤੀਆਂ ਗਈਆਂ ਨੇ। ਬ੍ਰਿਟਿਸ਼ ਏਅਰਵੇਜ਼ ਔਰ ਦੂਸਰੀਆਂ ਨੇ ਅੰਟਿਲ ਮਈ ਤੱਕ ਬਹੁਤ ਸਾਰੀਆਂ ਫਲਾਈਟਸ ਕੈਂਸਲ ਕੀਤੀਆਂ। ਸੋ ਕੁੱਲ ਮਿਲਾ ਕੇ ਇਸ ਦੋਨੋਂ ਪਾਸਿਓਂ ਜਿਹੜਾ ਕਿਉਂਕਿ ਜੰਗ ਤਾਂ ਜੰਗ ਹੁੰਦੀ ਹੈ, ਉਹਦੇ 'ਚ ਕੀ ਚੱਲ ਰਿਹਾ ਕੀ ਨਹੀਂ ਇਹ ਵੀ ਜਿਹੜਾ ਜਿਵੇਂ ਉਹਦੇ 'ਤੇ ਕੰਟਰੋਲ ਹੈ। ਪਰ ਜਿਹੜਾ ਸਭ ਤੋਂ ਵੱਡਾ ਇਸ ਵੇਲੇ ਬੋਨ ਆਫ ਕੰਟੈਂਸ਼ਨ ਬਣ ਗਿਆ ਅਮਰੀਕਾ ਔਰ ਉਸ ਦੇ ਨੈਟੋ, ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਸਹਿਯੋਗੀਆਂ ਦੇ ਵਿੱਚ, ਜਾਂ ਜਿਹੜੇ ਨੈਟੋ ਦਾ ਮੈਂਬਰ ਨਹੀਂ ਵੀ ਮੁਲਕ ਨੇ ਪਰ ਅਮਰੀਕਾ ਦੇ ਸਹਿਯੋਗੀ ਮੁਲਕ ਨੇ, ਉਹ ਹੈ ਜਿਹੜਾ ਸਟ੍ਰੇਟ ਆਫ ਹਾਰਮੂਜ਼। ਹੁਣ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਜਿਹੜਾ ਪਰਸ਼ੀਅਨ ਗਲਫ ਹੈ, ਈਰਾਨ ਜਿਹੜਾ ਉਹਦੇ ਕੰਟਰੋਲ 'ਚ ਹੈ, ਪਰਸ਼ੀਅਨ ਗਲਫ 'ਚ ਬੈਠਾ ਹੋਇਆ। ਔਰ ਇਧਰੋਂ ਜਦੋਂ ਅਸੀਂ ਕੈਲੀਫੋਰਨੀਆ ਵੱਲੋਂ, ਜਾਪਾਨ ਵੱਲੋਂ ਜਾਂ ਸਮੁੰਦਰਾਂ ਦੀ ਗੱਲ ਕਰਦੇ ਹਾਂ, ਇਸ ਧਰਤੀ ਦਾ 2 ਹਿੱਸੇ ਪਾਣੀ ਹੈ, ਇੱਕ ਹਿੱਸਾ ਜਿਹੜਾ ਉਹ ਸੁੱਕੀ ਧਰਤੀ ਹੈ, ਤੇ ਸਭ ਤੋਂ ਵੱਡਾ ਜਿਹੜਾ ਸਮੁੰਦਰ ਹੈ ਉਹ ਐਟਲਾਂਟਿਕ ਓਸ਼ਨ ਹੈ। ਤੇ ਐਟਲਾਂਟਿਕ ਓਸ਼ਨ ਜਦੋਂ ਜਾ ਕੇ ਉਸ ਨੇ ਅਰੇਬੀਅਨ ਸਾਗਰ ਵੀ ਉਹਨੂੰ ਕਹਿੰਦੇ ਨੇ, ਇੰਡੀਅਨ ਓਸ਼ਨ ਅਰੇਬੀਅਨ ਸਾਗਰ ਦੇ ਵਿੱਚ ਮਿਲਣਾ ਜਦੋਂ, ਤੇ ਉਹਦੇ 'ਚ ਇੱਕ ਬੇ ਕ੍ਰੀਏਟ ਹੁੰਦੀ ਹੈ ਜਾਂ ਖਾੜੀ ਹੁੰਦੀ ਹੈ, ਉਸ ਨੂੰ ਜਿਹੜਾ ਹੈ ਉਹ ਉਹਦੇ ਉੱਤੇ ਹੀ ਇਹ ਸਟ੍ਰੇਟ ਆਫ ਹਾਰਮੂਜ਼ ਹੈ ਔਰ ਉਸ ਨੂੰ ਈਰਾਨ ਕੰਟਰੋਲ ਕਰਦਾ ਹੈ। ਹੁਣ ਕਿਉਂਕਿ ਐਟਲਾਂਟਿਕ ਤੋਂ ਦੇ ਰਾਹੀਂ ਜਾਂ ਇੰਡੀਅਨ ਓਸ਼ਨ ਦੇ ਵਿੱਚ ਜਿਹੜੇ ਮੁਲਕਾਂ ਨੂੰ ਤੇਲ ਦੀ ਸਪਲਾਈ ਹੈ, ਉਹਨਾਂ ਦੇ ਵਿੱਚ ਅਮਰੀਕਾ ਦੇ ਅਲਾਈ ਵੀ ਨੇ, ਵਿਤਨਾਮ ਹੈ, ਸਾਊਥ ਕੋਰੀਆ ਹੈ, ਜਾਪਾਨ ਹੈ, ਜ਼ਾਹਰ ਹੈ ਚੀਨ ਵੀ ਹੈ, ਭਾਰਤ ਵੀ ਹੈ, ਪਾਕਿਸਤਾਨ ਵੀ ਹੈ। ਔਰ ਈਰਾਨ ਨੇ ਜਿਵੇਂ ਇਫੈਕਟਿਵਲੀ, ਹਾਲਾਂਕਿ ਇਹ ਨਹੀਂ ਹੈ ਵੀ ਇਹ ਤਾਂ ਜਿਵੇਂ ਅਮਰੀਕਨ ਅਧਿਕਾਰੀਆਂ ਵੱਲੋਂ ਦਾਅਵਾ ਕੀਤਾ ਗਿਆ ਕਿ ਉਹਨਾਂ ਦੀ ਨੇਵੀ ਔਰ ਉਹਨਾਂ ਦੀ 에ਅਰਫੋਰਸ ਸਾਰੀ ਡਿਸਟਰੋਏ ਕਰ ਦਿੱਤੀ ਗਈ ਹੈ,
ਪਰ ਉਹ ਜਿਵੇਂ ਕੋਈ ਗਲੇਲ ਦੇ ਨਾਲ ਵੱਟੇ ਲੈ ਕੇ ਹੀ ਜਿਹੜਾ ਉਹ ਵੱਡੀਆਂ ਵੱਡੀਆਂ ਤੋਪਾਂ ਔਰ ਦੂਸਰਿਆਂ ਦੇ ਬਰਾਬਰ ਖਲੋਤਾ ਹੋਏ, ਉਹਨਾਂ ਦਾ ਦੀ ਡਰੋਨ ਔਰ ਮਿਸਲ ਟੈਕਨੋਲੋਜੀ ਜਿਹੜੀ ਉਹਨਾਂ ਨੇ ਜਿਹੜੀ ਹੈ ਉਹ ਡੋਮੈਸਟਿਕਲੀ ਵੀ ਡਿਵੈਲਪ ਕੀਤੀ, ਉਹਨਾਂ ਕੋਲ ਨਾ ਮੁੱਕਣ ਵਾਲਾ ਜ਼ਖੀਰਾ, ਇਹਨਾਂ ਦੇ ਆਪਣੇ ਐਕਸਪਰਟ ਵੀ ਕਹਿ ਰਹੇ ਨੇ। ਔਰ ਬੇਸ਼ੱਕ ਇਹਦੇ ਬਾਵਜੂਦ ਕਿ ਅਮਰੀਕਾ ਦੇ ਵੱਡੇ ਵੱਡੇ ਬੇੜੇ ਜਿਹੜੇ ਨੇ, ਜਿਹਨੂੰ ਆਰਮਾਡਾ ਕਿਹਾ ਗਿਆ, ਉਹ ਉਸ ਖਿੱਤੇ ਦੇ ਵਿੱਚ ਭੇਜੇ ਗਏ, ਪਰ ਕਿਉਂਕਿ ਇੱਕ ਮਿਜ਼ਾਈਲ ਜਾਂ ਇੱਕ ਡਰੋਨ ਹੀ ਕਾਫੀ ਹੈ ਕਿਸੇ ਚੀਜ਼ ਨੂੰ ਜਿਹੜਾ ਉਹ ਅੱਗ ਲਾਉਣ ਲਈ, ਡਿਸਟਰੋਏ ਕਰਨ ਲਈ। ਔਰ ਇਸ ਲਈ ਅਮਰੀਕਾ ਨੇ ਪਹਿਲੀ ਸਟੇਜ ਤੇ ਤਾਂ ਸੀ ਕਿ ਕਿਸੇ ਦੀ ਵੀ ਮਦਦ ਦੀ ਲੋੜ ਨਹੀਂ, ਅਸੀਂ ਉਹਨੂੰ ਸਟੇਟ ਆਫ ਹਾਰਮੂਜ਼ ਨੂੰ ਜਿਹੜਾ ਖੁੱਲਾ ਰੱਖਾਂਗੇ। ਲੇਕਿਨ ਅਮਰੀਕਨ ਬੇੜੇ ਵੀ ਜਿਹੜੇ ਨੇ, ਲਿੰਕਨ ਜਿਹੜਾ ਵੱਡਾ ਹੈ ਉਹ ਵੀ ਕਈ ਸੌ ਮੀਲ ਦੂਰ ਚਲਾ ਗਿਆ ਉਸ ਤੋਂ। ਔਰ ਉਸ ਸਾਰੇ ਦੇ ਚੱਲਦੇ ਆ ਜਿਹੜੀ ਪਹਿਲੀ ਅਨਾਉਂਸਮੈਂਟ ਹੋਈ ਔਰ ਪ੍ਰੈਜ਼ੀਡੈਂਟ ਟਰੰਪ ਨੇ ਨੈਟੋ ਔਰ ਆਪਣੇ ਸਹਿਯੋਗੀ ਮੁਲਕਾਂ ਨੂੰ ਕਿਹਾ ਕਿ ਵੀ ਆਪਣੇ ਜਿਹੜੇ ਨੇ ਉਹ ਬੇੜੇ ਭੇਜੋ, ਜੰਗੀ ਬੇੜੇ, ਜਿਹੜੇ ਕਿ ਆਇਲ ਸਪਲਾਈ, ਆਇਲ ਟੈਂਕਰਸ ਨੂੰ ਅਕੰਪਨੀ ਕਰਨ ਔਰ ਉਹ ਸਟੇਟ ਆਫ ਹਾਰਮੂਜ਼ ਚੋਂ ਕ੍ਰਾਸ ਕਰਨ। ਲੇਕਿਨ ਹੁਣ ਜ਼ਾਹਰ ਹੈ ਕਿ ਵੀ ਗਾਰੰਟੀ ਕੌਣ ਦੇਗਾ? ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਨੇ UK ਬੇਸਡ, ਉਹਨਾਂ ਨੇ ਨਾ ਕਰ ਦਿੱਤੀ। ਫਿਰ ਹਰ ਇੱਕ ਨੂੰ ਇਹ ਪਤਾ ਹੈ ਕਿ ਵੀ ਇਹ ਖਤਰੇ ਦਾ ਕੰਮ ਹੈ। ਸੋ ਦੇਖੋ ਦੋਵੇਂ ਤਰ੍ਹਾਂ ਹੁੰਦੀਆਂ ਨੇ। ਮੈਨੂੰ ਇਹ ਲੱਗਦਾ ਜਿਵੇਂ ਅਸੀਂ ਰਿਪੀਟਡਲੀ ਇਹ ਗੱਲ ਕਹਿੰਦੇ ਹਾਂ ਕਿ ਵੀ ਇਹ ਅਮਰੀਕਾ ਦੀ ਜੰਗ ਨਹੀਂ ਸੀ। ਜੇ ਅਮਰੀਕਾ ਇਸ ਨੂੰ ਆਪਣੇ ਢੰਗ ਨਾਲ ਪਲਾਨ ਕਰਦਾ ਤੇ ਫਿਰ ਜਿਹੜੀ ਸਟ੍ਰੈਟਜੀ ਹੈ ਜੰਗੀ, ਉਹਦੇ 'ਚ ਤੁਸੀਂ ਨੈਟੋ ਦੇ ਨਾਲ ਵੀ ਸਲਾਹ ਕਰਦੇ ਹੋ, ਕੈਨੇਡਾ ਗਵਾਂਢ ਦੇ ਵਿੱਚ ਹੈ, ਪਲੱਸ ਸਹਿਯੋਗੀ ਮੁਲਕਾਂ ਦੇ ਨਾਲ ਵੀ। ਔਰ ਜਦੋਂ ਕਿ ਪੁਸ਼ ਹੀ ਇਜ਼ਰਾਈਲ ਵੱਲੋਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਪੋਸਟ 9/11 ਜਿਹੜੇ 7 ਮੁਲਕ ਜਿਨ੍ਹਾਂ ਨੂੰ ਡੀਸਟੈਬਲਾਈਜ਼ ਕਰਨਾ ਜਿਹੜਾ ਅਮਰੀਕਾ ਦੇ ਏਜੰਡੇ ਦੇ ਉੱਤੇ ਸੀ, 6 ਆਲਰੇਡੀ ਜਾ ਚੁੱਕੇ ਨੇ, ਈਰਾਨ 7ਵਾਂ। ਔਰ ਇਹ ਤਾਂ 25 ਸਾਲ ਪਹਿਲਾਂ ਦੀ ਗੱਲ ਹੈ, 26 ਸਾਲ 9/11 ਤੋਂ ਬਾਅਦ। ਔਰ ਜੇ ਇਹਦੇ ਬਾਵਜੂਦ ਇਸ ਸਾਰੇ ਪੀਰੀਅਡ 'ਚ ਉਹਦੇ ਤੇ ਸੈਂਕਸ਼ਨਸ ਰਹੀਆਂ, ਉਹਨੂੰ ਆਈਸੋਲੇਟ ਕੀਤਾ ਗਿਆ ਔਰ ਉਹ ਇਨਫੈਕਟਿਵ ਕਈ ਮਾਮਲਿਆਂ ਦੇ ਵਿੱਚ, ਅਦਰ ਦੈਨ ਕਿ ਉਹ ਚੀਨ ਨੂੰ ਤੇਲ ਵੇਚ ਰਿਹਾ ਜਾਂ ਦੂਜਾ ਕੋਈ ਉਸ ਦਾ ਵਰਲਡ ਸਟੇਜ ਦੇ ਉੱਤੇ ਜਾਂ ਈਵਨ ਗਲਫ ਦੇ ਵਿੱਚ ਕੋਈ ਈਰਾਨ ਦਾ ਐਡਾ ਇਨਫਲੂਐਂਸ ਨਹੀਂ ਸੀ। ਲੇਕਿਨ ਕਿਉਂਕਿ ਇਜ਼ਰਾਈਲ ਜਾਂ ਨੈਤਨਯਾਹੂ ਦਾ ਏਜੰਡਾ ਜਿਹੜਾ ਜ਼ਾਹਰ ਹੈ ਆਪਣੀ ਪੋਲੀਟੀਕਲ ਸਰਵਾਈਵਲ ਵੀ, ਕਰਪਸ਼ਨ ਦੇ ਕੇਸਿਸ ਦੇ ਵਿੱਚ ਆਪਣੇ ਮੁਲਕ ਦੇ ਵਿੱਚ ਫਸਿਆ ਹੋਇਆ, ਅਨਪੋਪੂਲਰ, ਔਰ ਫਿਰ ਤੁਸੀਂ ਜੰਗ 'ਚ ਵਿੜਦੇ ਹੋ। ਔਰ ਪ੍ਰੈਜ਼ੀਡੈਂਟ ਟਰੰਪ ਜਿਨ੍ਹਾਂ ਦੀ ਪਹਿਲੀ ਟਰਮ ਵੀ ਔਰ ਹੁਣ ਵੀ ਜਿਸ ਅੰਦਾਜ਼ ਦੇ ਵਿੱਚ ਵੈਰੀ ਸਮਾਰਟਲੀ ਮੂਵ ਚੱਲ ਰਿਹਾ ਸੀ, ਮੈਨੂੰ ਇਹ ਲੱਗਦਾ ਹੈ ਵੀ ਕਈ ਵਾਰ ਕੋਈ ਚੀਜ਼ ਕਿਸੇ ਦਾ ਇੱਕ ਪੋਲੀਟੀਕਲ ਜਿਹੜਾ ਉਹ ਕਮਜ਼ੋਰ ਪਾਰਟ ਬਣ ਜਾਂਦਾ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹ ਈਵਨ ਜਿਨ੍ਹਾਂ ਨੇ ਮੇਕ ਅਮਰੀਕਾ ਗ੍ਰੇਟ ਅਗੇਨ, ਮਾਗਾ ਦੇ ਵਿੱਚ ਜਿਹੜੇ ਸਹਿਯੋਗੀ ਨੇ, ਔਰ ਅਸੀਂ ਜ਼ਿਕਰ ਕਰਾਂਗੇ ਕਿ ਈਵਨ ਉਹਨਾਂ ਦੇ ਜਿਹੜੀ ਹੈ ਕਾਊਂਟਰ ਟੈਰਰਿਜ਼ਮ ਦਾ ਡਾਇਰੈਕਟਰ, ਉਹਨਾਂ ਨੇ ਵੀ ਅੱਜ ਰਿਜ਼ਾਈਨ ਕੀਤਾ ਹੈ। ਈਵਨ ਪ੍ਰੈਜ਼ੀਡੈਂਟ ਟਰੰਪ ਨੇ ਖੁਦ ਕਿਹਾ ਸੀ ਕਿ ਵੀ ਮੇਰਾ ਵਾਈਸ ਪ੍ਰੈਜ਼ੀਡੈਂਟ ਵੈਂਸ ਫਿਲਸੋਫਿਕਲੀ ਇਹਦੇ ਹੱਕ 'ਚ ਨਹੀਂ ਸੀ। ਹੁਣ ਰੀਜ਼ਨ ਕਿਉਂਕਿ ਗੱਲ ਸ਼ਾਇਦ ਜਿਨ੍ਹਾਂ ਨੇ ਜਦੋਂ ਇਹ ਸਟ੍ਰੈਟਜੀ ਦਿੱਤੀ ਹੋਏਗੀ, ਹਾਲਾਂ ਅਮਰੀਕਨ ਏਜੰਸੀਆਂ ਨੇ ਆਪਣੀ ਬਰੀਫਿੰਗ ਦਿੱਤੀ ਹੋਏਗੀ ਔਰ ਜਿਹੜਾ ਅਮਰੀਕਾ ਦਾ ਇਹ ਸਾਰਾ ਐਕਸਪਰਟ ਓਪੀਨੀਅਨ ਹੈ, ਮੈਨੂੰ ਲੱਗਦਾ ਵੀ ਉਹਨਾਂ ਨੇ ਦੂਸਰੀ ਸਾਈਡ ਵੀ ਦਿਖਾਈ ਹੋਏਗੀ। ਪਰ ਹੁੰਦਾ ਇਹ ਹੈ ਵੀ ਜਦੋਂ ਤੁਹਾਡੇ ਤੇ ਕੋਈ ਇੱਕ ਧਿਰ ਦਾ ਇਨਫਲੂਐਂਸ ਹੁੰਦਾ ਹੈ, ਫਿਰ ਤੁਸੀਂ ਜਿਵੇਂ ਜੇ ਅਸੀਂ ਦਰਬਾਰ ਸਾਹਿਬ ਤੇ ਹਮਲਾ ਜੂਨ 84 ਘੱਲੂਘਾਰਾ ਨੂੰ ਲੈ ਕੇ ਦੇਖੀਏ, ਅਜੇ ਉਹਦਾ ਬਹੁਤ ਕੁਝ ਸਾਹਮਣੇ ਆਣਾ ਬਾਕੀ ਹੈ। ਲੇਕਿਨ ਇਹ ਨਜ਼ਰ ਆ ਰਿਹਾ ਸੀ ਕਿ ਭਾਈ ਕੁਝ ਕਹਿਣ ਵਾਲੇ ਸੀ ਵੀ ਕਿ ਵੀ ਇਵੇਂ ਨਾ ਕੀਤਾ ਜਾਏ। ਲੇਕਿਨ ਜਿਹੜੀ ਇਨਰ ਕੋਟਰੀ, ਰਾਜੀਵ ਗਾਂਧੀ, ਅਰੁਣ ਨਹਿਰੂ, ਅਰੁਣ ਸਿੰਘ, ਪੀ ਚਿਦੰਬਰਮ, ਰਾਧਾ ਚੀਫ, RN ਕੌ, ਬ੍ਰਾਹਮਣਵਾਦ ਦੀ ਲੌਬੀ ਜਾਂ ਦੂਜੀ ਜਿਨ੍ਹਾਂ ਦਾ ਵੱਡਾ ਏਜੰਡਾ ਸੀ, ਉਹਨਾਂ ਨੇ ਜਿਹੜਾ ਉਸ ਲੈਵਲ ਦੇ ਉੱਤੇ ਜਿਹੜਾ ਉਹਨੂੰ ਪੁਸ਼ ਕੀਤਾ। ਇਹੀ ਜਿਹੜਾ ਕਈ ਵਾਰ ਇਹ ਨਹੀਂ, ਬੇਸ਼ੱਕ ਇਹਨਾਂ ਦੋਨਾਂ ਦਾ ਕੋਈ ਆਪਸੀ ਨਹੀਂ ਹੈ, ਕੋਈ ਮੇਲ ਨਹੀਂ ਹੈ ਘਟਨਾਵਾਂ ਦਾ, ਪਰ ਜੰਗ ਦੇ ਮਾਮਲੇ 'ਚ ਵੀ ਕਈ ਵਾਰ ਇਹ ਹੁੰਦਾ ਹੈ ਕਿ ਜਦੋਂ ਇੱਕ ਰੂਮ ਦੇ ਵਿੱਚ ਡਿਸਕਸ਼ਨ ਚੱਲ ਰਹੀ ਹੋਏ, ਭਾਵੇਂ ਡਾਈਸੈਂਟਿੰਗ ਓਪੀਨੀਅਨ ਵੀ ਹੁੰਦਾ ਹੋਏ, ਪਰ ਪ੍ਰਵੇਲ ਉਹੀ ਗੱਲ ਕਰਦੀ ਹੈ ਜਿਹੜੀ ਕਿ ਜਿਹੜਾ ਮੇਨ ਡਿਸੀਜਨ ਮੇਕਰ ਹੁੰਦਾ ਹੈ ਅਲਟੀਮੇਟਲੀ ਉਸ ਦੇ ਉੱਤੇ ਹਾਵੀ ਹੁੰਦੀ ਹੈ। ਔਰ ਇਹ ਹੁਣ ਜ਼ਾਹਰ ਹੈ ਕਿ ਵੀ ਜਦੋਂ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਨੇ ਨੈਟੋ ਨੂੰ ਜਦੋਂ
ਫਾਊਂਡ ਕੀਤਾ ਹੈ, ਉਹ ਸੋਵੀਅਤ ਯੂਨੀਅਨ ਨੂੰ ਬਲੌਕ ਕਰਨ ਲਈ ਸੀ। ਯੂਰਪ ਦੇ ਵਿੱਚ ਉਹ ਕਾਮਯਾਬ ਵੀ ਰਹੇ। ਨੈਟੋ ਨੇ ਹਰ ਕੈਂਪੇਨ ਦੇ ਵਿੱਚ ਅਮਰੀਕਾ ਦਾ ਸਾਥ ਦਿੱਤਾ ਹੈ। ਔਰ ਇਹ ਜਿਹੜਾ ਇੱਕ ਪਾਸੇ ਜਿਹੜਾ ਬਾਕੀਆਂ ਨੂੰ ਭਰੋਸੇ 'ਚ ਨਾ ਲੈਣਾ ਵੀ ਹੈ, ਇੱਕ ਪੁੱਛਣਾ ਹੁੰਦਾ, ਇੱਕ ਦੱਸਣਾ ਹੁੰਦਾ ਹੈ, ਤੇ ਲੇਕਿਨ ਜੇ ਕੋਈ ਪੁੱਛਿਆ ਵੀ ਨਾ ਜਾਏ ਤਾਂ ਦੱਸਿਆ ਵੀ ਨਾ ਜਾਏ ਤਾਂ ਫਿਰ ਇਸ ਕਿਸਮ ਦਾ ਜਿਹੜਾ ਵਰਤਾਰਾ ਹੈ ਉਹ ਬੇਸ਼ੱਕ ਜਿਹੜਾ ਇਸ ਚੋਂ ਅੱਗੋਂ ਇਸ ਹੈਂਗਰ ਚੋਂ ਕੀ ਨਿਕਲੇਗਾ ਕੀ ਨਹੀਂ, ਇਹ ਤਾਂ ਬਾਅਦ ਦੀ ਗੱਲ ਹੈ। ਹੁਣ ਟਰੰਪ ਸੇਜ਼ ਨੈਟੋ ਫੇਸਿਸ ਵੈਰੀ ਬੈਡ ਫਿਊਚਰ ਇਫ ਐਲਾਈਜ਼ ਡੋਂਟ ਹੈਲਪ ਓਪਨ ਹਾਰਮੂਜ਼। ਹੁਣ ਉਹ ਕਹਿ ਰਹੇ ਨੇ ਕਿ ਆਪਣੇ ਬੇੜੇ ਭੇਜੋ, ਖੋਲੋ ਹਾਰਮੂਜ਼ ਨੂੰ। ਤੇਲ ਦੇ ਪ੍ਰਾਈਸਿਸ ਹੁਣ ਇੱਥੇ ਵੀ $4-4.5 ਪਰ ਲੀਟਰ ਜਿਹੜੀ ਹੈ ਉਹ ਗੈਸ ਚਲੀ ਗਈ, ਔਰ ਬਾਕੀਆਂ 'ਚ ਬੁਰਾ ਹਾਲ ਹੈ। ਕਿਤੇ ਸਪਲਾਈ ਮੁੱਕ ਰਹੀ ਹੈ। ਜਿਹੜੇ ਸਹਿਯੋਗੀ ਮੁਲਕ ਨੇ ਉਹਨਾਂ ਦੇ ਵਿੱਚ ਵੀ ਸਾਰਾ ਵਰਲਡ ਇਸ ਪਿੰਚ ਨੂੰ ਮਹਿਸੂਸ ਕਰ ਰਿਹਾ ਹੈ। ਹੁਣ ਜਰਮਨ ਦਾ ਜਿਹੜਾ ਐਂਬੈਸਡਰ ਹੈ ਇੰਡੀਆ 'ਚ ਬੈਠਾ, ਕਹਿੰਦਾ ਵੀ ਵਾਂਟ ਦਿਸ ਵਾਰ ਟੂ ਐਂਡ। ਅਜੇ 2 ਹਫ਼ਤੇ ਤੋਂ ਜ਼ਿਆਦਾ ਨਹੀਂ ਹੋਏ ਜਾਂ 2.5 ਹਫ਼ਤੇ ਹੋਏ ਨੇ। ਫਿਰ ਟਰੰਪ ਅਪਸੈਟਸ ਐਜ਼ UN ਪਾਰਟਨਰਸ ਰਿਜੈਕਟ ਕਾਲ ਫॉर ਹਾਰਮੂਜ਼ ਵਾਰਸ਼ਿਪ ਐਸਕॉर्ट्स, ਜਿਹੜਾ ਉਹਨਾਂ ਦੀ ਇਨਕਾਰੀ ਹੈ। ਔਰ ਟਰੰਪ ਡਿਮਾਂਡਸ ਅਦਰਸ ਹੈਲਪ ਸਿਕਿਉਰ ਸਟੇਟ ਆਫ ਹਾਰਮੂਜ਼। ਜਾਪਾਨ ਐਂਡ ਆਸਟ੍ਰੇਲੀਆ ਸੇ ਨੋ ਪਲਾਨਸ ਟੂ ਸੈਂਡ ਸ਼ਿਪਸ। ਹੁਣ ਇਹ ਭਾਵੇਂ ਨੈਟੋ ਦੇ ਨਹੀਂ ਨੇ, ਹੁਣ ਈਵਨ ਜਾਪਾਨ ਜਿਹੜਾ ਇਫੈਕਟ ਜਿਹਦੇ ਤੇ ਹੋ ਰਿਹਾ ਹੈ, ਉਹਦਾ ਤੇਲ ਵੀ ਸਟੇਟ ਆਫ ਹਾਰਮੂਜ਼ ਵੱਲੋਂ ਜਾਣਾ, ਉਹਨਾਂ ਨੇ ਵੀ ਕਿਹਾ ਜੀ ਸਾਡੀ ਕੋਈ ਨਹੀਂ ਹੈ। ਔਰ ਆਈ ਥਿੰਕ ਚਾਈਨਾ ਸ਼ੁੱਡ ਹੈਲਪ ਟੂ ਬਿਕੋਜ਼ ਚਾਈਨਾ ਗੈਟਸ 90% ਆਫ ਇਟਸ ਆਇਲ ਫਰਮ ਦ ਸਟੇਟਸ ਡੋਨਲਡ ਟਰੰਪ ਸੈਂਟ। ਹੁਣ ਟਰੰਪ ਨੇ ਚੀਨ ਨੂੰ ਕਿਹਾ ਸੀ ਖੁਲਾਓ, ਚੀਨ ਨੇ ਵੀ ਗੋਲਮੋਲ ਜੀਆਂ ਗੱਲਾਂ ਕਰਕੇ ਈਰਾਨ ਦਾ ਜਿਹੜਾ ਪਰਸ਼ੀਅਨ ਗਲਫ ਦੀਆਂ ਬਾਕੀ ਸਟੇਟਾਂ ਨੇ ਉਹਨਾਂ ਤੇ ਹਮਲੇ ਨੂੰ ਕੰਡੈਮ ਕਰਤਾ ਹੈ। ਫਿਰ ਟਰੰਪ ਨੇ ਕਿਹਾ ਜੀ ਮੈਂ ਜਿਹੜਾ ਮਾਰਚ ਐਂਡ ਜਾਂ ਅਪ੍ਰੈਲ ਦੇ ਵਿੱਚ ਚੀਨ ਦਾ ਦੌਰਾ ਕਰਨਾ ਸੀ ਮੈਂ ਨਹੀਂ ਕਰਾਂਗਾ ਸ਼ਾਇਦ। ਹੁੰਦਾ ਤਾਂ ਇਹੀ ਹੈ, ਤੁਸੀਂ ਡਿਪਲੋਮੈਟਿਕ ਪ੍ਰੈਸ਼ਰ ਕਰ ਰਹੇ ਹੋ, ਲੇਕਿਨ ਹੁਣ ਚਾਈਨਾ ਨੂੰ ਵੀ ਸੂਟ ਕਰਦਾ ਹੈ ਵੀ ਜੇ ਅਮਰੀਕਾ ਦੀ ਹੇਠੀ ਹੁੰਦੀ ਹੈ। ਰਸ਼ੀਆ ਤੱਕ ਇਸ ਹੱਦ ਤੱਕ ਚਲਾ ਗਿਆ। ਇੱਕ ਬੜੀ ਐਕਸਕਲੂਸਿਵ ਸਟੋਰੀ ਜਿਹੜੀ ਇੰਟਰਨੈਸ਼ਨਲੀ ਅੱਜ ਆਈ ਹੈ, ਰਸ਼ੀਆ ਇਜ਼ ਸ਼ੇਅਰਿੰਗ ਸੈਟੇਲਾਈਟ ਇਮੇਜਰੀ ਐਂਡ ਡਰੋਨ ਟੈਕਨੋਲੋਜੀ ਵਿਦ ਈਰਾਨ। ਹੁਣ ਪ੍ਰੈਜ਼ੀਡੈਂਟ ਟਰੰਪ ਰਸ਼ੀਆ ਦੇ ਪੁੱਤੇ ਨਾਲ ਗੱਲ ਕਰਦੇ ਨੇ ਕਿ ਸ਼ਾਇਦ ਉਹ ਇਹਨੂੰ ਜਿਹੜਾ ਕਿਸੇ ਠੀਕ ਪਾਸੇ ਮੋੜਨ 'ਚ ਮਦਦ ਕਰੇ, ਤੇ ਰਸ਼ੀਆ ਜਿਹੜਾ ਉਹ ਸੈਟੇਲਾਈਟ ਇਮੇਜਰੀ ਔਰ ਡਰੋਨ ਟੈਕਨੋਲੋਜੀ ਸਾਂਝੀ ਕਰ ਰਿਹਾ। ਦੂਸਰੇ ਪਾਸੇ ਜਿਹੜੀ ਅਮਰੀਕਾ ਦੀ ਹੋਪ ਸੀ ਕਿ ਵੀ ਅਸੀਂ ਨਾਰਥ ਇਰਾਕ ਦੇ ਕੁਰਦ ਔਰ ਈਰਾਨ ਦੇ ਵਿੱਚ ਵੀ ਜਿਹੜੇ ਕੁਰਦ ਅੱਡ ਨੇ ਔਰ ਬਲੋਚ ਨੇ ਉਹ ਖੜੇ ਹੋ ਜਾਣਗੇ, ਆਰਮਡ ਸਟਰਗਲ ਸ਼ੁਰੂ ਹੋ ਜਾਏਗੀ, ਈਰਾਨ ਦਾ ਦੀ ਜਿਹੜੀ ਹੈ ਫਰੈਗਮੈਂਟੇਸ਼ਨ ਹੋਏਗੀ, ਉਹ ਵੀ ਜਿਹੜਾ ਪੈਂਤੜਾ ਕਾਮਯਾਬ ਨਹੀਂ ਹੈ। ਕੁਰਦ ਸੀ ਕਿ ਡੈਮੋਕ੍ਰੈਟਿਕ ਈਰਾਨ ਵੀ ਡੂ ਨਾਟ ਫਾਈਟ ਅਦਰ ਪਾਵਰਸ ਵਾਰ ਸੇ ਇਰਾਨੀਅਨ ਕੁਰਦਿਸ਼ ਪਾਰਟੀ। ਹੁਣ ਜਿਹੜੀ ਈਰਾਨ ਦੀ ਆਪਣੀ ਕੁਰਦਿਸ਼ ਪਾਰਟੀ ਦੀ ਲੀਡਰ ਹੈ ਉਹਨੇ ਬੜਾ ਕਲੀਅਰਲੀ ਜਿਹੜਾ ਉਹ ਪੇਮਨ ਵਿਆਨ ਉਹਦਾ ਨਾਂ ਹੈ, ਵੀ ਡੂ ਨਾਟ ਐਕਟ ਅਕੋਰਡਿੰਗ ਟੂ ਅਦਰਸ ਪਾਵਰਸ, we ourselves will do what is necessary and we will make it necessary decisions accordingly। ਉਹਨਾਂ ਨੇ ਕਿਹਾ ਜੀ ਅਸੀਂ ਦੂਸਰਿਆਂ ਦੀ ਲੜਾਈ ਨਹੀਂ ਲੜਦੇ, ਕਿਉਂਕਿ ਇਸ ਵੇਲੇ ਇਰਾਨੀਆਂ ਨੂੰ ਆਪਣਾ ਇਹਦੇ ਬਾਵਜੂਦ ਕਿ ਕੁਰਦਾਂ ਨੂੰ ਇਹ ਲੱਗਦਾ ਵੀ ਸਾਡੇ ਨਾਲ ਧੱਕਾ, ਉਹ ਕਹਿੰਦੇ ਵੀ ਅਸੀਂ ਵਿਦਨ ਸਿਸਟਮ ਲੜਾਂਗੇ, ਅਸੀਂ ਕਿਸੇ ਦੀ ਬਿਡਿੰਗ ਦੇ ਉੱਤੇ ਨਹੀਂ। ਤੇ ਜਿਹੜੇ ਨਾਰਦਰਨ ਇਰਾਕ ਦੇ ਨੇ ਉਹਨਾਂ ਨੇ ਕਿਹਾ US attitude to the Kurdish question reflects colonial mindset, says ਨੀਲੂਫਰ KOC। ਇਹ ਕੁਰਦਿਸਤਾਨ ਨੈਸ਼ਨਲ ਕਾਂਗਰਸ ਦੀ ਸਪੋਕਸਪਰਸਨ ਹੈ। ਉਹਨੇ ਕਿਹਾ ਦਾ US made the proposal about Kurdish fighters without broader consultation with the Kurds, ਕਿ ਸਾਡੇ ਨਾਲ ਤਾਂ ਕੋਈ ਗੱਲ ਵੀ ਨਹੀਂ ਹੋਈ ਔਰ ਇਸ ਸਾਰੇ ਨੂੰ ਇਵੇਂ ਹੋ ਰਿਹਾ ਜਿਵੇਂ ਅਸੀਂ ਇਹਨਾਂ ਦੇ ਜਿਹੜੇ ਆ ਉਹ ਅਮਰੀਕਾ ਦੇ ਦੀ ਬੌਂਡਡ ਲੇਬਰ ਹੋਈ ਹੈ। ਇਹ ਉਹਦਾ ਜਿਸਟ ਹੈ। ਹੁਣ ਦੂਸਰਾ ਐਲਾਈ ਜਿਹਦੇ ਤੇ ਅਮਰੀਕਾ ਨੂੰ ਲੱਗਦਾ ਸੀ ਭਾਰਤ, ਉਹ ਵੀ ਬੜੇ ਨੇਵੀ ਦੇ ਸ਼ਿਪ ਕਦੇ ਇੱਧਰ ਘੁਮਾ ਰਹੇ ਨੇ ਕਦੇ ਉੱਧਰ ਘੁਮਾ ਰਹੇ ਨੇ, ਉਹਨਾਂ ਨੂੰ ਵੀ ਈਰਾਨ ਨੇ ਟਿਕਾਣੇ ਲਾਇਆ। ਉਹਨਾਂ ਨੂੰ ਕਿਹਾ ਕਿ ਜੀ ਜਿਹੜੇ 2 ਤਾਂ ਉਹਨਾਂ ਨੇ ਜਾਣ ਦਿੱਤੇ ਉਹਨਾਂ ਦੇ ਇੰਡੀਆ 'ਚ। ਹੁਣ ਉਹਨਾਂ ਨੇ ਕਿਹਾ ਜੀ 3 ਟੈਂਕਰ ਜਿਹੜੇ ਸਾਡੇ ਫੜੇ ਨੇ ਤੁਸੀਂ ਫਰਵਰੀ ਮਹੀਨੇ ਦੇ ਉਹ ਛੱਡੋ, ਔਰ ਕੱਲੇ ਮੁੱਦੇ ਦੇ ਉੱਤੇ। ਔਰ ਜਿਹੜਾ ਇੱਕ ਵਾਰ ਇਕਨੋਮਿਕਲ ਹਰਟ ਕਰਨ ਵਾਲਾ ਲੌਂਗ ਟਰਮ ਹੋ ਸਕਦਾ ਹੈ, ਉਹ ਈਰਾਨ ਨੇ ਕਿਹਾ ਕਿ ਵੀ ਇੱਥੋਂ ਅਸੀਂ ਕੋਈ ਰੋਕਾਂਗੇ ਨਹੀਂ, ਜਾਣ ਦਿਆਂਗੇ, ਪਰ ਤੁਹਾਨੂੰ ਫੀ ਪੇ ਕਰਨੀ ਪਏਗੀ ਔਰ ਉਹ ਫੀ ਵੀ ਯੈਨ ਦੇ ਵਿੱਚ ਕਰਨੀ ਪਏਗੀ। ਹੁਣ ਯੈਨ ਚਾਈਨੀਜ਼ ਕਰੰਸੀ ਹੈ।
ਹੁਣ ਇਸ ਵੇਲੇ ਜਦੋਂ ਤੋਂ ਅਸੀਂ ਇਕਨੋਮਿਕਸ ਨੂੰ ਜੇ ਸਮਝਣ ਦੀ ਕੋਸ਼ਿਸ਼ ਕਰੀਏ ਤੇ ਡਾਲਰ ਜਿਹੜੀ ਹੈ ਇੰਟਰਨੈਸ਼ਨਲ ਕਰੰਸੀ ਹੈ ਬਿਲਕੁਲ ਔਰ ਜੇ ਜਿਹੜੀ ਬ੍ਰਿਕਸ ਹੈ ਔਰ ਜਿਸ ਕਰਕੇ ਬ੍ਰਿਕਸ ਨੂੰ ਪ੍ਰੈਜ਼ੀਡੈਂਟ ਟਰੰਪ ਬਹੁਤ ਸਭ ਤੋਂ ਖਤਰਨਾਕ ਸਮਝਦੇ ਨੇ ਐਂਡ ਰਾਈਟਲੀ ਸੋ, ਉਹ ਜਿਹਦੇ 'ਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਸਾਊਥ ਅਫਰੀਕਾ, ਪਰ ਹੁਣ ਉਹਦੇ 'ਚ 11 ਮੈਂਬਰ ਨੇ ਬ੍ਰਿਕਸ ਦੇ। ਉਹਨਾਂ ਦੇ ਵਿੱਚ ਈਰਾਨ ਵੀ ਹੈ, UAE ਵੀ ਹੈ, ਇੰਡੀਆ ਚੇਅਰਮੈਨ ਹੈ ਬ੍ਰਿਕਸ ਦਾ। ਇਸ ਸਾਲ ਦੇ ਐਂਡ 'ਚ ਜਿਹੜੀ ਬ੍ਰਿਕਸ ਦੀ ਕਾਨਫਰੰਸ ਹੈ ਉਹ ਦਿੱਲੀ 'ਚ ਹੋਣੀ ਹੈ। ਹੁਣ ਇੰਡੀਆ ਉਹੀ ਦੋ ਬੇੜੀਆਂ 'ਚ ਪੈਰ ਰੱਖਣ ਵਾਲਾ ਔਰ ਅਨਰਿਲਾਇਬਲ, ਇਹ ਅਮਰੀਕਾ ਦੇ ਐਕਸਪਰਟ ਕਹਿ ਰਹੇ ਨੇ। ਉਹਨਾਂ ਨੂੰ ਕਿਹਾ ਜੀ ਈਰਾਨ ਦੀ ਕੀ ਪੋਜੀਸ਼ਨ ਹੈ, ਸਮਝ ਆ ਸਕਦਾ ਹੈ। ਚਾਈਨਾ ਦੀ ਵੀ ਇੰਡੀਆ ਇਜ਼ ਏ ਮੋਸਟ ਅਨਰਿਲਾਇਬਲ, ਨਾ ਉਹ ਪਾਰਟਨਰ ਹੈ, ਨਾ ਉਹ ਦੋਸਤ ਹੈ, ਨਾ ਉਹ ਚੱਜ ਨਾਲ ਕੋਈ ਦੁਸ਼ਮਣ ਬਣ ਸਕਦਾ। ਸੋ ਇਹ ਜਿਹੜਾ ਪਾਰਟ, ਔਰ ਇੰਡੀਆ ਕਹਿ ਰਿਹਾ ਜੈ ਸ਼ੰਕਰ ਹੇਲਸ ਟਾਕਸ ਵਿਦ ਈਰਾਨ ਟੂ ਓਪਨ ਸਟੇਟ ਆਫ ਹਾਰਮੂਜ਼, ਸੇਜ਼ no blanket arrangement for Indian flagships। ਹੁਣ ਇਹ ਜੈ ਸ਼ੰਕਰ ਨੇ ਵੀ ਕਹਿ ਦਿੱਤਾ ਵੀ ਸਾਨੂੰ ਕੋਈ ਉਹਨਾਂ ਨੇ, ਅਸੀਂ ਜੇ ਗੱਲਬਾਤ ਕੀਤੀ ਹੈ ਤੇ ਇਹ ਨਹੀਂ ਹੈ ਵੀ ਉਹਨਾਂ ਨੇ ਜਿਹੜਾ ਬਲੈਂਕ ਚੈੱਕ ਦੇ ਦਿੱਤਾ ਵੀ ਤੁਸੀਂ ਆਪਣੇ ਜਹਾਜ਼ ਇੱਥੋਂ ਕੱਢ ਲਓ। ਔਰ ਉਹਨੇ ਹੁਣ ਇੰਡੀਆ ਵੀ ਕਹਿ ਰਿਹਾ ਜੀ ਗੱਲਬਾਤ ਹੋਣੀ ਚਾਹੀਦੀ ਹੈ। ਬ੍ਰਿਕਸ ਦੇ ਹਵਾਲੇ ਨਾਲ ਕਹਿ ਰਹੇ ਨੇ ਕਿ ਭਾਈ ਅਸੀਂ ਜਿਹੜਾ ਉਹ ਗੱਲਬਾਤ ਕਰ ਰਹੇ ਹਾਂ, ਜਿਹੜਾ ਇੰਡੀਆ ਫੈਸਿਲੀਟੇਟਿੰਗ ਨੈਗੋਸ਼ੀਏਸ਼ਨਸ ਵਿਦ ਇਨ ਬ੍ਰਿਕਸ ਔਨ ਵੈਸਟ ਏਸ਼ੀਆ ਕਨਫਲਿਕਟ। ਜੈਸਵਾਲ ਉਹਨਾਂ ਦਾ ਫੋਰਨ ਅਫੇਅਰਸ ਦਾ ਕਹਿ ਰਿਹਾ ਜੀ ਅਸੀਂ ਬ੍ਰਿਕਸ ਵਾਲਿਆਂ ਨਾਲ ਕੰਸਲਟੇਸ਼ਨ ਕਰ ਰਹੇ ਹਾਂ, ਪਰ ਇਨ ਦਾ ਐਂਡ ਇਹ ਹੋਣਾ ਵੀ ਇੰਡੀਆ ਨੂੰ ਬ੍ਰਿਕਸ ਚੋਂ ਵੀ ਉਹਨਾਂ ਨੇ ਕੱਢ ਦੇਣਾ। ਅਮਰੀਕਾ ਨੇ ਵੀ ਦੇਖ ਲਿਆ ਵੀ ਇਹਨਾਂ ਦੇ ਪੱਲੇ ਕੁਝ ਨਹੀਂ ਹੈ, ਇਹ ਤਾਂ ਆਪਣੇ ਆਪ ਨੂੰ ਡਿਫੈਂਡ ਕਰਨ ਦੇ ਸਮਰੱਥ ਨਹੀਂ ਨੇ। ਔਰ ਚਾਈਨਾ ਨੇ ਬੜਾ ਪੋਲਾਈਟਲੀ ਇਹ ਸਾਰੇ ਦੇ ਉੱਤੇ ਕਿਹਾ ਵਿਲ ਪ੍ਰੋਵਾਈਡ ਹਿਊਮੈਨੀਟੇਰੀਅਨ ਅਸਿਸਟੈਂਸ ਟੂ ਈਰਾਨ, ਵੈਸਟ ਏਸ਼ੀਆ ਨੇਸ਼ਨਸ। ਈਰਾਨ ਨੂੰ ਵੀ ਅਸੀਂ ਇਨਸਾਨੀ ਮਦਦ ਕਰਾਂਗੇ ਤੇ ਵੈਸਟ ਏਸ਼ੀਅਨ ਜ਼ਾਹਰ ਹੈ UAE ਤੇ ਫਲਾਣਾ ਟਿਮਕਾ ਇਹ ਸਾਰੇ ਦਾ। ਪਰ ਇਹ ਸਾਰੇ ਦੇ ਵਿੱਚ ਅਸੀਂ ਇਹ ਦੇਖ ਰਹੇ ਹਾਂ ਕਿ ਬਾਡੀ ਲੈਂਗੁਏਜ ਪ੍ਰੈਜ਼ੀਡੈਂਟ ਟਰੰਪ ਜਿਵੇਂ ਮੀਡੀਆ ਨੂੰ ਫੇਸ ਕਰਦੇ ਨੇ, ਉਹਨਾਂ ਨੂੰ ਕੋਈ ਆ ਜਿਹੜਾ ਉੱਥੇ ਵਿਸ਼ਵ ਗੁਰੂ ਬੈਠਾ ਹੈ ਨਰਿੰਦਰ ਮੋਦੀ, 2014 ਤੋਂ 2026 ਤੱਕ ਇਹਨਾਂ 12 ਸਾਲਾਂ 'ਚ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ। ਪ੍ਰੈਜ਼ੀਡੈਂਟ ਟਰੰਪ ਜੋ ਵੀ ਉਹਨਾਂ ਦੇ ਮਾਈਂਡ 'ਚ ਹੈ ਜਾਂ ਜਿਵੇਂ ਵੀ ਉਹਨਾਂ ਦਾ ਹੈ, ਉਹ ਜਹਾਜ਼ ਚੜ੍ਹਦੇ ਵੀ, ਉਤਰਦੇ ਵੀ, ਓਵਲ ਆਫਿਸ 'ਚ ਵੀ, ਕਈ ਵਾਰੀ ਦਿਨ 'ਚ 4-4 ਵਾਰ ਪ੍ਰੈਸ ਨੂੰ, ਕਈ ਵਾਰੀ 1 to 1 ਫੌਕਸ ਨਿਊਜ਼ ਜਾਂ ਨਿਊਯਾਰਕ ਟਾਈਮਸ ਜਾਂ ਦੂਜਾ ਫੇਕ ਨਿਊਜ਼ ਵੀ ਕਹਿ ਦਿੰਦੇ ਨੇ। ਲੇਕਿਨ ਮੈਨੂੰ ਇਹ ਨਜ਼ਰ ਆ ਰਿਹਾ ਵੀ ਅੱਜ ਕੱਲ੍ਹ ਉਹ ਕਾਫੀ ਅਨਈਜ਼ੀ ਨੇ, ਕਿਉਂਕਿ ਇੱਕ ਪਾਸੇ ਜਿਸ ਕਿਸਮ ਦਾ ਉਹਨਾਂ ਨੂੰ ਇਜ਼ਰਾਈਲ ਨੇ ਜੋ ਦਿਖਾਇਆ, ਬੇਸ਼ੱਕ ਉਹਨਾਂ ਦੇ ਆਪਣੇ ਇੰਟੈਲੀਜੈਂਸ ਔਰ ਦੂਸਰਿਆਂ ਦੀ ਡਿਫਰੈਂਟ ਓਪੀਨੀਅਨ ਵੀ ਹੋਏ, ਇਨਕਲੂਡਿੰਗ ਉਹਨਾਂ ਦੇ ਆਪਣੇ ਵਾਈਸ ਪ੍ਰੈਜ਼ੀਡੈਂਟ ਦੇ, ਫਿਰ ਉਹਨਾਂ ਨੂੰ ਲੱਗਦਾ ਕਿ ਭਾਈ ਇਹ ਜਿਹੜੇ ਸਾਡੇ ਸਹਿਯੋਗੀ ਜਾਂ ਜਿਨ੍ਹਾਂ ਦੇ ਲਈ ਅਮਰੀਕਾ ਨੇ ਕਿੰਨਾ ਕੁਛ ਕੀਤਾ, ਇਹ ਵੀ ਅੱਜ ਸਾਡੇ ਨਾਲ ਨਹੀਂ ਖਲੋਤੇ। ਸੋ ਕੁੱਲ ਮਿਲਾ ਕੇ ਇਹ ਕੋਈ ਬਹੁਤਾ ਪਲੇਜ਼ੈਂਟ ਸਿਨੈਰੀਓ ਨਹੀਂ ਹੈ, ਪਰ ਅਸੀਂ ਤਾਂ ਇਹ ਅਰਦਾਸ ਕਰ ਸਕਦੇ ਹਾਂ ਕਿ ਭਾਈ ਜਿੱਥੇ ਵੀ ਬੇਮਤਲਬ ਤਬਾਹੀ ਹੋ ਰਹੀ ਹੋਏ ਇਨਸਾਨੀ ਜ਼ਿੰਦਗੀਆਂ ਦੀ, ਜਾਂ ਜਿਹੜਾ ਜਿੱਥੇ ਵੀ ਜੇ ਹਸਪਤਾਲ, ਸਕੂਲ ਦੂਜੇ ਪ੍ਰਭਾਵਿਤ ਹੁੰਦੇ ਨੇ, ਇਜ਼ਰਾਈਲ ਦਾ ਆਪਣਾ ਏਜੰਡਾ, ਔਰ ਉੱਥੇ ਵੀ ਆਮ ਲੋਕ ਹੁਣ ਆਲਮੋਸਟ 70-80% ਇਜ਼ਰਾਈਲੀ ਤੇ ਜਿਹੜੇ ਨੇ ਬੰਕਰਸ ਦੇ ਵਿੱਚ ਹੀ ਸਾਇਰਨ ਵੱਜ ਰਹੇ ਨੇ, ਜਾ ਰਹੇ ਨੇ, ਉਹਨਾਂ ਦਾ ਵੀ ਜਿਹੜੀ ਇਹ ਤਕਲੀਫ ਹੈ ਇਹਦਾ ਕੋਈ ਨਾ ਕੋਈ ਹੱਲ ਜਿਹੜਾ ਹੈ ਉਹ ਨਿਕਲਣਾ ਚਾਹੀਦਾ ਹੈ। ਅਨਫੋਰਚੂਨੇਟਲੀ UN ਸਿਕਿਉਰਿਟੀ ਕਾਉਂਸਲ ਜਾਂ UN ਤਾਂ ਇਸ ਵੇਲੇ ਆਲਮੋਸਟ ਇਰਰੈਲੇਵੈਂਟ ਵਾਂਗ ਹੀ ਹੈ। ਸੋ ਪ੍ਰੈਜ਼ੀਡੈਂਟ ਟਰੰਪ ਦੇ ਕੋਲ ਕਰੇਜ ਵੀ ਹੈ ਕਿ ਜਦੋਂ ਉਹਨਾਂ ਨੂੰ ਇਹ ਲੱਗੇ ਕਿ ਵੀ ਕੋਈ ਸਟਾਪ ਕਰਨਾ ਹੈ ਤੇ ਉਹ ਇਸ ਸਾਰੇ ਚੋਂ ਕੋਈ ਨਾ ਕੋਈ ਹੱਲ ਤਲਾਸ਼ ਸਕਦੇ ਨੇ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Longland City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਆ ਵੀਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਵੀਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਈਰਾਨ ਦੇ ਖਿਲਾਫ ਜੰਗ ਨੂੰ ਲੈ ਕੇ ਅਮਰੀਕਨ ਜਨਤਾ ਵੀ ਦੋ ਖੈਮਿਆਂ ਵਿੱਚ ਵੰਡੀ ਹੋਈ ਹੈ। ਬਹੁ ਗਿਣਤੀ ਅਮਰੀਕਨ ਇਸ ਨੂੰ ਇਜ਼ਰਾਈਲ ਦੀ ਜੰਗ ਸਮਝਦੇ ਹਨ, ਜੋ ਕਿ ਉਹਨਾਂ ਅਨੁਸਾਰ ਅਮਰੀਕਾ ਦੇ ਹਿੱਤ ਵਿੱਚ ਨਹੀਂ ਹੈ।
ਅੱਜ ਨੈਸ਼ਨਲ ਕਾਊਂਟਰ ਟੈਰਰਿਜ਼ਮ ਦੇ ਡਾਇਰੈਕਟਰ ਜੋਸਫ ਕੈਂਟ ਨੇ ਇਸ ਮੁੱਦੇ ਤੇ ਅਸਤੀਫਾ ਦੇ ਦਿੱਤਾ ਹੈ ਔਰ ਪੋਪ ਵੱਲੋਂ ਵੀ ਫੌਰਨ ਜਿਹੜੀ ਜੰਗਬੰਦੀ ਕਰਨ ਲਈ ਅਪੀਲ ਕੀਤੀ ਗਈ ਹੈ ਤਾਂ ਕਿ ਹੋਰ ਇਨਸਾਨਾਂ ਦੇ ਘਾਣ ਤੇ ਤਬਾਹੀ ਨੂੰ ਜਿਹੜਾ ਰੋਕਿਆ ਜਾ ਸਕੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋਚੀ ਜਾਵਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿੱਥੇ ਈਰਾਨ ਦੇ ਖਿਲਾਫ ਜੰਗ ਨੂੰ ਲੈ ਕੇ ਸਿੱਖ ਕੌਮ ਦੇ ਵਿੱਚ ਵੀ ਦੋ ਕਾਊਂਟਰ ਕਰੰਟ ਨੇ ਜਿਨ੍ਹਾਂ ਦਾ ਜ਼ਿਕਰ ਅਸੀਂ ਕੱਲ੍ਹ ਦੇ ਆਪਣੇ ਜ਼ੂਮ ਵਿਚਾਰ ਚਰਚਾ ਦੇ ਵਿੱਚ ਵੀ ਕੀਤਾ ਸੀ ਕਿ ਇੱਕ ਪਾਸੇ ਸਾਡੇ ਉਹ ਵੀਰ ਜਿਹੜੇ ਸਮਝਦੇ ਨੇ ਕਿ ਜਦੋਂ ਅਸੀਂ ਨਵੇਂ ਵਰਲਡ ਆਰਡਰ ਨਿਊ ਮੈਪ ਮੇਕਿੰਗ ਦੀ ਗੱਲ ਕਰ ਰਹੇ ਹਾਂ ਔਰ ਉਸ ਖਿੱਤੇ ਦੇ ਵਿੱਚ ਜਿੱਥੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ 6-7 ਸਟੇਟਸ ਜਿਹੜੀਆਂ UAE ਜਾਂ ਕਤਰ ਔਰ ਸਾਊਦੀ ਅਰੇਬੀਆ ਔਰ ਸੀਰੀਆ ਔਰ ਦੂਸਰੀਆਂ ਸਾਰੀਆਂ ਜਿਹੜੀਆਂ ਅਮਰੀਕਾ ਦੇ ਪ੍ਰਭਾਵ ਵਾਲੀਆਂ ਸੀ, ਕਿਉਂਕਿ ਇਸ ਵੇਲੇ ਜਦੋਂ ਕਿ ਈਰਾਨ ਨੇ ਆਪਣਾ ਇਹਨਾਂ ਸਾਰਿਆਂ ਦੇ ਖਿਲਾਫ ਹੀ ਆਪਣਾ ਫਰੰਟ ਖੋਲ੍ਹਿਆ ਤੇ ਉਹਨਾਂ 'ਚ ਇੰਨਾ ਹੌਸਲਾ ਵੀ ਨਹੀਂ ਹੈ ਬਹੁਤਿਆਂ 'ਚ ਕਿ ਵੀ ਉਹ ਕਾਊਂਟਰ ਵਾਰ ਦਾ ਐਲਾਨ ਕਰਨ ਈਰਾਨ ਦੇ ਖਿਲਾਫ। ਫਿਰ ਇਸੇ ਤਰ੍ਹਾਂ ਜਿਵੇਂ ਭਾਰਤ ਜਿਹੜਾ ਉਹ ਦੌੜਿਆ ਦੋਨੋਂ ਪਾਸਿਓਂ ਹੀ ਔਰ ਖ਼ਾਸ ਤੌਰ 'ਤੇ ਅਮਰੀਕਾ ਵੱਲੋਂ ਵੀ ਕੋਈ ਵਾਰਸ਼ਿਪ ਦੇ ਕੇ ਸਟ੍ਰੇਟ ਆਫ ਹਾਰਮੂਜ਼ ਖੁਲਾਉਣਾ ਤਾਂ ਦੂਰ ਦੀ ਗੱਲ ਹੈ, ਉਹ ਤਾਂ ਆਪ ਦਬਕਿਆ ਬੈਠਾ ਹੈ। ਸੋ ਉਹ ਜਿਹੜਾ ਇਹ ਸਾਰੇ ਦੇ ਵਿੱਚ ਸਿੱਖ ਫੈਕਟਰ ਕਿਤੇ ਨਾ ਕਿਤੇ ਇਨ ਫਿਊਚਰ ਜਿਹੜਾ ਉਸ ਨੂੰ ਕਾਊਂਟ ਕਰਨ ਦੀ ਗੱਲ ਹੋ ਰਹੀ ਹੈ। ਇਹ ਇੱਕ ਵਿਊ ਪੁਆਇੰਟ ਹੈ। ਦੂਸਰੇ ਇਹ ਸਮਝਦੇ ਨੇ ਕਿ ਵੀ ਕਿਉਂਕਿ ਜਿਸ ਕਿਸਮ ਦੀ ਇਜ਼ਰਾਈਲ ਔਰ ਭਾਰਤ ਦੀ ਨੇੜਤਾ ਹੈ ਮੋਸਾਦ ਔਰ ਰਾਹ ਦੀ, ਔਰ ਜਿਵੇਂ ਮੋਦੀ ਔਰ ਨੇਤਨਯਾਹੂ ਔਰ ਦੋਵਾਂ ਦੇ ਏਜੰਡੇ ਦੇ ਵਿੱਚ ਜੋ ਕੁਛ ਪੰਜਾਬ ਦੇ ਵਿੱਚ ਵੀ ਪਹਿਲਾਂ ਹੋਇਆ ਔਰ ਹੁਣ ਕਸ਼ਮੀਰ ਦੇ ਵਿੱਚ ਹੋ ਰਿਹਾ ਹੈ, ਜਾਂ ਜਿਵੇਂ ਮੋਦੀ ਔਰ ਨੇਤਨਯਾਹੂ ਇਹਨਾਂ ਦੀ ਸਾਂਝ ਹੈ, ਇਹ ਸਾਡੇ ਲਈ ਮਾਰੂ ਹੈ ਕੰਬੀਨੇਸ਼ਨ। ਬੇਸ਼ੱਕ ਐਜ਼ ਅਮਰੀਕਾ ਦੇ ਨਾਲ ਸਾਡੀਆਂ ਹਮਦਰਦੀਆਂ ਹੀ ਨਹੀਂ, ਲਾਇਲਟੀ ਹੈ ਮੁਕੰਮਲ, ਲੇਕਿਨ ਇਸ ਸਾਰੇ ਚੋਂ ਕਿਉਂਕਿ ਇਹ ਵਾਰ ਅਮਰੀਕਾ ਦੀ ਨਹੀਂ ਹੈ, ਇਹ ਵਾਰ ਇਜ਼ਰਾਈਲ ਦੀ ਹੈ, ਜਿੱਥੇ ਅਸੀਂ ਅਮਰੀਕਾ ਨਾਲ ਯਕਜਹਿਤੀ ਦਾ ਇਜ਼ਹਾਰ ਕਰਦੇ ਹਾਂ ਉੱਥੇ ਸਾਨੂੰ ਆਪਣਾ ਇਹ ਕੰਸਰਨ ਵੀ ਸ਼ੋਅ ਕਰਨਾ ਹੋਏਗਾ ਕਿ ਭਾਈ ਇਨ ਦਾ ਐਂਡ ਆਫ ਦਾ ਡੇ ਜੋ ਕੁਛ ਜਦੋਂ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਵੀ ਜਿਹੜੀ ਸਾਰੀ ਨੀਤੀ ਹੈ, ਹੁਣ ਇਹਦੇ 'ਚ ਕੋਈ ਭੁਲੇਖਾ ਨਹੀਂ ਹੈ ਕਿ ਮੋਸਾਦ ਕਿਸ ਕਦਰ ਹਾਵੀ ਰਿਹਾ ਇੰਦਰਾ ਗਾਂਧੀ ਦੇ ਵੇਲੇ ਵੀ, ਲੇਕਿਨ ਮੋਦੀ ਨੇ ਤਾਂ ਬਿਲਕੁਲ ਹੀ ਸਾਰਾ ਉਹੀ ਮਾਡਲ ਜੋ ਪੰਜਾਬ 'ਚ ਵੀ ਕਰਨ ਜਾ ਰਹੇ ਨੇ, ਡੈਮੋਗ੍ਰਾਫੀ ਚੇਂਜ ਔਰ ਡਾਇਰੈਕਟ ਔਰ ਇਹ ਵੀ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਾਹਰਲੇ ਮੁਲਕਾਂ 'ਚ ਆ ਕੇ ਇਸ ਖਾਲਿਸਤਾਨੀ ਐਕਟਿਵਿਸਟ ਨੂੰ ਟਾਰਗੇਟ ਕਰਨਾ, ਇਹ ਬਿਫੋਰ ਬੇਸ਼ੱਕ ਰਾਤ ਦੀ ਵੱਡੇ ਲੈਵਲ ਤੇ ਜਿਵੇਂ ਏਅਰ ਇੰਡੀਆ ਦਾ ਹਾਦਸਾ ਦੂਜਾ ਤੀਜਾ ਕਰਵਾਇਆ, ਪਰ ਇਹ ਤਾਂ ਪਹਿਲਾਂ ਨਹੀਂ ਸੀ, ਇਹ ਤਾਂ ਸਿਰਫ ਮੋਸਾਦ ਦੀ ਬਦੌਲਤ ਹੈ। ਔਰ ਇਹ ਜਿਹੜੇ ਨੇ ਇਸ ਲਈ ਉਹਨਾਂ ਦਾ ਇਹ ਖਿਆਲ ਹੈ ਵੀ ਸਾਨੂੰ ਦੋਨਾਂ ਨੂੰ ਅੱਡ ਕਰਕੇ ਦੇਖਣਾ ਚਾਹੀਦਾ ਹੈ। ਇਜ਼ਰਾਈਲ ਔਰ ਭਾਰਤ ਅਲਟੀਮੇਟਲੀ ਇੱਕੋ ਹੀ ਥੈਲੀ ਦੇ ਚੱਟੇ ਵੱਟੇ ਨੇ ਔਰ ਅਮਰੀਕਾ 'ਚ ਸਾਡਾ ਹਿੱਤ ਔਰ ਇੰਟਰਸਟ ਹੈ ਔਰ ਉਹ ਹੋਣਾ ਚਾਹੀਦਾ ਹੈ। ਲੇਕਿਨ ਈਵਨ ਅਮਰੀਕਨ ਜਨਤਾ ਵੀ, ਔਰ ਇਸ ਵੇਲੇ ਕਈ ਜਿਹੜੇ ਪੋਲਸ ਨੇ ਉਹਨਾਂ ਦੇ ਵਿੱਚ ਤਾਂ 80% ਵਰਸਸ 20% ਹੈ ਕਿ 80% ਦੀ ਇਸ ਹੱਕ 'ਚ ਨਹੀਂ ਨੇ। ਇਹ ਨਹੀਂ ਹੈ ਕਿ ਵੀ ਕੋਈ ਈਰਾਨ ਕੋਈ ਆਈਡੀਅਲ ਕੋਈ ਰੋਲ ਮਾਡਲ ਸਟੇਟ ਹੈ ਜਿਹਦੀ ਉਹ ਤਾਰੀਫ ਕਰਦੇ ਨੇ, ਪਰ ਉਹ ਸਮਝਦੇ ਨੇ ਕਿ ਅਮਰੀਕਾ ਦੇ ਸਿੱਧੇ ਹਿੱਤ ਇਹਦੇ ਨਾਲ ਕੋਈ ਪ੍ਰਭਾਵਿਤ ਨਹੀਂ ਸੀ ਹੁੰਦੇ, ਜਾਂ ਇਜ਼ਰਾਈਲ ਦੇ ਲਈ ਤਾਂ ਉਹ ਉਹਨਾਂ ਦਾ ਗ੍ਰੇਟਰ ਇਜ਼ਰਾਈਲ ਜਾਂ ਆਪਣਾ ਡ੍ਰੀਮ ਹੋਏਗਾ, ਲੇਕਿਨ ਇਹ ਅਮਰੀਕਾ ਦੀ ਜੰਗ ਨਹੀਂ ਹੈ ਜਿਸ ਮੌਕੇ ਦੇ ਉੱਤੇ ਇਸ ਦੇ ਵਿੱਚ ਅਮਰੀਕਾ ਫਸਿਆ। ਔਰ ਇਸ ਦੇ ਵਿੱਚ ਹੀ ਜਿਵੇਂ ਅਸੀਂ ਕਿਹਾ ਵੀ ਜਿਹੜਾ ਮੇਕ ਅਮਰੀਕਾ ਗ੍ਰੇਟ ਅਗੇਨ ਦੀ ਲੌਬੀ, ਜਿਹਨਾਂ 'ਚ ਜਿਹੜਾ ਹੁਣ ਟੱਕਰ ਕਾਰਲਸਨ ਵਰਗਾ ਜਿਹੜਾ ਰਾਈਟ ਹੈਂਡ ਮੈਨ ਰਿਪਬਲਿਕਨ ਕਨਵੈਨਸ਼ਨ ਵੇਲੇ ਮੇਨ ਸਪੀਕਰ ਔਰ ਪ੍ਰੈਜ਼ੀਡੈਂਟ ਟਰੰਪ ਦਾ ਸਭ ਤੋਂ ਵੱਡਾ ਜਿਹੜਾ ਐਡਵੋਕੇਟ, ਉਹ ਜਿਸ ਅੰਦਾਜ਼ ਦੇ ਵਿੱਚ ਆਪੋਜ਼ਿਟ ਜਿਹੜਾ ਉਹ ਭੁਗਤ ਰਹੇ ਨੇ ਔਰ ਵਿਦਨ ਵੀ ਚੱਲ ਰਿਹਾ, ਔਰ ਅੱਜ ਜਿਹੜਾ ਇੱਕ ਵੱਡਾ ਸੈਟਬੈਕ ਵੀ ਮੈਂ ਸਮਝਦਾ ਔਰ ਇਹ ਇਸ ਹੱਦ ਤੱਕ ਇਹ ਸ਼ੋਅ ਕਰਦਾ ਵੀ ਈਵਨ ਅਮਰੀਕਨ ਇੰਟੈਲੀਜੈਂਸ ਏਜੰਸੀਆਂ ਵੀ ਜਿਹੜੀਆਂ ਨੇ ਉਹਨਾਂ ਦਾ ਵੀ ਆਪਸੀ ਹਾਲਾਂ ਜਿਹੜਾ 16-17 ਇਹਨਾਂ ਦੀਆਂ ਏਜੰਸੀਜ਼ ਨੇ ਉਹਨਾਂ ਨੂੰ ਤੁਲਸੀ ਗੈਬਰਟ ਹੈਡ ਕਰਦੀ ਹੈ ਔਰ ਉਸ ਦੀ ਸਟੇਟਮੈਂਟ ਵੀ ਜਿਹੜੀ ਆ ਉਹ ਸਪੋਰਟਿਵ ਹੈ ਆਫ ਦਾ ਹੋਲ ਥਿੰਗ, ਪ੍ਰੈਜ਼ੀਡੈਂਟ ਟਰੰਪ ਦੇ ਉੱਤੇ ਭਰੋਸੇ ਦਾ ਪ੍ਰਗਟਾਵਾ। ਇਸੇ ਤਰ੍ਹਾਂ ਮਿਸਟਰ ਵੈਂਸ ਜਿਨ੍ਹਾਂ ਨੇ ਭਾਵੇਂ ਆਈਡੀਓਲੋਜੀਕਲੀ ਜਦੋਂ ਵਾਰ ਰੂਮ ਦੇ ਵਿੱਚ ਡਿਸਕਸ਼ਨ ਹੋਈ ਉਹਨਾਂ ਨੇ ਡਾਇਸੈਂਟਿੰਗ ਨੋਟ ਦਿੱਤਾ ਸੀ ਵੀ
ਇਹ ਸਾਡੀ ਜੰਗ ਨਹੀਂ ਹੈ, ਪਰ ਅੱਜ ਉਹਨਾਂ ਨੇ ਵੀ ਵੈਂਸ ਸੇਜ਼ ਹੀ ਟਰਸਟ ਟਰੰਪ ਔਨ ਵਾਰ ਵਿਦ ਇਰਾਨ ਪਲੇਸ ਡਾਊਨ ਡਿਫਰੈਂਸਿਸ। ਔਰ ਇਹ ਹੁੰਦਾ ਵੀ ਹੈ ਜਦੋਂ ਤੁਹਾਡੇ ਪ੍ਰੈਜ਼ੀਡੈਂਟ ਨੇ ਇੱਕ ਫੈਸਲਾ ਲੈ ਲਿਆ ਤੁਸੀਂ ਉਸ ਪਾਸੇ ਤੁਰਦੇ ਹੋ। ਪਰ ਇਹ ਜਿਹੜੇ ਮਿਸਟਰ ਜੋਸਫ ਕੈਂਟ ਡਾਇਰੈਕਟਰ ਨੈਸ਼ਨਲ ਕਾਊਂਟਰ ਟੈਰਰਿਜ਼ਮ ਸੈਂਟਰ ਦੇ, ਉਹਨਾਂ ਨੇ ਅੱਜ ਰਿਜ਼ਾਈਨ ਕੀਤਾ ਔਰ ਜਿਹੜਾ ਉਹਨਾਂ ਦਾ ਰੈਜ਼ਿਗਨੇਸ਼ਨ ਦਾ ਲੈਟਰ ਹੈ ਜਿਹਨੂੰ ਪਬਲਿਕ ਵੀ ਕੀਤਾ ਗਿਆ ਔਰ ਦੂਸਰਾ ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਕਿਸ ਲੈਵਲ ਦੇ ਉੱਤੇ ਜਿਹੜਾ ਹੈ ਵਿਦਨ ਵੀ ਜਿਹੜੀਆਂ ਏਜੰਸੀਆਂ ਨੇ ਉਹਨਾਂ ਦਾ ਆਪਸ ਦੇ ਵਿੱਚ ਮਤਭੇਦ ਹੈ। ਜਿਵੇਂ ਪੋਪ ਦਾ ਹਵਾਲੇ ਨਾਲ ਤੁਸੀਂ ਗੱਲ ਕੀਤੀ, ਪੋਪ ਲਿਓ ਨੇ ਇਹਨੂੰ ਐਟਰੋਸ਼ੀਅਸ ਵਾਇਲੈਂਸ ਕਿਹਾ ਇਰਾਨ ਵਾਰ ਨੂੰ ਔਰ ਸੀਜ਼ ਫਾਇਰ ਦੀ ਗੱਲ ਕੀਤੀ ਹੈ। ਔਰ ਅਸੀਂ ਸਮਝਦੇ ਹਾਂ ਹੁਣ ਜੇ ਪੋਪ ਦੀ ਗੱਲ ਕਰੀਏ ਤੇ ਪੋਪ ਲਗਭਗ ਦੁਨੀਆ ਦੇ 1 ਬਿਲੀਅਨ ਤੋਂ ਜ਼ਿਆਦਾ ਕੈਥੋਲਿਕਸ ਨੂੰ ਰਿਪਰੈਜ਼ੈਂਟ ਕਰਦਾ ਹੈ। ਅਮਰੀਕਾ ਦੀ ਪੋਪੂਲੇਸ਼ਨ ਦਾ ਵੀ ਇੱਕ ਸਾਈਜ਼ੇਬਲ ਹਿੱਸਾ ਹੈ। ਸੋ ਪੋਪ ਇਵੇਂ ਹੀ ਹੈ ਜਿਵੇਂ ਉਹਨਾਂ ਦੇ ਲਈ ਇਰਾਨੀਆਂ ਦੇ ਲਈ ਖਮੀਨਾਈ ਹੈ। ਸੋ ਇਸ ਤੋਂ ਵੀ ਜ਼ਾਹਰ ਹੁੰਦਾ ਵੀ ਧਾਰਮਿਕ ਲੈਵਲ ਦੇ ਉੱਤੇ ਇੱਕ ਪਾਸੇ ਜਿਹੜਾ ਬਾਈਬਲ ਬੈਲਟ ਦੇ ਇੱਕ ਬਲਾਕ ਹੈ ਜਿਹੜਾ ਗ੍ਰੇਟਰ ਇਜ਼ਰਾਈਲ ਬਣਾਉਣ ਨੂੰ ਬਿਬਲੀਕਲ ਪ੍ਰੋਫੈਸੀ ਦੇ ਨਾਲ ਜੋੜ ਕੇ ਸਪੋਰਟ ਕਰਦਾ ਹੈ ਕਿ ਬਈ ਤਬਾਹੀ ਹੋ ਲੈਣ ਦਿਓ ਕਿਉਂਕਿ ਇਹ ਬਾਈਬਲ 'ਚ ਲਿਖਿਆ ਹੋਇਆ ਹੈ। ਪਰ ਦੂਸਰੇ ਪਾਸੇ ਉਸੇ ਹੀ ਕ੍ਰਿਸਚੀਅਨਿਟੀ ਦੇ ਝੰਡਾ ਬਰਦਾਰ 1 ਬਿਲੀਅਨ ਤੋਂ ਜ਼ਿਆਦਾ ਲੋਕਾਂ ਦਾ ਜਿਹੜਾ ਰਿਪਰੈਜ਼ੈਂਟੇਟਿਵ ਪੋਪ ਹੈ ਉਹ ਇਸ ਨੂੰ ਡਿਕਰਾਈ ਕਰ ਰਿਹਾ ਹੈ। ਪਰ ਇਹ ਜਿਹੜਾ ਜੋਸਫ ਕੈਂਟ ਨੇ ਨੈਸ਼ਨਲ ਕਾਊਂਟਰ ਟੈਰਰਿਜ਼ਮ ਸੈਂਟਰ ਦੇ ਡਾਇਰੈਕਟਰ ਆਪਣੀ ਪ੍ਰੈਜ਼ੀਡੈਂਟ ਟਰੰਪ ਨੂੰ ਐਡਰੈਸ ਕੀਤਾ। ਉਹਨਾਂ ਨੇ ਕਿਹਾ ਆਫਟਰ ਮਚ ਰਿਫਲੈਕਸ਼ਨ I have decided to resign from my position as director of National Counter Terrorism Center effective today. ਅੱਜ ਮੈਂ ਇਸ ਨੂੰ resign ਕਰ ਰਿਹਾ। I cannot in good conscience support the ongoing war in Iran. Iran posed no imminent threat to our nation and it is clear that we started this war due to pressure from Israel and its powerful American lobby. ਜਿਹੜੀ ਗੱਲ ਅਸੀਂ ਲਗਾਤਾਰਤਾ ਨਾਲ ਕਹਿ ਰਹੇ ਹਾਂ ਇਹ ਉਹਨਾਂ ਦੇ ਕਾਊਂਟਰ ਟੈਰਰਿਜ਼ਮ ਹੈਡ ਜਿਹੜੇ ਨੇ ਉਹ ਰਿਜ਼ਾਈਨ ਕਰਨ ਲੱਗੇ ਕਹਿ ਰਹੇ ਨੇ। I support the values and foreign policies that you campaigned on in 2016, 2020, 2024, which you enacted in your first term. Until June of 2025, you understood that the wars in the Middle East were a trap that robbed America of the precious lives of our patriots and depleted the wealth and prosperity of our nation. ਹੁਣ ਇਹ ਕੋਈ ਛੋਟਾ ਮੋਟਾ ਬੰਦਾ ਨਹੀਂ ਹੈ ਮਿਸਟਰ ਕੈਂਟ, ਇਹਨਾਂ ਦੀ ਆਪਣੀ ਵਾਈਫ ਵੀ ਮਾਰੀ ਗਈ ਸੀ ਇਸ ਸਾਰੇ ਦੇ ਵਿੱਚ ਔਰ ਉਹਦਾ ਜ਼ਿਕਰ ਵੀ ਉਹਨਾਂ ਨੇ ਕੀਤਾ ਕਿ ਵੀ ਉਹਨਾਂ ਨੇ ਕਿਹਾ ਵੀ ਤੁਹਾਡੀਆਂ ਨੀਤੀਆਂ ਇਹਨਾਂ ਵਰਿਆਂ ਦੇ ਵਿੱਚ ਬਿਲਕੁਲ ਕਲੀਅਰ ਸੀ ਔਰ ਪਿਛਲੇ ਤੁਸੀਂ ਜਿਹੜਾ ਜੂਨ ਤੋਂ ਜਿਹੜਾ ਉਹ ਬਦਲਣੇ ਸ਼ੁਰੂ ਹੋਏ ਜੂਨ 2025 ਜਿਹੜੀ 12 ਡੇ ਵਾਰ ਉਹ ਵੀ ਨੈਤਨਯਾਹੂ ਖਿੱਚ ਕੇ ਲੈ ਕੇ ਗਿਆ ਟਰੰਪ ਨੂੰ ਔਰ ਲੇਕਿਨ ਰੋਕ ਦਿੱਤੀ ਟਰੰਪ ਨੇ 12 ਦਿਨਾਂ ਬਾਅਦ ਉਹਨਾਂ ਨੇ ਬਾਂਬਾਂ ਸ਼ੁਰੂ ਕਰਤੇ ਇਜ਼ਰਾਈਲ ਨੇ ਔਰ B2 ਦੂਜੇ ਤੀਜੇ ਗਏ ਬੰਬਰ ਔਰ ਉਹਨਾਂ ਨੇ ਜਿਹੜਾ ਫਾਈਨਲੀ ਟਰੰਪ ਨੂੰ ਇਨ ਯੋਰ ਫਸਟ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਇਹ ਕਿਹਾ ਕਿ ਵੀ in the first administration you understood better than any modern president how to decisively apply military power without getting us drawn into never-ending wars. You demonstrated this by killing Qasem Soleimani and by defeating ISIS. ਕਿ ਵੀ ਪਿਛਲੀ ਟਰਮ ਵੇਲੇ ਹੁਣੇ ਕਾਸਮ ਸੁਲੇਮਾਨੀ ਬਹੁਤ ਵੱਡਾ ਜਰਨੈਲ ਸੀ ਈਰਾਨ ਦਾ ਜਿਹਨੂੰ ਮਿਡਲ ਈਸਟ ਦੇ ਵਿੱਚ ਠੋਕਿਆ ਸੀ ਉਹਨਾਂ ਨੇ ਔਰ ਅਮਰੀਕਾ ਨੇ ਔਰ ਆਈਸਿਸ ਦਾ ਵੀ ਆਲਮੋਸਟ ਭੋਗ ਪਾਤਾ ਸੀ ਕਿ ਵੀ ਬਿਨਾਂ ਜਿਹੜਾ ਉਹ ਉਲਝਿਆ ਜੰਗ ਦੇ ਵਿੱਚ ਇਹ ਤੁਹਾਡੀਆਂ ਅਚੀਵਮੈਂਟ ਸੀ। ਅਰਲੀ ਇਨ ਦਿਸ ਐਡਮਿਨਿਸਟ੍ਰੇਸ਼ਨ ਹਾਈ ਰੈਂਕਿੰਗ ਇਜ਼ਰਾਈਲੀ ਆਫੀਸ਼ੀਅਲਸ and influential members of the American media deployed in misinformation campaign that wholly undermined your America First platform and sowed pro-war sentiment to encourage a war with Iran. ਕਿ ਕਿਵੇਂ ਇਜ਼ਰਾਈਲ ਨੇ ਉਹ ਸਾਰੀ ਖੇਡ ਖੇਡੀ ਇੱਥੇ ਇਨਫਲੂਐਂਸ ਔਰ ਤੁਹਾਨੂੰ ਵੀ ਇਨਫਲੂਐਂਸ ਕੀਤਾ ਹੈ ਔਰ ਇਹ ਈਰਾਨ ਵਾਰ ਦੇ ਵਿੱਚ ਝੋਕਿਆ। This echo chamber was used to deceive you in believing that Iran posed an imminent threat to the United States and that should you strike now, there was a clear path to a swift victory. ਕਿ ਤੁਹਾਨੂੰ ਟ੍ਰੈਪ 'ਚ ਫਸਾਇਆ ਗਿਆ ਕਿ ਬਹੁਤ ਵੱਡਾ ਚੈਲੰਜ ਹੈ ਈਰਾਨ ਦਾ ਔਰ ਇਹ ਇੱਕਦਮ ਵਿਕਟਰੀ ਹੋਏਗੀ ਹੁਣੇ ਹੀ ਇਹ 'ਤੇ ਅਟੈਕ ਕਰੋ। This was a lie and is the same tactic that Israelis used to draw us into disastrous Iraq war that cost our nation the lives of thousands of our best men and women
ਵੀ ਕੈਨ ਨਾਟ ਮੇਕ ਦਿਸ ਮਿਸਟੇਕ ਅਗੇਨ, ਕਿ ਇਹ ਇਵੇਂ ਹੀ ਹੈ ਜਿਵੇਂ 2003 ਦੇ ਵਿੱਚ ਇਰਾਕ ਵਾਰ ਦੇ ਵਿੱਚ ਸਾਨੂੰ ਇਜ਼ਰਾਈਲ ਨੇ ਝੋਕਿਆ ਸੀ। ਔਰ ਮੈਂ ਕੁਦਰਤੀ ਪ੍ਰੈਜ਼ੀਡੈਂਟ ਟਰੰਪ ਦੀ ਇੱਕ ਕਲਿੱਪ ਉਸ ਪੀਰੀਅਡ ਦੀ ਕਿਸੇ ਮੇਨ ਸਟ੍ਰੀਮ ਮੀਡੀਆ ਤੇ ਦਿਖਾਈ ਜਾ ਰਹੀ ਸੀ, ਜਿਹਦੇ 'ਚ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ, ਕਿਉਂਕਿ ਉਦੋਂ ਜੂਨੀਅਰ ਬੁਸ਼ ਸੀ, ਜਿਹੜਾ 2001 'ਚ 9/11 ਹੋਇਆ, 2003 'ਚ, ਔਰ ਪ੍ਰੈਜ਼ੀਡੈਂਟ ਟਰੰਪ ਕਹਿ ਰਹੇ ਨੇ ਕਿ ਵੀ ਇਹ ਕਲਿੰਟਨ ਨੂੰ ਔਰ ਦੂਜੀ ਜਿਹੜੀ ਇੰਪੀਚਮੈਂਟ ਆ ਉਹ ਤਾਂ ਏਡੀ ਗੱਲ ਨਹੀਂ ਸੀ ਜਿਹਦੇ ਤੇ ਕੀਤੀ, ਇੰਪੀਚ ਇਹਨੂੰ ਜੂਨੀਅਰ ਬੁਸ਼ ਨੂੰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਹਨੇ ਇਰਾਕ ਵਾਰ ਮਿੱਥੀ ਹੈ ਝੂਠ ਦੇ ਉੱਤੇ ਮਬਨੀ ਕਿ ਜੀ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ, ਇਹਨਾਂ ਕੋਲ ਕੁਛ ਨਹੀਂ। ਸੋ ਜਿਹੜਾ ਪ੍ਰੈਜ਼ੀਡੈਂਟ ਟਰੰਪ, ਕਿਉਂਕਿ ਉਹ ਤਾਂ ਪੀਸ ਟਾਈਮ ਪ੍ਰੈਜ਼ੀਡੈਂਟ ਆਪਣੇ ਆਪ ਨੂੰ, ਉਹ ਤਾਂ ਸ਼ਿਕਵਾ ਉਹਨਾਂ ਨੂੰ ਕਿ ਮੈਂ 10 ਜੰਗਾਂ ਰੁਕਵਾਈਆਂ ਨੇ ਔਰ ਮੈਨੂੰ ਨੋਬਲ ਪੀਸ ਪ੍ਰਾਈਜ਼ ਨਹੀਂ ਦਿੱਤਾ, ਵੀ ਉਹ ਕਿੱਥੇ ਜਾ ਕੇ ਖੁਦ ਵਾਰ ਦੇ ਵਿੱਚ ਫਸ ਗਏ ਔਰ ਉਹ ਤਾਂ ਜੂਨੀਅਰ ਬੁਸ਼ ਦੀ ਜਿਹੜੀ ਇੰਪੀਚਮੈਂਟ ਮੰਗਦੇ ਸੀ। ਹੁਣ ਇਹ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਅਸੀਂ ਦੁਬਾਰਾ ਇਹ ਗਲਤੀ, ਐਜ਼ ਏ ਵੈਟਰਨ who deployed to combat 11 times and as a gold star husband who lost my beloved wife Shannon in a war manufactured by Israel, I cannot support sending the next generation off to fight and die in a war that serves no benefit to the American people nor justifies the cost of American lives. ਹੁਣ ਇਹ ਜਿਹੜਾ ਬੰਦਾ ਹੈ ਮਾਮੂਲੀ ਨਹੀਂ ਹੈ, ਉਹਨੇ ਕਿਹਾ ਵੀ ਮੈਂ 11 ਵਾਰ ਜਿਹੜਾ ਡਿਪਲੋਏ ਹੋਇਆ ਕੰਬੈਟ ਦੇ ਵਿੱਚ, ਔਰ ਮੈਂ ਆਪਣੀ ਵਾਈਫ ਨੂੰ ਜਿਹੜਾ ਇਸ ਦੀ ਭੇਟ ਚਾੜਿਆ ਸ਼ੈਨਨ ਨੂੰ, ਜਿਹੜੀ ਉਹ ਜੰਗ ਜਿਹੜੀ ਇਜ਼ਰਾਈਲ ਨੇ ਮੈਨੂਫੈਕਚਰ ਕੀਤਾ ਸੀ। ਹੁਣ ਮੈਂ ਨਹੀਂ ਚਾਹੁੰਦਾ ਵੀ ਅਸੀਂ ਉਸ ਵਾਰ 'ਚ ਫਸੀਏ ਜਿੱਥੇ ਸਾਡੀਆਂ ਅਗਲੀਆਂ ਪੀੜ੍ਹੀਆਂ ਜਾ ਕੇ ਉੱਥੇ ਜਿਹੜੀਆਂ ਆਪਣੀਆਂ ਜਾਨਾਂ ਗਵਾਉਣ। I pray that you will reflect upon what we are doing in Iran and who we are doing it for, ਵੀ ਆਪਣੇ ਤੇ ਸੋਚੋ ਇੱਕ ਵਾਰੀ ਕਿ ਕਿਹਦੇ ਲਈ ਅਸੀਂ ਇਹ ਲੜ ਰਹੇ ਹਾਂ ਔਰ ਇਹਦਾ ਕਿਹਨੂੰ ਫਾਇਦਾ ਹੈ। ਅੱਛਾ, The time for bold action is now, ਕਿ ਮਜ਼ਬੂਤ ਕਦਮ ਲੈਣ ਦਾ ਵੇੜਾ ਹੈ। You can reverse course and chart a new path for our nation, or you can allow us to slip further toward decline and chaos. You hold the cards. ਕਿ ਪ੍ਰੈਜ਼ੀਡੈਂਟ ਟਰੰਪ, ਕਾਰਡ ਤੁਹਾਡੇ ਕੋਲ ਨੇ, ਬੋਲਡ ਸਟੈਪ ਲੈ ਕੇ ਇਹਨੂੰ ਤੁਸੀਂ ਰੋਕ ਸਕਦੇ ਹੋ ਜਾਂ ਇਹਨੂੰ ਤੁਸੀਂ ਫਰਦਰ ਜਿਹੜਾ ਹੈ ਡਿਕਲਾਈਨ ਔਰ chaos, ਅਫਰਾ ਤਫਰੀ ਔਰ ਉਹ ਸਾਰੇ। It was an honor to serve in your administration and to serve our great nation, ਕਿ ਵੀ ਇਹ ਸਾਡੇ ਲਈ ਬੜੇ ਫਖਰ ਔਰ ਮਾਣ ਵਾਲੀ ਗੱਲ ਸੀ ਕਿ ਅਸੀਂ ਤੁਹਾਡੇ ਥੱਲੇ ਜਿਹੜਾ ਉਹ ਜਿਹੜਾ ਸਰਵ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹੀ ਉਹ ਪੋਜੀਸ਼ਨ ਹੈ ਜਿਹੜੀ ਕੰਸਿਸਟੈਂਟਲੀ, ਹਾਲਾਂ ਸਾਡੇ ਕ੍ਰਿਟਿਸਿਜ਼ਮ ਵਾਲੇ ਵੀ ਨੇ ਜਿਨ੍ਹਾਂ ਨੂੰ ਲੱਗਦਾ ਕਿ ਜੀ ਅਸੀਂ ਅੱਖਾਂ ਬੰਦ ਕਰਕੇ ਕਿਉਂ ਨਹੀਂ ਸਪੋਰਟ ਕਰਦੇ। ਅਸੀਂ ਸਮਝਦੇ ਹਾਂ ਕਿ ਭਾਈ ਜਦੋਂ ਤੁਸੀਂ ਗਲੋਬਲ ਕਿਸੇ ਪਿਕਚਰ ਨੂੰ ਦੇਖ ਰਹੇ ਹੁੰਦੇ ਹੋ, ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਕਿ ਭਾਈ ਅਸੀਂ ਜਿਹੜਾ ਹੈ ਉਹ ਉਹੀ ਪੋਜੀਸ਼ਨ ਲਵਾਂਗੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ, ਉਹਨਾਂ ਦੀ ਸਕਸੈਸ ਅਸੀਂ ਦੇਖਣਾ ਚਾਹੁੰਦੇ ਹਾਂ, ਬਟ ਜਿਹੜਾ ਜਦੋਂ ਤੁਸੀਂ ਡਰੈਗ ਹੁੰਦੇ ਹੋ, ਜਿਹੜੀ ਤੁਹਾਡੀ ਵਾਰ ਹੀ ਨਹੀਂ ਹੈ, ਬਿਲਕੁਲ, ਔਰ ਇਹ ਗੱਲ ਜੇ ਹੁਣ ਉਹਨਾਂ ਦਾ ਕਾਊਂਟਰ ਟੈਰਰਿਜ਼ਮ ਚੀਫ ਜਿਹੜਾ ਕਿ ਮੋਸਟ ਟਰਸਟਵਰਦੀ ਜਿਹਨੂੰ ਲਿਆ ਕੇ ਪ੍ਰੈਜ਼ੀਡੈਂਟ ਟਰੰਪ ਨੇ ਖੁਦ ਲਾਇਆ ਹੋਇਆ, ਉਹ ਕਹਿ ਰਿਹਾ ਕਿ ਵੀ ਇਹ ਹੈ, ਤਾਂ ਫਿਰ ਮੇਰਾ ਖਿਆਲ ਹੈ ਕਿ ਵੀ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹੋਣੀਆਂ ਚਾਹੀਦੀਆਂ ਕਿ ਇਹ ਅਮਰੀਕਾ ਦੀ ਜੰਗ ਨਹੀਂ ਹੈ, ਅਮਰੀਕਾ ਇਸ ਦੇ ਵਿੱਚ ਡਰੈਗ ਹੋਇਆ ਔਰ ਇਜ਼ਰਾਈਲ ਜਿਹੜਾ ਹੈ ਉਹ ਆਪਣੇ ਮਫਾਦ, ਹਾਲਾਂ ਬਚਣਾ ਇਜ਼ਰਾਈਲ ਦਾ ਵੀ ਕੁਛ ਨਹੀਂ ਹੈ ਇਹ ਸਾਰੇ ਚੋਂ। ਜਿਸ ਕਿਸਮ ਦਾ ਜੋ ਕੁਛ ਅੰਦਰੋਂ ਖਬਰਾਂ ਆ ਰਹੀਆਂ ਨੇ, ਇਹ ਜੰਗ ਤਾਂ ਤਬਾਹੀ ਦਾ ਹੀ ਨਾ ਹੁੰਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੂੰ ਬ੍ਰੇਕ, ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਕਿ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਵਿੱਚ ਪਾਕਿਸਤਾਨ ਨੇ ਭਾਰਤ ਨੂੰ ਚੰਗੀ ਤਰ੍ਹਾਂ ਝੰਬਿਆ ਹੈ। ਪਾਕਿਸਤਾਨ ਦੇ ਐਂਬੈਸਡਰ ਆਸਫ ਇਫਤਕਾਰ ਅਹਿਮਦ ਨੇ ਕਿਹਾ ਹੈ ਕਿ ਭਾਰਤ ਵਿੱਚ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਅਤੇ ਜ਼ੁਲਮ ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਉਹਨਾਂ ਅਨੁਸਾਰ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਇਸਲਾਮੋਫੋਬਿਕ ਸਟੇਟ ਬਣ ਗਈ ਹੈ। ਭਾਰਤ ਨੇ ਇਸ ਦਾ ਮੋੜਵਾਂ ਜਵਾਬ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਕੁਝ ਸਾਲ ਪਹਿਲਾਂ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਨੇ ਮਤਾ ਕਰਕੇ ਜਿਹੜਾ ਬੀਤਾ ਦਿਨ ਹੈ, ਇਸ ਨੂੰ ਉਹਨਾਂ ਨੇ ਰੱਖਿਆ ਸੀ ਇੰਟਰਨੈਸ਼ਨਲ ਡੇ ਟੂ ਕੰਬਾਟ
ਟੂ ਕੰਬੈਟ ਇਸਲਾਮੋਫੋਬੀਆ। ਇਸਲਾਮੋਫੋਬੀਆ ਜਿਵੇਂ ਅਸੀਂ ਕਿਸੇ ਵੀ ਹਾਈਡਰੋਫੋਬੀਆ ਹੁੰਦਾ ਹੈ, ਜਿਨ੍ਹਾਂ ਨੂੰ ਕੁੱਤੇ ਨੇ ਕੱਟਿਆ ਹੋਇਆ ਉਹ ਪਾਣੀ ਤੋਂ ਡਰਦੇ ਨੇ, ਜਾਂ ਦੂਜੇ ਫੋਬੀਆ ਲਫ਼ਜ਼ ਇਸ ਦੇ ਲਈ ਹੈ। ਇਸਲਾਮੋਫੋਬੀਆ ਜਿਹੜੇ ਮੁੱਢਲੇ ਤੌਰ ਦੇ ਉੱਤੇ ਹੀ ਜਿਹੜੇ ਨੇ ਨਫ਼ਰਤ ਨਾਲ ਭਰੇ ਹੋਏ ਲੋਕ ਔਰ ਇਸਲਾਮ ਦੇ ਖਿਲਾਫ ਨਫ਼ਰਤ ਨੂੰ ਹਰ ਜਿਹੜਾ ਇਸਲਾਮ ਪ੍ਰੈਕਟਿਸ ਕਰਨ ਵਾਲਾ ਹੈ ਉਸ ਦੇ ਉੱਤੇ ਲਾਗੂ ਕਰਨ ਵਾਲੇ। ਸੋ ਜ਼ਾਹਰ ਹੈ ਵੀ ਇਹ ਜਿਵੇਂ ਅਸੀਂ ਇੰਡੀਅਨ ਦੇ ਕੰਟੈਕਸਟ ਦੇ ਵਿੱਚ ਕਹਿਣਾ ਹੋਏ ਕਿ ਜਿਵੇਂ ਹਿੰਦੂ ਤਵੀਆਂ ਨੇ ਇਸਲਾਮੋਫੋਬੀਆ ਤਾਂ ਹੈ ਹੀ ਹੈ, ਸਿੱਖ ਫੋਬੀਆ ਵੀ ਉਹਨਾਂ ਨੇ ਖੜਾ ਕੀਤਾ ਹੋਇਆ, ਔਰ ਸਾਡੇ ਲਈ ਤਾਂ ਕਿਵੇਂ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਿਹੜੇ ਲਫ਼ਜ਼, ਔਰ ਸੋਸ਼ਲ ਮੀਡੀਆ ਤੇ ਹੁਣ ਅਸੀਂ ਦੇਖਦੇ ਹਾਂ ਕਈ ਵਾਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਸਹਾਰੇ ਇਸ ਕਿਸਮ ਦੀਆਂ ਦਿਲ ਨੂੰ ਤਕਲੀਫ ਦੇਣ ਵਾਲੀਆਂ ਉਹ ਜਿਹੜੀਆਂ ਨੇ ਪਿਕਚਰਸ ਔਰ ਨੈਰੇਟਿਵ ਔਰ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ਤੇ ਕਰਦੇ ਨੇ। ਫਿਰ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਔਰ ਸਿੱਖ ਧਾਰਮਿਕ ਗ੍ਰੰਥਾਂ ਦਾ ਅਪਮਾਨ ਕਰਦੇ ਹੋ, ਆ ਸਮਾਣੇ ਦੇ ਵਿੱਚ ਇੱਕ ਪਾਸੇ ਗੁਰਜੀਤ ਸਿੰਘ ਪਿਛਲੇ 1.5 ਸਾਲ ਤੋਂ ਜਿਹੜਾ ਉਹ ਟਾਵਰ ਦੇ ਉੱਤੇ ਚੜਿਆ ਹੋਇਆ ਕਿ ਭਾਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਰੋਕੋ, ਕਾਨੂੰਨ ਬਣਾਓ, ਔਰ ਇਸ ਬੀਤੇ ਕੱਲ ਜਿਹੜਾ ਉੱਥੇ ਉਸੇ ਸ਼ਹਿਰ ਦੇ ਵਿੱਚ ਹੀ ਜਪਜੀ ਸਾਹਿਬ ਦੇ ਗੁਟਕੇ ਦੇ ਕਈ ਉਹਦੇ ਟੁਕੜੇ ਕਰਕੇ ਔਰ ਉਹਨੂੰ ਬੇਅਦਬ ਕੀਤਾ ਗਿਆ। ਸੋ ਇਹ ਐਵੇਂ ਨਹੀਂ ਹੁੰਦਾ, ਇਹ ਡੈਲੀਬਰੇਟ ਇੱਕ ਖਾਸ ਕਿਸਮ ਦੇ ਜਿਹੜੇ ਨਫ਼ਰਤ ਦੇ ਉੱਤੇ ਜਿਨ੍ਹਾਂ ਨੂੰ ਤੁਸੀਂ ਲਾਇਆ ਹੁੰਦਾ ਹੈ, ਨਫ਼ਰਤ ਦੇ ਉੱਤੇ ਫੀਡ ਕੀਤਾ ਹੁੰਦਾ ਹੈ, ਉਹ ਕਰਦੇ ਨੇ। ਸੋ ਯੂਨਾਈਟਿਡ ਨੇਸ਼ਨਸ ਨੇ ਕਿਹਾ ਕਿ ਭਾਈ ਇਹ ਇਸਲਾਮ ਜਿਹੜਾ ਦੁਨੀਆ ਦਾ ਦੂਸਰਾ ਵੱਡਾ ਮਜ਼ਹਬ ਹੈ ਕ੍ਰਿਸਚੀਅਨਿਟੀ ਤੋਂ ਬਾਅਦ, ਔਰ ਉਸ ਦੇ ਨੂੰ ਆਧਾਰ ਬਣਾ ਕੇ ਜਿਹੜਾ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਇਸਲਾਮੋਫੋਬੀਆ, ਇਸ ਨੂੰ ਕੰਬੈਟ ਕਰਨਾ ਚਾਹੀਦਾ ਹੈ, ਇਸ ਨੂੰ ਭੰਨਣਾ ਚਾਹੀਦਾ। ਹੁਣ ਉਹ ਦਿਨ ਸੀ। ਹੁਣ ਹੁੰਦਾ ਤਾਂ ਇਹ ਹੈ ਕਿ ਵੀ ਜਿਹੜੇ ਵੀ ਜ਼ਿੰਮੇਵਾਰ ਮੁਲਕ ਨੇ ਜਾਂ ਜਿਹਨੇ ਇਸ ਫੰਕਸ਼ਨ ਨੂੰ UN ਜਨਰਲ ਅਸੈਂਬਲੀ ਦੇ ਵਿੱਚ ਜਿਨ੍ਹਾਂ ਨੇ ਐਡਰੈਸ ਕੀਤਾ, ਉਹਨਾਂ ਦੇ ਵਿੱਚ ਉਹਨਾਂ ਦੇ ਜਿਹੜੇ ਨੇ ਸਾਰੇ ਵੱਡੇ ਵੱਡੇ ਅਧਿਕਾਰੀ ਨੇ, ਔਰ ਜਿਨ੍ਹਾਂ ਦੇ ਵਿੱਚ ਈਵਨ ਉਹਨਾਂ ਦਾ ਸੈਕਟਰੀ ਜਨਰਲ ਜਿਹਨੇ ਐਡਰੈਸ ਕੀਤਾ, ਮੈਂ ਉਸ ਦੀ ਲਿਸਟ ਦੇ ਵਿੱਚ ਦੇਖਦਾ ਕਿ ਵੀ ਇਹਨਾਂ 'ਚ ਜਿਹੜਾ ਮਿਸਟਰ ਐਂਟੋਨੀਓ ਗੁਟਰੇਸ ਔਰ ਬਾਕੀ OIC ਜਿਹੜਾ ਉਹਨਾਂ ਦੀ ਇਸਲਾਮਿਕ ਮੁਲਕਾਂ ਦੀ ਜਥੇਬੰਦੀ ਹੈ, ਉਹਨਾਂ ਦੇ ਨੁਮਾਇੰਦੇ, ਉਹਨਾਂ ਸਾਰਿਆਂ ਨੇ ਐਡਰੈਸ ਕੀਤਾ। ਔਰ ਜਦੋਂ ਇੰਡੀਆ ਦੀ ਵਾਰੀ ਆਈ, ਇੰਡੀਆ ਦੇ ਰਿਪਰੈਜ਼ੈਂਟੇਟਿਵ ਨੇ ਬਿਲਕੁਲ ਹੀ ਇਹਦੀ ਗਿਲ ਗਾਲਦਿਆਂ ਉਹਨੇ ਪਾਕਿਸਤਾਨ ਦੇ ਉੱਤੇ ਅਟੈਕ ਕੀਤਾ ਕਿ ਜੀ ਇਹ ਤਾਂ ਮਾਈਨੋਰਟੀਜ਼ ਨਾਲ ਬਹੁਤ ਬੁਰਾ ਸਲੂਕ ਹੋ ਰਿਹਾ, ਉੱਥੇ ਹਿੰਦੂਆਂ ਨਾਲ ਇਹ ਹੋ ਰਿਹਾ, ਫਲਾਣਿਆਂ ਨਾਲ ਇਹ ਹੋ ਰਿਹਾ, ਧਮਕੀਆਂ ਨਾਲ ਇਹ ਹੋ ਰਿਹਾ। ਔਰ ਇਸ ਤੋਂ ਬਾਅਦ ਜ਼ਾਹਰ ਹੈ ਕਿ ਜਦੋਂ ਪਾਕਿਸਤਾਨ ਦੇ ਐਂਬੈਸਡਰ ਆਸਮ ਇਫਤਕਾਰ ਅਹਿਮਦ ਉਹਨਾਂ ਦੀ ਵਾਰੀ ਆਈ ਤੇ ਉਹਨਾਂ ਨੇ ਜੋ ਕਿਹਾ, ਉਹਦੀ ਮੇਨ ਹੈਡਲਾਈਨ ਹੀ ਮੇਜਰ ਨਿਊਜ਼ਪੇਪਰ ਨੇ ਲਾਈ ਹੈ, ਪਾਕਿਸਤਾਨ ਸਲੈਮਸ ਇੰਡੀਆ ਐਜ਼ ਵਰਲਡਸ ਬਿਗੇਸਟ ਇਸਲਾਮੋਫੋਬਿਕ ਸਟੇਟ ਐਟ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਇਵੈਂਟ। ਉਹਨਾਂ ਨੇ ਕਿਹਾ ਵੀ ਭਾਰਤ ਜਿਹੜਾ ਹੈ ਦੁਨੀਆ ਦਾ ਸਭ ਤੋਂ ਵੱਡਾ ਇਸਲਾਮੋਫੋਬਿਕ ਮੁਲਕ ਹੈ, ਸਭ ਤੋਂ ਵੱਡੀ ਇਸਲਾਮੋਫੋਬਿਕ ਸਟੇਟ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਦਾ ਫੈਕਟ ਰਿਮੇਨਸ ਦੈਟ ਇੰਡੀਆ ਹੈਜ਼ ਦਾ ਡਿਸਟਿੰਕਸ਼ਨ of being the world's biggest Islamophobic state, which has turned against its own minorities, including Muslims, Christians, others, ਕਿ ਵੀ ਉਹ ਆਪਣੀਆਂ ਘੱਟ ਗਿਣਤੀਆਂ ਨੂੰ ਖਾ ਰਿਹਾ ਉਹਨਾਂ ਦੇ ਅਗੇਂਸਟ। ਔਰ ਇਹ ਜਿਹੜੀ ਹੈ ਜਿਵੇਂ ਯੂਨਾਈਟਿਡ ਨੇਸ਼ਨਸ ਅਲਾਇੰਸ ਆਫ ਸਿਵਲਾਈਜੇਸ਼ਨ ਐਕਸਟ੍ਰੀਮਿਸਟ ਹਿੰਦੂਤਵ ਆਈਡੀਓਲੋਜੀ ਨੂੰ ਵੀ ਉਹਨਾਂ ਨੇ ਭੰਨਿਆ। ਔਰ ਉਹਨਾਂ ਨੇ ਕਿਹਾ ਕਿ ਵੀ ਇੱਕ ਪਾਸੇ ਇੰਡੀਆ ਦੇ ਨਾਲ ਜੋ ਹੋ ਰਿਹਾ ਹੈ ਉਹ ਹੈ, ਲੇਕਿਨ ਇਹਦੇ ਬਾਵਜੂਦ ਜਿਹੜਾ ਇੰਡੀਆ ਦਾ ਰਵੱਈਆ ਹੈ, ਔਰ ਜਿਵੇਂ ਮੈਂ ਕਿਹਾ ਕਿ ਵੀ ਜਿਨ੍ਹਾਂ ਨੇ ਉਹਨੂੰ ਐਡਰੈਸ ਕੀਤਾ ਉਹਨਾਂ 'ਚ UN ਸੈਕਟਰੀ ਜਨਰਲ ਐਂਟੋਨੀਓ ਗੁਟਰੇਸ, ਪ੍ਰੈਜ਼ੀਡੈਂਟ UN ਜਨਰਲ ਅਸੈਂਬਲੀ ਦੀ ਐਨਾਲੀਨਾ ਬਾਰਬਕ, ਅੰਡਰ ਸੈਕਟਰੀ ਜਨਰਲ ਔਰ ਸਪੈਸ਼ਲ ਐਨਵਾਏ ਜਿਹੜੇ ਨੇ ਮਿਸਟਰ ਮਿਗੁਲ ਐਂਗਲ ਮੋਰੇਸ਼ੀਅਸ, OIC ਜਨਰਲ ਸੈਕਟਰੀ ਹੁਸੈਨ ਬ੍ਰਹਮਾ ਟਾਹਾ ਤੇ ਤੁਰਕੀ ਦੇ ਐਂਬੈਸਡਰ ਅਹਿਮਦ ਵਿਲਡਿਸ। ਔਰ ਇੰਡੀਆ ਦਾ ਜਿਹੜੇ ਐਂਬੈਸਡਰ ਨੇ ਇਹ ਇਲਜ਼ਾਮ ਲਾਇਆ ਕਿ ਜੀ ਘੱਟ ਗਿਣਤੀਆਂ ਪਾਕਿਸਤਾਨ 'ਚ ਸਫ਼ਰ ਕਰ ਰਹੀਆਂ ਨੇ, ਉਹਦਾ ਨਾਂ ਜਿਹੜਾ ਹੈ ਉਹ ਪਰਵਾਰਥੈਨੂਮੀ ਹਰੀਸ਼, ਉਹਨੇ ਜਿਹੜਾ ਸਟੇਟਮੈਂਟ ਜਦੋਂ ਇਹ ਡਿਲੀਵਰ ਕੀਤੀ, ਇਸ ਦੇ ਉੱਤੇ ਫਿਰ ਐਂਬੈਸਡਰ ਅਹਿਮਦ ਜਿਹੜੇ ਪਾਕਿਸਤਾਨ ਦੇ ਨੇ ਉਹਨਾਂ ਨੇ ਕਿਹਾ ਕਿ ਵੀ ਇੰਡੀਆ ਦਾ ਹਾਲ ਇਹ ਹੈ ਕਿ ਇਟ ਇਜ਼ ਡਿਫਿਕਲਟ ਫॉर them to hide its guilt and culpability when it came to Islamophobia
and criticized New Delhi for disrespecting the OIC. ਉਹਨਾਂ ਨੇ ਕਿਹਾ ਵੀ ਇਹ ਦਿਨ ਜਦੋਂ ਕਿ ਮਿੱਥਿਆ ਹੀ ਇਸ ਲਈ ਗਿਆ ਹੈ, ਇਹ ਤਾਂ ਈਵਨ OIC ਜਿਹਨੇ ਇਹ ਸਾਰਾ ਮੂਵ ਕੀਤਾ ਸੀ ਉਹਦਾ ਵੀ ਡਿਸਰਿਸਪੈਕਟ ਹੈ. It was expected that India would join us today in condemning Islamophobia and would also brief the participants about the steps it will take to alleviate the plight of millions of Muslims and other religious minorities suffering from the hate-filled Hindutva. ਉਹਨਾਂ ਨੇ ਕਿਹਾ ਜੀ ਉਹ ਇੱਥੇ ਦੱਸਣਗੇ ਵੀ ਉਹ ਕੀ ਯਤਨ ਕਰ ਰਹੇ ਨੇ ਕਿ ਜਿਹੜੀ ਨਫ਼ਰਤ ਉੱਥੇ ਮੁਸਲਮਾਨਾਂ, ਈਸਾਈਆਂ, ਸਿੱਖਾਂ, ਬਾਕੀ ਘੱਟ ਗਿਣਤੀਆਂ ਦੇ ਖਿਲਾਫ ਹੈ. ਲੇਕਿਨ ਇਸ ਦੇ ਉਲਟ India, however, chose to deflect this question and try to politicize today's debate. ਕਿ ਬਜਾਏ ਕਿ ਉਹ ਹਮਦਰਦੀ ਦਾ ਇਜ਼ਹਾਰ ਕਰਦੇ, ਈਵਨ ਇਸ ਮੌਕੇ ਨੂੰ ਵੀ ਉਹਨਾਂ ਨੇ ਜਿਹੜਾ ਉਹ ਸਿਆਸੀ ਘਟੀਆ ਡਿਬੇਟ ਦੇ ਵਿੱਚ ਕਨਵਰਟ ਕੀਤਾ. This is disservice to the victims of Islamophobia and undermines efforts being taken by responsible states of the world to combat this hate spewing ਆਈਡੀਓਲੋਜੀ. ਕਿ ਇਹ ਉਹਨਾਂ ਦੇ ਯਤਨਾਂ ਨੂੰ ਵੀ ਅੰਡਰਮਾਈਨ ਕੀਤਾ ਔਰ ਅੱਗੇ ਲੰਬਾ ਚੌੜਾ ਉਹਨਾਂ ਨੇ ਪੂਰਾ ਫਿਰ ਜਿਹੜਾ ਰਗੜਾ ਇੰਡੀਆ ਨੂੰ ਦਿੱਤਾ. ਔਰ ਪਰ ਹੁਣ ਇੱਕ ਪਾਸੇ ਇੰਡੀਆ ਜਿੱਥੇ ਪਾਕਿਸਤਾਨ ਨੂੰ ਇਸ ਲਈ ਕਿ ਜੀ ਤੁਹਾਡੇ ਉੱਥੇ ਮਾਈਨੋਰਟੀਜ਼ ਨਾਲ ਇਹ ਹੋ ਰਿਹਾ ਹੈ, ਉਹ ਹੋ ਰਿਹਾ ਹੈ, ਪਰ ਦੂਸਰੇ ਪਾਸੇ ਅਸੀਂ ਉਹਨਾਂ ਦੀ ਆਪਣੀ PTI ਖਬਰ ਦੇ ਰਹੀ ਹੈ ਕਿ ਵਾਇਰਲ ਵੀਡੀਓ ਸ਼ੋਜ਼ ਕਰਾਊਡ ਇਨ ਸਿਨੇਮਾ ਹਾਲ pledging to boycott Muslims after Kerala Story 2 screening draws flack. ਹੁਣ ਜਿਵੇਂ ਇਹਨਾਂ ਨੇ ਕਸ਼ਮੀਰ ਫਾਈਲਸ ਬਣਾ ਕੇ ਬਜਾਏ ਕਿ ਜੋ ਇੰਡੀਆ ਕਸ਼ਮੀਰੀਆਂ ਦੇ ਉੱਤੇ ਜ਼ੁਲਮ ਕਰਦਾ ਰਿਹਾ ਔਰ ਕਰ ਰਿਹਾ ਹੈ ਉਹਨੂੰ ਜਿਹੜਾ ਉਹ ਹਾਈਲਾਈਟ ਕਰਦੇ, ਉਹਨਾਂ ਨੇ ਕਸ਼ਮੀਰੀ ਪੰਡਤਾਂ ਨਾਲ ਇਹ ਹੋਇਆ ਤੇ ਉਹ ਹੋਇਆ. ਫਿਰ ਉਹਨਾਂ ਨੂੰ ਲੱਗਾ ਵੀ ਕੇਰਲਾ ਹੁਣੇ BJP ਸਾਊਥ 'ਚ ਵੜਨਾ ਚਾਹੁੰਦੀ ਹੈ, ਤਮਿਲਨਾਡੂ ਔਰ ਕਰਨਾਟਕਾ ਵੀ ਕਾਂਗਰਸ ਦੀ ਸਰਕਾਰ ਹੈ, ਕੇਰਲਾ 'ਚ ਇਲੈਕਸ਼ਨਾਂ ਹੋਣੀਆਂ ਨੇ. ਹੁਣ ਕੇਰਲਾ ਦੇ ਵਿੱਚ ਸਾਈਜ਼ੇਬਲ ਪੋਪੂਲੇਸ਼ਨ ਈਸਾਈਆਂ ਦੀ ਹੈ, ਮੁਸਲਮਾਨਾਂ ਦੀ ਹੈ ਤੇ ਇਹਨਾਂ ਦੀ BJP ਦੇ ਪੈਰ ਉੱਥੇ ਲੱਗ ਨਹੀਂ ਰਹੇ. ਸੋ ਇਹਨਾਂ ਨੇ ਇੱਕ ਜਿਵੇਂ ਗੁਜਰਾਤ ਫਾਈਲਸ ਬਣਾ ਜਿਹੜੀ ਹੈ ਉਹਦੇ ਥੱਲੇ ਤਾਂ ਇਹਨਾਂ ਦੀਆਂ ਕਰਤੂਤਾਂ ਸੀ, ਉਹ ਤਾਂ ਉਹਨਾਂ ਨੇ ਰਾਣਾ ਅਯੂਬ ਜਿਹੜੇ ਵਿਚਾਰੀ ਨੇ, ਮੋਦੀ ਅਮਿਤ ਸ਼ਾਹ ਨੇ ਕੀ ਕੀਤਾ ਉਹ ਤਾਂ ਸਾਹਮਣੇ ਨਹੀਂ ਆ. ਲੇਕਿਨ ਫਾਈਲ ਲਫ਼ਜ਼ ਉਹਨਾਂ ਨੇ ਪਿਕ ਕਰ ਲਿਆ, ਕਸ਼ਮੀਰ ਫਾਈਲਸ ਫਿਲਮ ਬਣਾਈ ਔਰ ਪੂਰੀ ਨਫ਼ਰਤ ਮੁਸਲਮਾਨਾਂ ਦੇ ਖਿਲਾਫ. ਹੁਣ ਕੇਰਲਾ ਫਾਈਲ 1 ਬਣਾਈ ਸੀ, ਹੁਣ ਕੇਰਲਾ ਫਾਈਲ 2 ਬਣਾਈ ਔਰ ਇਹ ਇਹਨਾਂ ਦੀ ਆਪਣੀ ਖਬਰ ਹੈ ਕਿ ਵੀ ਜਿਸ ਹਾਲ ਦੇ ਵਿੱਚ ਦਿਖਾਈ ਗਈ, ਜਦੋਂ ਫਿਲਮ ਇਹ ਚੱਲੀ ਉਸ ਤੋਂ ਬਾਅਦ ਹਾਲ 'ਚ ਬੈਠੇ ਲੋਕਾਂ ਨੇ ਇਹ ਜਿਹੜਾ ਪ੍ਰਣ ਲਿਆ ਕਿ ਜੀ ਅਸੀਂ ਬਿਲਕੁਲ ਮੁਸਲਮਾਨਾਂ ਦਾ ਬਾਈਕਾਟ ਕਰਾਂਗੇ, ਇਹਨਾਂ ਦੇ ਗਾਟੇ ਲਾਵਾਂਗੇ, ਕੋਈ ਇਹਨਾਂ ਦੇ ਕੋਈ ਸੌਦਾ ਨਹੀਂ ਲਵਾਂਗੇ, ਇਹਨਾਂ ਨੂੰ ਕੋਈ ਘਰ ਨਹੀਂ ਦੇਵਾਂਗੇ, ਕੋਈ ਜ਼ਮੀਨ ਨਹੀਂ ਲੈਣ ਦੇਵਾਂਗੇ. ਹੁਣ ਇੱਕ ਪਾਸੇ ਇਹ ਨਫ਼ਰਤ ਹੈ, ਲੇਕਿਨ ਦੂਸਰੇ ਪਾਸੇ ਤੁਸੀਂ ਦੇਖੋ ਵੀ ਇਹਨਾਂ ਨੇ ਇਸ ਬੀਤੇ 48 ਘੰਟੇ ਜਾਂ 72 ਘੰਟਿਆਂ 'ਚ ਪਾਕਿਸਤਾਨ ਨੇ ਕਾਬਲ ਦੇ ਉੱਤੇ ਧਾਵਾ ਬੋਲਿਆ ਚੰਗੀ ਤਰ੍ਹਾਂ, ਜਿੱਥੇ ਤਹਿਰੀਕੇ ਤਾਲਿਬਾਨ ਜਿਹਨੂੰ ਰਾਹ ਵਾਲੇ ਟ੍ਰੇਨਡ ਕਰ ਰਾਹ ਦਾ ਅਫਸਰ ਵੀ ਉਹਦੇ 'ਚ ਮਾਰਿਆ ਗਿਆ ਔਰ ਦੂਸਰੇ ਵੀ. ਔਰ ਇੰਡੀਆ ਨੇ ਇੰਨਾ ਚੀਕ ਚਿਹਾੜਾ ਪਾਇਆ ਕਿ ਹਸਪਤਾਲ ਤੇ ਅਟੈਕ ਕਰਤਾ, ਡਰੱਗ ਰੀਹੈਬਿਲਿਟੇਸ਼ਨ ਤੇ ਕਰਤਾ, 400 ਮਰ ਗਿਆ, 500 ਮਰ ਗਿਆ. ਹੁਣ ਆਪ ਕੀ ਸ਼ਰਾਰਤ ਕਰ ਰਹੇ ਨੇ, ਇਕੱਲਾ ਇਹੀ ਨਹੀਂ ਕਿ ਵੀ ਤਹਿਰੀਕੇ ਤਾਲਿਬਾਨ ਉਹਨਾਂ ਨੂੰ ਜਾਂ ਦੂਜਿਆਂ ਨੂੰ. ਹੁਣ ਤੁਸੀਂ ਦੇਖੋਗੇ ਸਿੰਧੀ ਲੀਡਰ ਸਲੈਮਸ ਪਾਕਿਸਤਾਨ ਐਟ UNHRC ਡਿਮਾਂਡਸ UN ਸੁਪਰਵਾਈਜ਼ਡ ਰੈਫਰੈਂਡਮ ਫॉर ਸਿੰਧ. ਸਿੰਧੀਆਂ ਨੂੰ ਖੜਾ ਕਰ ਰਹੇ ਨੇ ਆਪਣੇ ਉਹ ਟੁਕੜ ਬੋਚਾਂ ਨੂੰ ਕਿ ਜੀ ਸਿੰਧ ਅੱਡ ਹੋਣਾ ਚਾਹੁੰਦਾ ਪਾਕਿਸਤਾਨ ਤੋਂ, ਉੱਥੇ ਰੈਫਰੈਂਡਮ ਕਰਵਾਓ. ਬਲੋਚ ਲਿਬਰੇਸ਼ਨ ਆਰਮੀ ਕਲੇਮ ਸੀਰੀਜ਼ ਆਫ ਅਟੈਕਸ ਔਨ ਪਾਕਿਸਤਾਨ ਫੋਰਸਿਸ. ਹੁਣ ਇਹ ਬਲੋਚ ਲਿਬਰੇਸ਼ਨ ਆਰਮੀ ਇਹ ਵੀ ਰਾਹ ਟ੍ਰੇਨਡ ਕਰ ਰਹੀ ਹੈ, ਤਹਿਰੀਕੇ ਤਾਲਿਬਾਨ ਪਖਤੂਨਾ ਨੂੰ ਉਧਰ ਖੜਾ ਕਰ ਰਹੇ ਨੇ. ਸੋ ਇਸ ਹੱਦ ਤੱਕ ਨਫ਼ਰਤ ਹੈ ਜੋ ਇਸ ਵੇਲੇ ਮਿਲੀਅਨਸ ਐਂਡ ਮਿਲੀਅਨਸ ਆਫ ਵੋਟਾਂ ਜਿਹੜੀਆਂ ਮੈਜੋਰਿਟੀ ਮੁਸਲਮਾਨਾਂ ਦੀਆਂ ਨੇ ਉਹ ਕੱਟ ਦਿੱਤੀਆਂ ਨੇ. ਉਹਨਾਂ ਨੂੰ ਜਿਹੜਾ ਉਹ ਇਲੈਕਸ਼ਨ ਕਮਿਸ਼ਨਰ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਉਹ ਹਿੰਦੂ ਤੋਂ ਵੀ ਦੁਮ ਛੱਲਾ ਹੀ ਹੈ. ਔਰ ਪਹਿਲਾਂ ਉਹਨਾਂ ਨੇ ਬਿਹਾਰ ਦੇ ਵਿੱਚ ਕੱਟੀਆਂ, ਬਿਹਾਰ 'ਚ ਪਾਵਰ ਹਥਿਆਰ ਲਈ, ਬੰਗਾਲ ਦੇ ਵਿੱਚ ਵੀ ਇਹੀ ਪ੍ਰੋਸੈਸ ਕਰਨ ਜਾ ਰਹੇ ਨੇ ਔਰ ਪੰਜਾਬ ਦੇ ਵਿੱਚ ਵੀ ਜਦੋਂ ਹੋਏਗਾ ਅਸੀਂ ਦੇਖਾਂਗੇ ਕਿ ਈਵਨ ਇਹ ਜਾਲੀ ਵੋਟਾਂ ਆਪਣੀਆਂ ਬਣਵਾਉਣਗੇ, ਸਿੱਖਾਂ ਦੀਆਂ ਵੋਟਾਂ ਕੱਟਣਗੇ. ਸੋ ਇਸ ਸਾਰੇ ਦੇ ਚੱਲਦੇ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਦੇ ਐਂਬੈਸਡਰ ਨੇ ਬੋਲਡ ਸਟੈਂਡ ਲਿਆ UN ਜਨਰਲ ਅਸੈਂਬਲੀ ਦੇ ਵਿੱਚ. ਪਰ ਤੁਸੀਂ ਹਿੰਦੂ ਤਵੀਆਂ ਦੀ ਜ਼ਹਿਨੀਅਤ ਦੇਖੋ ਕਿ ਕਿਸ ਹੱਦ ਤੱਕ
ਇਹ ਘੱਟ ਗਿਣਤੀਆਂ ਪ੍ਰਤੀ ਨਫ਼ਰਤ ਨਾਲ ਭਰੇ ਹੋਏ ਨੇ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀ ਧਾਰਮਿਕ ਆਜ਼ਾਦੀ ਨਾਲ ਸੰਬੰਧਿਤ ਕਮਿਸ਼ਨ ਯੂਐਸ ਸਰਫ ਵੱਲੋਂ ਬੀਤੇ ਕੱਲ ਦਿੱਤੀ ਸਾਲਾਨਾ ਰਿਪੋਰਟ ਵਿੱਚ ਆਰਐਸਐਸ ਅਤੇ ਭਾਰਤੀ ਖੁਫੀਆ ਏਜੰਸੀ ਰਾਹ ਤੇ ਪਾਬੰਦੀਆਂ ਲਾਉਣ ਅਤੇ ਭਾਰਤ ਨੂੰ ਮਨੁੱਖੀ ਹੱਕਾਂ ਦੀ ਉਲੰਘਣਾ ਕਰਨ ਲਈ ਕੰਟਰੀ ਆਫ ਪਾਰਟੀਕੂਲਰ ਕੰਸਰਨ ਐਲਾਨ ਦੀ ਸਿਫਾਰਿਸ਼ ਕੀਤੀ ਗਈ ਹੈ। ਔਰ ਭਾਰਤ ਨੇ ਪਲਟਵਾਰ ਕਰਦਿਆਂ ਅਮਰੀਕਾ ਤੇ ਦੋਸ਼ ਲਾਇਆ ਹੈ ਕਿ ਅਮਰੀਕਾ ਵਿੱਚ ਮੰਦਰਾਂ ਤੇ ਹਮਲੇ ਹੋ ਰਹੇ ਹਨ ਅਤੇ ਹਿੰਦੂਆਂ ਦੇ ਖਿਲਾਫ ਹੋ ਰਹੀ ਨਫ਼ਰਤ ਨੂੰ ਰੋਕਿਆ ਜਾਣਾ ਚਾਹੀਦਾ ਹੈ। ਸੋ ਇਸ ਨੂੰ ਕਹਿੰਦੇ ਹਨ ਛੱਜ ਤਾਂ ਬੋਲੇ ਛਾਨਣੀ ਕੀ ਬੋਲੇ, ਜਿਸ ਵਿੱਚ ਸੈਂਕੜਿਆਂ ਸ਼ੇਖ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੀਤੇ ਕੱਲ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਵੱਲੋਂ ਜਿਹੜੀ ਸਾਲਾਨਾ ਰਿਪੋਰਟ ਭਾਰਤ ਪ੍ਰਤੀ ਜਿਹੜੀ ਰਿਲੀਜੀਅਸ ਫਰੀडम ਦਾ ਕੀ ਹਾਲ ਹੈ ਜਾਰੀ ਕੀਤੀ ਗਈ, ਇਸ ਵਾਰ ਉਹ ਬਹੁਤ ਸਟਰੋਂਗ ਸੀ। ਆਲਮੋਸਟ 6ਵਾਂ-7ਵਾਂ ਵਰ੍ਹਾ ਹੈ ਜਦੋਂ ਕਿ ਉਹਨਾਂ ਨੇ ਇਹ ਰਿਕਮੈਂਡ ਕੀਤਾ ਹੈ ਕਿ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ, ਜਿਹੜਾ ਕਿ ਵਾਇਲੇਸ਼ਨ ਦੀ ਸਭ ਤੋਂ ਸਿਖਰਲੀ ਪੌੜੀ ਹੈ, ਉਹ ਐਲਾਨਿਆ ਜਾਏ, ਕਿਉਂਕਿ ਭਾਰਤ ਦੇ ਵਿੱਚ ਜਿਹੜਾ ਹੈ ਉਹ ਘੱਟ ਗਿਣਤੀਆਂ ਮੁਸਲਮਾਨਾਂ, ਸਿੱਖਾਂ, ਈਸਾਈਆਂ, ਉਹਨਾਂ ਦੀਆਂ ਧਾਰਮਿਕ ਆਜ਼ਾਦੀਆਂ ਕੁਚਲੀਆਂ ਜਾ ਰਹੀਆਂ ਨੇ। ਸਟੇਟ ਜਿਹੜੀ ਹੈ ਬਿਲਕੁਲ ਬੇਸ਼ਰਮੀ ਦੇ ਨਾਲ ਹਿੰਦੂ ਤੋਂ ਵੀ ਆਰਗੇਨਾਈਜੇਸ਼ਨ ਜਿਹਦੇ 'ਚ ਆਰਐਸਐਸ ਮੁੱਖ ਤੌਰ 'ਤੇ ਹੈ, ਉਸ ਨੂੰ ਬੈਕ ਕਰਦੀ ਹੈ। ਔਰ ਆਰਐਸਐਸ ਇਸ ਨਫ਼ਰਤ ਦੀ ਜਿਹੜੀ ਹੈ ਉਹ ਸੂਤਰਧਾਰ ਹੈ। ਫਿਰ ਰਾਹ ਦਾ ਜ਼ਿਕਰ ਹੈ ਕਿ ਭਾਈ ਭਾਰਤ ਦੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ ਉਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਔਰ ਦੂਸਰਿਆਂ ਲਈ ਜ਼ਿੰਮੇਵਾਰ ਹੈ। ਔਰ ਇਹ ਪਹਿਲੀ ਵਾਰ ਹੈ ਕਿ ਵੀ ਇਸ ਤਰ੍ਹਾਂ ਖੁੱਲ੍ਹ ਕੇ ਇਹ ਕਿਹਾ ਗਿਆ ਕਿ ਵੀ ਇਹਨਾਂ ਦੇ ਉੱਤੇ ਟਾਰਗੇਟਡ ਸੈਂਕਸ਼ਨਸ ਲਾਈਆਂ ਜਾਣ। ਰਿਕਮੈਂਡਡ ਸੈਂਕਸ਼ਨਸ ਔਨ ਆਰਐਸਐਸ ਐਂਡ ਇੰਡੀਆਜ਼ ਫੋਰਨ ਇੰਟੈਲੀਜੈਂਸ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ for their responsibility and tolerance of severe violations of religious freedom ਕਿ ਇਹ ਜ਼ਿੰਮੇਵਾਰ ਨੇ ਉਸ ਵਾਇਲੇਸ਼ਨ ਦੇ ਲਈ। ਫਿਰ ਉਹਨਾਂ ਨੇ ਟਾਰਗੇਟਡ ਸੈਂਕਸ਼ਨਸ ਦਾ ਜਿਹੜਾ ਦੇ ਨਾਲ ਡੈਜ਼ਿਗਨੇਟ ਇੰਡੀਆ ਐਜ਼ ਕੰਟਰੀ ਆਫ ਪਾਰਟੀਕੂਲਰ ਕੰਸਰਨ, ਜਿਹੜਾ ਅਸੀਂ ਇਸ 7ਵਾਂ ਸਾਲ ਹੈ ਕਮ ਸੇ ਕਮ ਜਿਹਦੇ 'ਚ ਇਹ ਰਿਕਮੈਂਡੇਸ਼ਨ ਹੈ। ਫਿਰ ਜਿਹੜੀਆਂ ਪ੍ਰਪੋਜ਼ ਸੈਂਕਸ਼ਨਸ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਫਰੀਜ਼ਿੰਗ ਐਸੈਟਸ ਆਫ ਇੰਡੀਵਿਜੂਅਲਸ ਕਿ ਜਿਹੜੇ ਉਹਨਾਂ ਦੇ ਐਸੈਟ ਨੇ ਮੋਸਟਲੀ ਅਕਾਊਂਟ ਜਾਂ ਪ੍ਰਾਪਰਟੀ, ਉਹਨੂੰ ਜਿਹੜਾ ਉਹ ਜ਼ਬਤ ਕੀਤਾ ਜਾਏ। ਐਂਡ ਬਾਰਿੰਗ ਦੇਅਰ ਐਂਟਰੀ ਇਨਟੂ ਯੂਨਾਈਟਿਡ ਸਟੇਟਸ, ਮਤਲਬ ਇਹ ਜਿੰਨੇ ਆਰਐਸਐਸ ਔਰ ਦੂਸਰੇ ਦੇ ਤਾਂ ਬੈਨ ਦਾ ਜ਼ਿਕਰ ਹੈ, ਪਰ ਈਵਨ ਰਾਹ ਨਾਲ ਸੰਬੰਧਿਤ ਜਾਂ ਦੂਸਰੇ ਜਿਹੜੇ ਨੇ ਇਹਨਾਂ ਦੀ ਅਮਰੀਕਾ ਦਾਖਲੇ ਦੇ ਉੱਤੇ ਵੀ ਪਾਬੰਦੀ ਲਾਈ ਜਾਏ। ਔਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਯੂਐਸ ਸਰਫ ਦੀ ਰਿਕਮੈਂਡੇਸ਼ਨ ਦੇ ਉੱਤੇ ਕਿ 2002 ਦੇ ਵਿੱਚ ਮੋਦੀ ਨੇ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਗੁਜਰਾਤ 'ਚ ਕੀਤਾ ਸੀ ਚੀਫ ਮਿਨਿਸਟਰ ਹੁੰਦਿਆਂ, ਇਸ ਲਈ ਮੋਦੀ ਦੇ ਉੱਤੇ ਯੂਐਸ ਸਰਫ ਦੀ ਰਿਪੋਰਟ 'ਤੇ ਹੀ ਆਧਾਰਿਤ ਆਲਮੋਸਟ 12 ਸਾਲ ਪਾਬੰਦੀ ਰਹੀ। 2014 'ਚ ਜਦੋਂ ਪ੍ਰਾਈਮ ਮਿਨਿਸਟਰ ਬਣਿਆ ਤੇ ਫਿਰ ਜਿਹੜਾ ਉਹਨੂੰ ਜਿਹੜਾ ਉਹ ਖੁੱਲ੍ਹ ਮਿਲੀ ਕਿ ਵੀ ਉਹ ਆ ਸਕਦਾ। ਹੁਣ ਚਾਹੀਦਾ ਤਾਂ ਇਹ ਸੀ ਕਿ ਵੀ ਇਸ ਰਿਪੋਰਟ ਨੂੰ ਜਿਸ ਗੰਭੀਰਤਾ ਔਰ ਮਿਹਨਤ ਨਾਲ ਤਿਆਰ ਕੀਤਾ ਗਿਆ ਵਿਦ ਫੈਕਟਸ ਐਂਡ ਫਿਗਰਸ, ਉਸ ਨੂੰ ਭਾਰਤੀ ਹਾਕਮ ਸਮਝਦੇ ਕਿ ਭਾਈ ਇਹ ਬਦਨਾਮੀ ਹੋ ਰਹੀ ਹੈ। ਔਰ ਠੀਕ ਕਾਂਗਰਸ ਆਪੋਜੀਸ਼ਨ ਨੇ ਕਿਹਾ ਵੀ ਇਹ ਆਰਐਸਐਸ ਨੇ ਭਾਰਤ ਦਾ ਦੁਨੀਆ 'ਚ ਨੱਕ ਕਟਵਾ ਦਿੱਤਾ ਹੈ ਕਿ ਵੀ ਭਾਵੇਂ 47 ਤੋਂ ਬਾਅਦ ਭਾਰਤ ਇੱਕ ਗਰੀਬ ਮੁਲਕ ਸੀ, ਆਰਥਿਕ ਤੌਰ 'ਤੇ ਕਣਕ ਅਮਰੀਕਾ ਦੀ ਖਾਂਦੇ ਸੀ, ਇਕੋਨਮੀ ਵੀ ਬਹੁਤ ਡਾਊਨ ਸੀ, ਪਰ ਉਹਦੀ ਇੱਕ ਮੋਰਲ ਹਾਈ ਗਰਾਊਂਡ ਸੀ, ਉਸ ਦਾ ਇੱਕ ਰੁਤਬਾ ਸੀ ਜਿਹਦੇ 'ਚ ਇਹ ਹੁੰਦਾ ਸੀ ਕਿ ਭਾਈ ਇਹ ਜਿਹੜੀ ਹੈ ਸੱਚ ਦੀ ਗੱਲ ਕਰਦੇ ਨੇ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਇਹਨਾਂ ਨੇ ਤਾਂ ਬਿਲਕੁਲ ਹੀ ਇਹ ਐਜ਼ ਏ ਰੋਗ ਸਟੇਟ, ਟ੍ਰਾਂਸਨੈਸ਼ਨਲ ਰਿਪਰੈਸ਼ਨ, ਵਾਇਲੇਟਰ, ਡੈਮੋਕ੍ਰੇਸੀ ਦੇ ਨਾਂ ਥੱਲੇ ਕਲੰਕ, ਇਹ ਸਾਰਾ ਪਾਰਟ ਹੈ। ਲੇਕਿਨ ਇਸ ਨੂੰ ਉਹਨਾਂ ਨੇ ਇੰਪਰੂਵ ਕਰਨ ਦੀ ਰਿਪੋਰਟ ਦਾ ਤਾਂ ਮਤਲਬ ਇਹ ਹੁੰਦਾ ਹੈ ਵੀ ਉਹਨਾਂ ਨੂੰ ਵੀ ਪਤਾ ਲੱਗ ਜਾਏ ਮੁਲਕ ਨੂੰ ਜੋ ਤੁਸੀਂ ਕਰ ਰਹੇ ਹੋ ਅਮਰੀਕਾ ਦੇ ਲਾ ਮੇਕਰਸ ਦੇ ਸਾਹਮਣੇ ਹੈ। ਜੇ ਕੰਟਰੀ ਆਫ ਪਾਰਟੀਕੂਲਰ ਕੰਸਰਨ ਬਣੇ ਤੇ ਡਿਵੈਲਪਮੈਂਟਲ ਏਡ, ਇਕਨੋਮਿਕਲ ਸੈਂਕਸ਼ਨਸ, ਟ੍ਰੇਡ ਸੈਂਕਸ਼ਨਸ, ਇਹ ਸਾਰੀਆਂ ਲੱਗਣਗੀਆਂ। ਪਰ ਇਸ ਦਾ ਅਸਰ ਜਾਂ ਉਹਨਾਂ ਨੇ ਕੀ ਕਬੂਲਣਾ,
ਉਹਨਾਂ ਦੇ ਜਿਹੜਾ ਫੋਰਨ ਮਿਨਿਸਟਰੀ ਐਕਸਟਰਨਲ ਅਫੇਅਰਸ ਮਿਨਿਸਟਰੀ ਉਹਨਾਂ ਦਾ ਜਿਹੜਾ ਮੁੱਖ ਬੁਲਾਰਾ ਹੈ ਉਹਨੇ ਅਮਰੀਕਾ ਦੇ ਉੱਤੇ ਜਿਹੜਾ ਉਹ ਪਲਟ ਵਾਰ ਕਰਦੇ ਆ ਜਿਹੜਾ ਉਹ ਮਿਸਟਰ ਰਣਧੀਰ ਜੈਸਵਾਲ ਉਹਨਾਂ ਦਾ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਸਪੋਕਸਮੈਨ ਹੈ ਜੀ ਉਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਫॉर ਸੈਵਰਲ ਈਅਰਸ ਨਾਓ the US SURF has persisted in presenting a distorted and selective picture for India, relying on questionable sources and ideological narratives rather than objective ਹੈ ਕਿ ਕਈ ਸਾਲਾਂ ਤੋਂ ਇਹ US SURF ਝੂਠੇ ਨੈਰੇਟਿਵ ਤੇ ਬੇਸਡ ਜਿਹੜੀਆਂ ਸੋਰਸ ਦੇ ਉੱਤੇ ਸਵਾਲੀਆ ਨਿਸ਼ਾਨ ਲੱਗਦਾ ਉਹਨਾਂ ਦੇ ਬੇਸਡ ਰਿਪੋਰਟਾਂ ਦੇ ਰਿਹਾ ਹੈ ਸੱਚ ਰਿਪੀਟਡ ਮਿਸਰਿਪਰੈਜ਼ੈਂਟੇਸ਼ਨ only undermines the credibility of the commission itself ਕਿ ਇਹਦੇ ਨਾਲ ਤਾਂ ਕਮਿਸ਼ਨ ਦੀ ਆਪਣੀ ਜਿਹੜੀ ਕ੍ਰੈਡੀਬਿਲਟੀ ਆ ਉਹ ਜਾਂਦੀ ਲੱਗੀ ਹੈ ਔਰ ਇਹ ਜਿਹੜਾ ਉਹਨੇ ਲੇਟੈਸਟ ਰਿਪੋਰਟ ਦੇ ਵਿੱਚ ਟਾਰਗੇਟਡ ਸੈਂਕਸ਼ਨਸ ਦੀ ਗੱਲ ਕੀਤੀ ਹੈ ਰਾਹ ਦੇ ਖਿਲਾਫ ਔਰ ਆਰਐਸਐਸ ਦੇ ਖਿਲਾਫ ਔਰ ਕਿ ਵੀ ਇਹ ਰਿਸਪੌਂਸਿਬਲ ਨੇ ਔਰ ਇਹਨਾਂ ਦੇ ਫਰੀਜ਼ ਕੀਤੇ ਜਾਣ ਔਰ ਇਹਨਾਂ ਦੀ ਐਂਟਰੀ ਦੇ ਉੱਤੇ ਪਾਬੰਦੀ ਲਾਈ ਜਾਏ instead of persisting with selective criticism of India US SURF would do well to reflect on the disturbing incidents of vandalism and attacks on Hindu temples in the United States ਕਿ ਵੀ ਇਹ US SURF ਪਹਿਲਾਂ ਦੇਖੇ ਕਿ ਅਮਰੀਕਾ ਦੇ ਵਿੱਚ ਹਿੰਦੂ ਮੰਦਰਾਂ ਦੇ ਉੱਤੇ ਹਮਲੇ ਇਹਨਾਂ ਦੀਆਂ ਏਜੰਸੀਆਂ ਨੂੰ ਪਤਾ ਹੈ ਜਿਹੜੀਆਂ 2-3 ਘਟਨਾਵਾਂ ਤੁਸੀਂ ਕਰਵਾਈਆਂ ਖੁਦ ਅੰਦਰ ਕੈਮਰੇ ਬੰਦ ਕਰਤੇ ਜਾਂ ਕੈਮਰਿਆਂ ਆਸਟ੍ਰੇਲੀਆ 'ਚ ਸਾਹਮਣੇ ਆਇਆ ਕਿ ਮੰਦਰ ਵਾਲੇ ਹੀ ਜਿਹੜੇ ਨੇ ਖੁਦ ਕਰ ਰਹੇ ਨੇ ਔਰ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਵੀ ਤੁਸੀਂ ਕੀ ਕਰ ਰਹੇ ਹੋ ਪਰ ਉਹ ਕਹਿ ਰਿਹਾ ਹਿੰਦੂ ਟੈਂਪਲਸ ਤੇ ਹੋ ਫਿਰ ਇੱਥੇ ਨਹੀਂ ਰੁਕਿਆ ਫਿਰ ਉਹਨੇ ਕਿਹਾ ਕਿ ਗਰੋਇੰਗ ਇਨਟੋਲਰੈਂਸ ਐਂਡ ਇੰਟੀਮੀਡੇਸ਼ਨ ਆਫ ਮੈਂਬਰਸ ਆਫ ਇੰਡੀਅਨ ਡਾਇਸਪੋਰਾ ਇਨ ਯੂਨਾਈਟਿਡ ਸਟੇਟਸ ਮੈਰਿਟ ਸੀਰੀਅਸ ਅਟੈਂਸ਼ਨ ਵੀ ਤੁਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਹੈ ਉਹ ਅਮਰੀਕਾ ਕੈਨੇਡਾ ਦੇ ਸਿਟੀਜ਼ਨਸ ਦਾ ਕਰਵਾਉਣ ਤੱਕ ਗਏ ਹੋ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੈਨੇਡਾ ਨੇ ਉਹ ਤੁਹਾਡੇ RCMP ਨੇ ਆਪਣੀ ਰਿਪੋਰਟ 'ਚ ਕਿਹਾ ਕਿ ਵੀ ਤੁਹਾਡੇ ਵੈਨਕੂਵਰ ਕੌਂਸੂਲੇਟ 'ਚ ਬੈਠਾ ਕਮਲਜੀਤ ਸਿੰਘ ਪਵਨ ਕੁਮਾਰ ਤੁਸੀਂ ਰੇਕੀ ਕਰਕੇ ਹਰਦੀਪ ਸਿੰਘ ਨਿੱਜਰ ਨੂੰ ਮਾਰਿਆ ਅਮਰੀਕਾ ਦੇ ਵਿੱਚ ਇਹਨਾਂ ਦੀਆਂ ਏਜੰਸੀਆਂ ਦੀ ਮੁਸਤੈਦੀ ਨਾ ਹੁੰਦੀ ਤੇ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਬਿਲਕੁਲ ਉਹਨਾਂ ਨੇ ਨੇੜੇ ਲਾ ਲਿਆ ਹੋਇਆ ਸੀ ਜਿਸ ਅੰਦਾਜ਼ 'ਚ ਨਿਖਿਲ ਗੁਪਤੇ ਦਾ ਆਪਣਾ ਕਬੂਲਨਾਮਾ ਪਰ ਉਹ ਅਮਰੀਕਾ ਨੂੰ ਕਹਿ ਰਿਹਾ ਵੀ ਤੁਹਾਡੇ ਬੜੀ ਇਨਟੋਲਰੈਂਸ ਹੋ ਰਹੀ ਹੈ ਔਰ ਤੁਸੀਂ ਇੰਡੀਅਨ ਡਾਇਸਪੋਰਾ ਜਿਹੜਾ ਉਸ ਦੇ ਉੱਤੇ ਜਿਹੜਾ ਬਹੁਤ ਸਾਰੇ ਉਹ ਸਫਰ ਕਰ ਰਹੇ ਨੇ देयर हैव बीन several incidents of violence against individuals belonging to the Indian community in the US as well as members of Indian diaspora in the US in recent years ਬਹੁਤ ਸਾਰੀਆਂ ਇਨਸੀਡੈਂਟਸ ਹੋ ਰਹੇ ਹਨ ਦੱਸੋ ਜੀ ਕਿਹੜੀਆਂ ਬਹੁਤ ਸਾਰੀਆਂ ਹੋ ਰਹੀਆਂ ਨੇ ਔਰ ਈਵਨ ਇਹਦੇ ਬਾਵਜੂਦ ਕਿ ਬਈ ਸਿੱਖਾਂ ਦੀ ਦਿੱਖ ਆਪਣੇ ਸਿੱਖੀ ਸਰੂਪ ਕਰਕੇ ਹੇਟ ਕ੍ਰਾਈਮ ਦਾ ਵੀ ਅਸੀਂ ਸ਼ਿਕਾਰ ਹੁੰਦਾ ਹੈ ਲੇਕਿਨ ਸਾਨੂੰ ਇਸ ਸਿਸਟਮ ਦੇ ਵਿੱਚ ਪੂਰੀ ਤਰ੍ਹਾਂ ਵਿਸ਼ਵਾਸ ਹੈ ਟਰਸਟ ਹੈ ਜੇ ਨਿਖਿਲ ਗੁਪਤੇ ਨੂੰ ਅਮਰੀਕਨ ਅਦਾਲਤ 'ਚ ਆਪਣਾ ਕਬੂਲਨਾਮਾ ਦਾਖਲ ਕਰਨਾ ਪਿਆ ਕਿਉਂਕਿ ਸੀ ਕਿ ਅਮਰੀਕਨ ਸਿਸਟਮ 'ਚ ਆਫ ਦਾ ਹੁੱਕ ਨਹੀਂ ਸੀ ਹੋ ਸਕਦੇ ਜਿਹੜੇ ਹੇਟ ਕ੍ਰਾਈਮ ਦੀਆਂ ਘਟਨਾਵਾਂ ਰਿਕਾਰਡ ਹੁੰਦੀਆਂ ਨੇ ਉਹ ਇਨਸਾਫ ਮਿਲਦਾ ਤੁਹਾਡੇ ਤਾਂ 40 ਸਾਲ ਹੋ ਗਏ ਨੇ ਨਵੰਬਰ 84 ਜੂਨ 84 ਔਰ ਜੋ ਕੁਝ ਤੁਸੀਂ ਘੱਟ ਗਿਣਤੀਆਂ ਦੇ ਨਾਲ ਮੁਸਲਮਾਨਾਂ ਨਾਲ ਈਸਾਈਆਂ ਨਾਲ ਕਰ ਰਹੇ ਹੋ ਤੁਸੀਂ ਬਿਲਕੁਲ ਠੀਕ ਕਿਹਾ ਕਿ ਵੀ ਛੱਜ ਤਾਂ ਬੋਲੇ ਛਾਨਣੀ ਕੀ ਬੋਲੇ ਜਿਹਦੇ 'ਚ ਪਹਿਲਾਂ ਹੀ ਸੋਚ ਛੇਕ ਨੇ ਇਹ ਇਹਨਾਂ ਦੀ ਹਾਲਤ ਹੈ ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਥਲਨ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਚਿੰਡਾ ਉੱਤੇ ਬਲਜੀਤ ਸਿੰਘ ਦਾਦੂਵਾਲ ਵੱਲੋਂ ਕੀਤੇ ਗਏ ਜਾਨਲੇਵਾ ਹਮਲੇ ਦੀ ਖਬਰ ਹੈ ਸੋ ਜ਼ਾਹਿਰ ਹੈ ਕਿ RSS ਵੱਲੋਂ ਬਹੁਤ ਸਾਰੇ ਸਿੱਖਾਂ ਵਿੱਚ ਘੁਸਪੈਠ ਕਰਨ ਅਤੇ ਉਹਨਾਂ ਨੂੰ ਬਦਨਾਮ ਕਰਨ ਲਈ ਅੱਡ-ਅੱਡ ਸਾਜ਼ਿਸ਼ਾਂ ਰਚਣ ਦੇ ਹੱਥ ਕੰਡੇ ਜਿਹੜੇ ਨੇ ਉਹ ਅਪਣਾਏ ਜਾ ਰਹੇ ਨੇ ਔਰ ਬਲਜੀਤ ਸਿੰਘ ਦਾਦੂਵਾਲ ਦਾ ਜਿਹੜਾ ਕਿਰਦਾਰ ਹੈ ਉਹ ਸ਼ੱਕ ਦੇ ਘੇਰੇ ਵਿੱਚ ਹੈ ਸੋ ਵਿਊਅਰਸ ਇਉਂ ਜਾਪਦਾ ਹੈ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ RSS ਵੱਲੋਂ ਬਹੁਤ ਸਾਰੀਆਂ ਘਿਨੌਣੀਆਂ ਹਰਕਤਾਂ ਕੀਤੀਆਂ ਜਾਣਗੀਆਂ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਦੋਸਤਾਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ RSS ਜਿਸ ਬਾਰੇ ਜ਼ਾਹਰਾ ਤੌਰ ਤੇ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਪਹਿਲੀ ਵਾਰ ਖੁੱਲ੍ਹ ਕੇ ਇਸ ਆਪਣੀ ਸਾਲਾਨਾ ਰਿਪੋਰਟ ਦੇ ਵਿੱਚ RSS ਤੇ ਪਾਬੰਦੀ ਲਾਉਣ ਦੀ ਗੱਲ ਕੀਤੀ ਹੈ ਕਿ ਉਹ ਧਾਰਮਿਕ ਆਜ਼ਾਦੀਆਂ
ਜਿਹੜੀਆਂ ਨੇ ਕੁਚਲਣ ਦੇ ਵਿੱਚ ਜਿਹੜੀ ਹੈ ਉਹ ਮਾਂ ਜਥੇਬੰਦੀ ਹੈ। ਬਾਕੀ ਤਾਂ ਬੀਜੇਪੀ ਉਹਨਾਂ ਦੀ ਪੋਲੀਟੀਕਲ ਵਿੰਗ ਵਾਲੀ ਪਾਰਟੀ ਹੈ, ਔਰ 70 ਤੋਂ ਜ਼ਿਆਦਾ ਹੋਰ ਆਰਗੇਨਾਈਜੇਸ਼ਨਾਂ ਜਿਵੇਂ ਸਟੂਡੈਂਟਸ ਦੇ ਵਿੱਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਭਾਰਤੀ ਮਜ਼ਦੂਰ ਸੰਘ ਔਰ ਇਸ ਕਿਸਮ ਦੇ ਉਹਨਾਂ ਦੇ ਬਾਕੀ ਆਦੀਵਾਸੀਆਂ ਔਰ ਦਲਿਤਾਂ ਦੇ ਵਿੱਚ ਔਰ ਸਿੱਖਾਂ ਦੇ ਰਾਸ਼ਟਰੀ ਸਿੱਖ ਸੰਗਤ, ਇਹ ਸਾਰੀਆਂ ਫਲੋਟ ਕੀਤੀਆਂ ਹੋਈਆਂ ਨੇ। ਪਰ ਅਲਟੀਮੇਟ ਅਨਰਜਿਸਟਰਡ ਪਾਰਟੀ, ਅਨਰਜਿਸਟਰਡ ਬਾਡੀ RSS, ਜਿਹਦਾ ਕੋਈ ਬੈਂਕ ਅਕਾਊਂਟ ਨਹੀਂ ਹੈ, ਪਰ ਦੁਨੀਆ ਦੇ ਸਭ ਤੋਂ ਅਮੀਰ ਸੰਗਠਨਾਂ ਦੇ ਵਿੱਚ ਮਿਲੀਅਨਸ ਐਂਡ ਮਿਲੀਅਨਸ ਆਫ ਮੈਂਬਰਸ ਨੇ, ਪਰ ਉਹਨਾਂ ਦੀ ਕੋਈ ਮੈਂਬਰਸ਼ਿਪ ਲਿਸਟ ਨਹੀਂ ਹੈ, ਕਿਉਂਕਿ ਬਿਲਕੁਲ ਖੁਫੀਆ ਤਰੀਕੇ ਦੇ ਨਾਲ ਕੰਮ ਕਰਨ ਵਾਲੀ ਇਹ ਜਥੇਬੰਦੀ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ, ਜਦੋਂ ਅਸੀਂ ਇਹ ਜ਼ਿਕਰ ਕਰਦੇ ਹਾਂ ਕਿ 1925 ਦੇ ਵਿੱਚ ਜਦੋਂ RSS ਫਾਊਂਡ ਹੋਈ, ਐਡਗਵੇਅਰ ਨੇ ਔਰ ਬਾਅਦ 'ਚ ਗੋਲਵਲਕਰ ਨੇ ਉਸ ਨੂੰ ਜਿਹੜਾ ਉਹ ਪਾਣੀ ਪਾਇਆ, ਖਾਦ ਦੇ ਕੇ ਪੂਰਾ ਜਵਾਨ ਕੀਤਾ, ਔਰ ਫਿਰ ਅਲਟੀਮੇਟਲੀ ਅੱਜ RSS ਦਾ ਹੀ ਪ੍ਰਚਾਰਕ ਰਿਹਾ ਨਰਿੰਦਰ ਮੋਦੀ, ਜਿਹੜਾ ਉਹ ਪ੍ਰਾਈਮ ਮਿਨਿਸਟਰ ਹੈ, ਔਰ RSS ਦਾ ਇੱਕ ਪ੍ਰਚਾਰਕ ਮਨੋਹਰ ਲਾਲ ਖੱਟੜ, ਜਿਹੜਾ ਮੋਦੀ ਦਾ ਰੂਮਮੇਟ ਵੀ ਸੀ ਜਦੋਂ ਕਿ ਪੰਜਾਬ ਦੇ ਵਿੱਚ ਪ੍ਰਚਾਰਕ ਦੇ ਤੌਰ 'ਤੇ ਨਿਯੁਕਤ, ਹਰਿਆਣੇ ਦਾ ਚੀਫ ਮਿਨਿਸਟਰ ਹੈ, ਔਰ ਉਸੇ ਹੀ ਮਨੋਹਰ ਲਾਲ ਖੱਟੜ ਦਾ ਡਰਾਈਵਰ ਰਿਹਾ ਜਿਹੜਾ ਸੈਣੀ ਨਾਂ ਦਾ ਬੰਦਾ, ਜਿਹਨੂੰ ਹੁਣ ਪੱਗ ਬਣਾ ਕੇ ਕੇਸਰੀ ਚੀਫ ਮਿਨਿਸਟਰ ਵੀ ਹਰਿਆਣੇ 'ਚ ਬਣਾਇਆ ਹੋਇਆ, ਔਰ ਉਸ ਨੂੰ ਜਿਹੜਾ 2027 ਦੀਆਂ ਚੋਣਾਂ ਵੇਲੇ ਪੰਜਾਬ ਦੇ ਵਿੱਚ ਕਿਵੇਂ ਵਰਤਣਾ ਹੈ, ਆਲਰੇਡੀ ਉਹਦੇ ਪੰਜਾਬ 'ਚ ਗੇੜੇ, ਔਰ ਉਹਨਾਂ ਦੀ ਆਪਣੀ ਸਟ੍ਰੈਟਜੀ, ਜਿਹਦਾ ਪਹਿਲੀ ਜਿਹੜੀ ਉਹਨਾਂ ਨੇ ਮੋਗਾ ਰੈਲੀ ਅਮਿਤ ਸ਼ਾਹ ਨੇ ਕੀਤੀ, ਉਵੇਂ ਹੀ ਕੇਸਰੀ ਪੱਗ ਬਣਾ ਕੇ ਉਹਨੂੰ ਜਿਵੇਂ ਦੀਆਂ ਗੱਲਾਂ ਉਹਨੇ ਕੀਤੀਆਂ, ਉਹ ਉਹੀ ਪ੍ਰੋਬਲਮ ਨੇ ਜਿਹੜੀਆਂ ਖੁਦ RSS ਜਾਂ ਭਾਰਤੀ ਏਜੰਸੀਆਂ ਨੇ ਖੜੀਆਂ ਕੀਤੀਆਂ। ਉਹਨਾਂ 'ਚ ਡਰੱਗਸ ਹੋਏ, ਉਹਨਾਂ 'ਚ ਗੈਂਗਸਟਰ ਹੋਣ, ਔਰ ਹੁਣ ਉਹ ਗੈਂਗਸਟਰਾਂ ਨੂੰ ਖਤਮ ਕਰਨ ਔਰ ਡਰੱਗਸ ਨੂੰ ਖਤਮ ਕਰਨ ਦੀ ਗੱਲ ਕਰਦੇ ਨੇ। ਲੇਕਿਨ ਇਸ ਸਾਰੇ ਪੀਰੀਅਡ 'ਚ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਇਹ ਗਲਤੀ ਤਾਂ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਉਸ ਕਿਸਮ ਦੇ ਕੁਛ ਜਿਹੜੇ ਬਾਦਲਾਂ ਤੋਂ ਸਤੇ ਹੋਏ ਲੋਕ ਸੀ ਉਹਨਾਂ ਵੱਲੋਂ ਹੋਈ ਕਿ ਜੀ ਹਰਿਆਣਾ ਦੀ ਕਮੇਟੀ ਬਣੇ, ਔਰ ਭੁਪਿੰਦਰ ਹੁੱਡਾ ਹਰਿਆਣੇ ਦਾ ਚੀਫ ਮਿਨਿਸਟਰ ਸੀ ਜਿਹਦੇ ਹੁੰਦਿਆਂ ਹੋਈ। ਬਾਅਦ 'ਚ ਉਹਨਾਂ ਨੇ ਰਿਗਰੈਟ ਵੀ ਕੀਤਾ, ਪਰ ਅਸੀਂ ਇਹ ਦੇਖਦੇ ਹਾਂ ਵੀ ਸਿਸਟਮੈਟਿਕਲੀ RSS ਨੇ ਹਜ਼ੂਰ ਸਾਹਿਬ, ਤਖਤ ਹਜ਼ੂਰ ਸਾਹਿਬ ਬੋਰਡ, ਪਟਨਾ ਸਾਹਿਬ ਬੋਰਡ, ਦਿੱਲੀ ਕਮੇਟੀ, ਹਰਿਆਣਾ ਕਮੇਟੀ 'ਚ ਮਨੋਹਰ ਲਾਲ ਖੱਟੜ ਨੇ ਆਪਣੇ ਨੋਮੀਨੇਟਡ ਮੈਂਬਰ ਵੀ ਵਾੜੇ। ਚੋਣਾਂ ਦੇ ਨਾਂ ਥੱਲੇ ਜਿਸ ਕਿਸਮ ਦਾ ਕੰਮ ਉਹਨਾਂ ਨੂੰ ਸੀ ਕਿ ਵੀ ਬਿਲਕੁਲ ਜਿਹੜਾ ਅਸੀਂ ਉਹਨੂੰ ਕੰਟਰੋਲ ਕਰਾਂਗੇ, ਜਿਵੇਂ ਦਿੱਲੀ ਕਮੇਟੀ ਦੇ ਉੱਤੇ ਤਾਂ ਉਹਨਾਂ ਨੇ ਮਨਜਿੰਦਰ ਸਿਰਸਾ ਔਰ ਕਾਲਕਾ ਜਾਂ ਦੂਜੇ ਕਰ ਲਏ, ਪਰ ਹਰਿਆਣੇ ਦੇ ਵਿੱਚ ਕਿਉਂਕਿ ਲਹਿੰਦੇ ਪੰਜਾਬ 'ਚੋਂ ਆਏ ਹੋਏ ਚੰਗੇ ਜਿਹੜੇ ਨੇ ਜ਼ਿਮੀਂਦਾਰ, ਜਿਹੜੇ ਉਹ ਕਰਨਾਲ ਹੋਏ, ਅੰਬਾਲਾ ਹੋਏ, ਦੂਸਰਾ ਹੋਏ, ਜਿਹਦੇ 'ਚ ਇੱਕ ਪੰਥਕ ਕਰੰਟ ਵੀ ਵੱਡੇ ਪੈਮਾਨੇ 'ਤੇ ਹੈ। ਬੇਸ਼ੱਕ ਅੱਪਰ ਲੈਵਲ 'ਤੇ ਹਰਿਆਣਾ ਕਮੇਟੀ ਬਣਾਉਣ ਵੇਲੇ ਜਾਂ ਦੂਜੇ, ਹੁਣ ਇਸ ਸਾਰੇ 'ਚ ਹਾਲਾਂ ਅਸੀਂ ਇੰਡੀਵਿਜੂਅਲੀ ਕਿਸੇ ਨੂੰ ਕਦੇ ਟਾਰਗੇਟ ਕਰਨ 'ਚ ਯਕੀਨ ਨਹੀਂ ਰੱਖਦੇ, ਪਰ ਬਹੁਤ ਵਾਰ ਜਦੋਂ ਤੁਸੀਂ ਕਰਤੂਤਾਂ ਦੇਖਦੇ ਹੋ, ਜਦੋਂ ਤੁਸੀਂ ਕਿਰਦਾਰ ਦੇਖਦੇ ਹੋ ਕਿਸੇ ਦਾ, ਫਿਰ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਵੀ ਇਹ ਕਿਹਦੇ ਜਿਹੜਾ ਹੈ ਉਹ ਖੇਡ ਰਹੇ ਨੇ, ਕਿਹਦੇ ਜਿਹੜੇ ਨੇ ਉਹ ਪਿਆਦੇ ਨੇ। ਹੁਣ ਜਿਵੇਂ ਜੇ ਹੁਣ ਬਿਕਰਮ ਮਜੀਠੀਆ ਡਰੱਗ ਕੇਸ ਦੇ ਵਿੱਚ ਉਹਦੀ ਜ਼ਮਾਨਤ ਨਹੀਂ ਹੋ ਰਹੀ, ਉਹ ਜਾ ਰਿਹਾ ਹੈ ਔਰ ਰਾਧਾ ਸੁਆਮੀ ਗੁਰਿੰਦਰ ਢਿੱਲੋਂ ਉੱਥੇ ਪਹੁੰਚ ਜਾਂਦਾ ਮਿਲਣ, ਤੇ ਉਸ ਤੋਂ ਕੁਝ ਘੰਟੇ ਬਾਅਦ ਜ਼ਮਾਨਤ ਹੋ ਜਾਂਦੀ ਹੈ ਉਹ ਸੁਪਰੀਮ ਕੋਰਟ ਵੱਲੋਂ। ਹੁਣ ਕਿਸ ਨੂੰ ਭੁਲੇਖਾ ਹੈ ਵੀ ਗੁਰਿੰਦਰ ਢਿੱਲੋਂ ਜਿਹੜਾ RSS ਦਾ ਪਾਰਟ ਹੈ ਉਹ ਕਿਹਦੀ ਖੇਡ ਰਿਹਾ। ਉਸ ਤੋਂ ਪਹਿਲਾਂ ਉਹ ਰਾਪੁਰ ਬੱਲਾ ਵੀ ਜਾ ਕੇ ਬੈਠਾ, ਫਿਰ ਇੱਥੋਂ ਜਾ ਕੇ ਉਹ ਨਾਮਧਾਰੀਆਂ ਦੇ ਲੁਧਿਆਣੇ ਦੇ ਇਕੱਠ ਦੇ ਵਿੱਚ ਵੀ ਉੱਥੇ ਪਹੁੰਚ ਜਾਂਦਾ, ਫਿਰ ਉਹ ਜਿਹੜਾ ਨਾਭਾ ਰਿਆਸਤ ਦਾ ਜਿਹਨੂੰ ਰਿਪਦਮਨ ਸਿੰਘ ਬਣਾ ਕੇ ਨਿਆਣਾ ਟ੍ਰੇਨਡ ਕਰਕੇ, ਜਿਹਨੂੰ ਸਪੇਨ ਦੇ ਵਿੱਚ ਜਿੱਥੇ ਇਹਦਾ ਗੁਰਿੰਦਰ ਢਿੱਲੋਂ ਦਾ ਸਾਰਾ ਆਪਣਾ ਕਾਰੋਬਾਰ ਵੀ ਉੱਥੋਂ ਲਿਆਂਦਾ ਜਾਂਦਾ, ਉੱਥੇ ਪਹੁੰਚ ਜਾਂਦਾ ਹੈ। ਉਹਨਾਂ ਦੀ ਉਹ ਮਾਂ ਵੀ ਉਹਦੇ ਮੁੰਡੇ ਦੀ ਕਹਿ ਰਹੀ ਹੈ ਸਭ ਤੋਂ ਮਹਾਨ ਸ਼ਖਸੀਅਤ ਸਾਡੀ ਜਿਹੜੀ ਹੈ ਉਹ ਇਹ ਨੇ। ਜਦੋਂ ਤੁਸੀਂ ਸਾਰੀ ਖੇਡ ਨੂੰ ਦੇਖੋਗੇ ਤੇ ਤੁਹਾਨੂੰ ਫਿਰ ਜਦੋਂ ਰਾਧਾ ਸੁਆਮੀਆਂ ਦੇ ਖਿਲਾਫ ਪੂਰਾ ਬਿਆਸ ਦੇ ਇਲਾਕੇ 'ਚ ਕਿਵੇਂ ਜ਼ਮੀਨਾਂ ਦੱਬੀਆਂ ਹੋਈਆਂ ਨੇ, ਕਿਵੇਂ ਲੋਕਾਂ ਦੇ ਨਾਲ ਧੱਕਾ ਹੁੰਦਾ ਹੈ, ਤੇ ਉਹ ਸਾਰਾ ਪਾਰਟ ਚੱਲ ਰਿਹਾ ਸੀ, ਤੇ ਅਚਾਨਕ ਨਜ਼ਰ ਆਇਆ ਕਿ ਵੀ ਜਿਹੜਾ ਇਹ ਗੁਰਿੰਦਰ ਢਿੱਲੋਂ ਹੈ ਇਹ ਬਲਜੀਤ ਸਿੰਘ ਦਾਦੂਵਾਲ ਦੇ ਡੇਰੇ 'ਚ ਪਹੁੰਚ ਜਾਂਦਾ ਔਰ ਉਸ ਤੋਂ ਬਾਅਦ ਉਹ ਸਾਂਝਾ ਅਸੀਂ ਕਈ ਥਾਂ ਤੇ ਉਹ ਭੋਗਾਂ ਦੇ ਮੌਕੇ ਉਹਨੂੰ ਐਡਰੈਸ ਕਰ ਰਿਹਾ, ਉਹਨੂੰ ਐਡਰੈਸ ਕਰ ਰਿਹਾ। ਪਹਿਲਾ ਮੱਥਾ ਉਦੋਂ ਹੀ ਠਣਕ ਜਾਂਦਾ, ਹੁਣ ਕਿਸੇ ਨੂੰ
ਰਾਧਾ ਸਵਾਮੀਆਂ ਬਾਰੇ ਤਾਂ ਭੁਲੇਖਾ ਨਹੀਂ ਹੋ ਕਿਹਦੇ ਨਾਲ। ਹੁਣ ਇਹੀ ਦਾਦੂਵਾਲ ਸੱਜਣ ਨੇ ਜਦੋਂ ਕਿ ਸੌਦਾ ਸਾਧ ਦੇ ਖਿਲਾਫ ਪੂਰੇ ਮੋਰਚਾ ਲੱਗਦਾ ਹੈ ਜਾਂ ਦੂਜਾ ਉਹਦੇ 'ਚ ਐਗਰੈਸਿਵ ਰੋਲ ਦੇ ਵਿੱਚ ਆਏ, ਪੰਥਕ ਧਿਰਾਂ ਦੇ ਵਿੱਚ ਵੀ ਪਛਾਣ ਬਣੀ ਕਿ ਜੀ ਇਹ ਖਿਲਾਫ ਖਲੋਂਦੇ ਨੇ, ਕੇਸ ਵੀ ਬਣੇ। ਫਿਰ ਅਚਾਨਕ ਸੌਦਾ ਸਾਧ ਵਾਲਾ ਏਜੰਡਾ ਜਾਂ ਸੌਦਾ ਸਾਧ ਤਾਂ ਉੱਥੇ ਹੀ ਹੈ, ਉਹਦੀ ਪੈਰੋਲ ਵੀ ਹੋ ਰਹੀ ਹੈ, ਉਹ ਆਪਣਾ ਉਹਦਾ ਝੂਠ ਵੀ ਉਹ ਵੇਚ ਰਿਹਾ ਸਰਸੇ 'ਚ ਬੈਠ ਕੇ, ਇਹ ਵੀ ਹਰਿਆਣੇ ਦੇ ਵਿੱਚ ਬੇਸ ਦਾਦੂਵਾਲ ਦਾ ਹੈਗਾ। ਹੁਣ ਉਹ ਸਾਰਾ ਪਾਸੇ ਜਾ ਕੇ ਫਿਰ ਤੁਹਾਨੂੰ ਨਜ਼ਰ ਆਉਣਾ ਸ਼ੁਰੂ ਹੋ ਗਿਆ ਕਿ ਵੀ ਇਹ ਤਾਂ ਜਿਹੜਾ ਉਹ ਰਾਧਾ ਸਵਾਮੀਆਂ ਦੇ ਪਾਲੇ 'ਚ ਖੇਡਣ ਦੀ ਲਾਈਨ ਹੈ। ਫਿਰ 2015 ਦਾ ਸਰਬੱਤ ਖਾਲਸਾ ਹੁੰਦਾ, ਉਹਦੇ 'ਚ ਅਚਾਨਕ ਇਹ ਅਨਾਉਂਸ ਕੀਤਾ ਜਾਂਦਾ ਜੀ ਕਿ ਇਹ ਇੱਥੋਂ ਸਟੇਜ ਤੋਂ ਕਿਹਾ ਜਾਂਦਾ ਜੀ ਸੰਤ ਬਲਜੀਤ ਸਿੰਘ ਦਾਦੂਵਾਲ ਹੋਰਾਂ ਦਾ ਜੀ, ਉਹਨਾਂ ਨੂੰ ਸੰਤ ਨਾ ਕਿਹਾ ਜਾਏ, ਭਾਈ ਕਿਹਾ ਜਾਏ। ਔਰ ਫਿਰ ਇਹ ਹੁੰਦਾ ਕਿ ਜੀ ਆ ਜਿਹੜੇ ਸਰਬੱਤ ਖਾਲਸਾ ਨੇ ਜਥੇਦਾਰ ਬਣਾਏ, ਜਗਤਾਰ ਸਿੰਘ ਹਵਾਰਾ ਅਕਾਲ ਤਖਤ ਦੇ ਹੋਣਗੇ, ਫਲਾਣੇ ਇਹ ਹੋਣਗੇ, ਦਾਦੂਵਾਲ ਨੂੰ ਵੀਕ ਤਖਤ ਦਾ ਜਥੇਦਾਰ ਸ਼ਾਇਦ ਦਮਦਮਾ ਸਾਹਿਬ ਦਾ ਕਿ ਕਿਹਦਾ ਬਣਾਤਾ। ਆਮ ਲੋਕਾਂ ਦੇ ਲਈ ਹੈਰਾਨੀ ਦੀ ਗੱਲ ਸੀ ਕਿ ਵੀ ਇਹ ਸਾਰਾ ਚੱਲ ਕੀ ਰਿਹਾ। ਲੇਕਿਨ ਅਚਾਨਕ ਫਿਰ ਤੁਸੀਂ ਜਦੋਂ ਯੂ ਟਰਨ ਦੇਖਦੇ ਹੋ ਕਿ ਹੌਲੀ 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 ਉਸ ਪਾਸਿਓਂ ਹੋ ਕੇ ਜਿਹੜਾ ਮੋਰਚਾ ਗੁਰੂ ਗ੍ਰੰਥ ਸਾਹਿਬ ਦੇ ਅਦਬ ਦੇ ਲਈ ਬਰਗਾੜੀ ਦੇ ਵਿੱਚ ਲੱਗਾ, ਜਿਹਦੇ 'ਚ ਕਿ ਧਿਆਨ ਸਿੰਘ ਮੰਡ ਔਰ ਦਾਦੂਵਾਲ ਫਿਰ ਹੋਇਆ ਜੀ ਆਪਸ 'ਚ ਇਹ ਹੋ ਗਿਆ, ਉਹ ਕਾਂਗਰਸ ਨਾਲ ਹੈ, ਉਹ ਕਿਹਦੇ ਨਾਲ ਹੈ, ਮੋਰਚਾ ਕਿਵੇਂ ਖਤਮ ਹੋਇਆ ਅੱਜ ਤੱਕ ਇਹਦਾ ਭੇਤ ਨਹੀਂ ਹੈ। ਫਿਰ ਦਾਦੂਵਾਲ ਨੂੰ ਤੁਸੀਂ ਦੇਖਦੇ ਹੋ ਵੀ ਮੁੱਖ ਧਾਰਾ ਪੰਥਕ ਗੱਲਬਾਤ 'ਚੋਂ ਨਿਕਲ ਕੇ ਦੂਜੇ ਪਾਸੇ ਜਿਹੜਾ ਮਨੋਹਰ ਲਾਲ ਖੱਟੜ ਉਹਨਾਂ ਖੈਮੇ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਜੀ ਸਮਾਗਮਾਂ ਦੇ ਉੱਤੇ ਇੱਧਰ ਉੱਧਰ ਕਮੇਟੀ 'ਚ ਉਹਨੂੰ ਜਿਹੜਾ ਉਹ ਜ਼ਾਹਰ ਹੈ ਕਿ ਜਿਹੜਾ ਪ੍ਰੋਮਿਸ ਹੋਏਗਾ ਵੀ ਪ੍ਰੈਜ਼ੀਡੈਂਟ ਬਣਾਵਾਂਗੇ ਹਰਿਆਣਾ ਕਮੇਟੀ ਚੋਣ, ਉਹ ਛੀਂਡਾ ਬਣ ਗਿਆ। ਹਾਲਾਂ ਮੇਰੇ ਕੋਲ ਕੋਈ ਕਿਸੇ ਨੂੰ ਕਲੀਨ ਜਿਹੜੀ ਚਿੱਟ ਦੇਣ ਦੀ ਲਾਈਨ ਨਹੀਂ ਹੈ ਵੀ ਝੀਂਡਾ ਬਹੁਤ ਸਾਫ਼ ਹੈ ਤੇ ਕੌਣ ਕੀ ਹੈ, ਪਰ ਮੈਂ ਜਦੋਂ ਇਹ ਦੇਖਦਾ ਹਾਂ ਕਿ ਵੀ ਇੱਕ ਪਾਸੇ RSS ਉਸ ਸਾਰੇ ਸਿਨੇਰੀਓ ਦਾ ਫਾਇਦਾ ਲੈਂਦੇ ਨੇ, ਉਹਨਾਂ ਨੂੰ ਪਤਾ ਹੈ ਕਿਹੜੇ ਲੋਕ ਵਿਕਣ ਵਾਲੇ ਨੇ, ਕਿਹੜੇ ਲੋਕ ਕੀ ਮੁੱਲ ਪਵਾਉਂਦੇ ਨੇ। ਜਿਵੇਂ ਜੇ ਰਾਸ਼ਟਰੀ ਸਿੱਖ ਸੰਗਤ ਜਿਹੜਾ ਸਿੱਖਾਂ 'ਚ ਵਿੰਗ RSS ਨੇ ਖੜਾ ਕੀਤਾ ਹੈ 1985 'ਚ, ਜਦੋਂ ਸਿੱਖ ਪੂਰੀ ਤਰ੍ਹਾਂ ਹਰਟ ਨੇ, ਜੂਨ 84 ਹੋਇਆ, ਨਵੰਬਰ 84 ਪਟਨਾ ਸਾਹਿਬ ਦੇ ਵਿੱਚ ਇੱਕ ਵੱਡੀ ਕਨਵੈਨਸ਼ਨ ਹੁੰਦੀ ਆ, ਉਹਨੂੰ ਪ੍ਰੀਜ਼ਾਈਡ ਇਕਬਾਲ ਸਿੰਘ ਜਿਹਨੇ ਬਾਅਦ 'ਚ ਬਹੁਤ ਸਾਰੇ ਰੰਗ ਦਿਖਾਏ, ਬਦ ਅਖਲਾਕ ਆਦਮੀ। ਲੇਕਿਨ ਉਸ ਰਾਸ਼ਟਰੀ ਸਿੱਖ ਸੰਗਤ ਜਿਹਦੇ 'ਚ ਐਲਾਨ ਕੀਤਾ ਗਿਆ ਕਿ ਵੀ ਇਹ ਬਣ ਰਹੀ ਹੈ, ਉਹਨੂੰ ਇਕਬਾਲ ਸਿੰਘ ਨੇ ਇਨੋਗਰੇਟ ਕੀਤਾ। ਹੁਣ ਉਹੀ ਹਾਲ ਅਸੀਂ ਦੇਖਦੇ ਹਾਂ ਕਿ ਮੁੱਖ ਧਾਰਾ ਪੰਥਕ ਪੋਲਿਟਿਕਸ 'ਚੋਂ ਦਾਦੂਵਾਲ ਜਿਹੜਾ ਸੌਦਾ ਸਾਧ ਦੇ ਖਿਲਾਫ ਜਾਂ ਸਰਬੱਤ ਖਾਲਸਾ ਦਾ ਜਥਾ, ਉਹ ਬਿਲਕੁਲ ਗਾਇਬ। ਹਰਿਆਣਾ ਕਮੇਟੀ ਦੀਆਂ ਫਿਰ ਆਲ ਆਫ ਏ ਸਡਨ ਇਹ ਦੇਖਿਆ ਜਾਂਦਾ ਕਿ ਵੀ ਜਿਹੜੀ ਉਹਨਾਂ ਦੀ ਸਿਕਿਉਰਿਟੀ ਦਿੱਤੀ ਹੋਈ ਹੈ ਇਹ ਨਹੀਂ ਹੈ। ਹੁਣ ਜੇ ਤੁਸੀਂ ਏਜੰਸੀਆਂ ਦੀ ਸਿਕਿਉਰਿਟੀ ਲੈਂਦੇ ਹੋ ਸੋ ਜ਼ਾਹਰ ਹੈ ਵੀ ਸਿਕਿਉਰਿਟੀ ਤਾਂ ਉਹਨੂੰ ਹੀ ਦਿੱਤੀ ਜਾਂਦੀ ਜਿਹੜਾ ਕਿਸੇ ਦਾ ਐਸੈਟ ਹੁੰਦਾ। ਹੁਣ ਹਰਿਆਣਾ ਕਮੇਟੀ 'ਚ ਜਿਹੜੀ ਖਬਰ ਕਰਕੇ ਇਹ ਮੈਂ ਸਾਰਾ ਜਿਹੜਾ ਉਹ ਵੇਰਵਾ ਦਿੱਤਾ ਹੈ ਕਿਉਂਕਿ ਮੈਨੂੰ ਇਹ ਨਜ਼ਰ ਆ ਰਿਹਾ, ਅਮਿਤ ਸ਼ਾਹ ਦੇ ਉੱਤੇ ਅਸੀਂ ਜ਼ਿਕਰ ਕੀਤਾ ਸੀ ਮੋਗਾ ਰੈਲੀ, ਔਰ ਇਹ ਆਉਣ ਵਾਲੇ ਪੀਰੀਅਡ 'ਚ ਅਜੇ ਕਿਉਂਕਿ 1 ਸਾਲ ਵਿਚਾਲੇ ਪਿਆ, ਇਹ ਬਹੁਤ ਗੰਦੀ ਖੇਡ ਖੇਡਣਗੇ। ਇੱਕ ਪਾਸੇ ਝੂਠੇ ਪੁਲਿਸ, ਹਰ ਆਮ ਆਦਮੀ ਪਾਰਟੀ ਵੀ ਉਹਨਾਂ ਦਾ ਹੀ ਛੱਡਿਆ ਹੋਇਆ ਜਿਹੜਾ ਉਹ ਅਦਾਰਾ ਹੈ, B ਟੀਮ ਹੈ RSS ਦੀ, ਔਰ ਉਹਨਾਂ ਰਾਹੀਂ ਪੰਜਾਬ 'ਚ ਕੀ ਕਰਵਾ ਰਹੇ ਨੇ ਅਸੀਂ ਦੇਖ ਰਹੇ ਹਾਂ ਕਿ ਭਾਈ 400 ਦੇ ਕਰੀਬ ਪੁਲਿਸ ਮੁਕਾਬਲੇ ਜਿਹੜੇ ਇਹਨਾਂ ਦੇ 3-4 ਸਾਲ ਦੀ ਕਾਰਜ ਹਰ ਤੀਸਰੇ ਦਿਨ ਦਾ ਪੁਲਿਸ ਮੁਕਾਬਲਾ ਹੁੰਦਾ। ਔਰ ਰਣਜੀਤ ਸਿੰਘ ਦਾ ਮਰਡਰ ਜਿਹੜਾ ਇਹਨਾਂ ਨੇ ਕੀਤਾ ਉਸ ਤੋਂ ਬਾਅਦ ਭਾਵੇਂ ਅਜੇ ਲੱਗਦਾ ਹੈ ਕਿ ਵੀ ਲੋਕਾਂ ਦੇ ਵਿੱਚ ਜਾਗਰੂਕਤਾ ਹੈ, ਪਰ ਇਹ ਹਟਣਗੇ ਨਹੀਂ ਆਉਣ ਤੱਕ। ਹੁਣ ਹਰਿਆਣਾ ਇਹਨਾਂ ਨੂੰ ਬਹੁਤ ਸੂਟ ਕਰਦਾ ਹੈ ਕਿਉਂਕਿ ਹਰਿਆਣੇ ਦੇ ਵਿੱਚ ਅਗੇਨ ਮਨੋਹਰ ਲਾਲ ਖੱਟੜ ਤੋਂ ਬਾਅਦ ਜਿਹੜੀ ਆ BJP ਦੀ ਹਕੂਮਤ ਹੈ, ਔਰ ਇਹ ਹਰਿਆਣਾ ਕਮੇਟੀ ਨੂੰ ਬਿਲਕੁਲ ਦਿੱਲੀ ਕਮੇਟੀ ਵਾਂਗ ਹੀ ਦੁਬੈਲ ਬਣਾ ਕੇ ਰੱਖਣਾ ਚਾਹੁੰਦੇ ਨੇ। ਹੁਣ ਇਹ ਝੀਂਡਾ ਜਾਂ ਜਿਹੜੇ ਇਹਨਾਂ ਦੇ ਗਰੁੱਪ ਦੇ ਕੁਝ ਲੋਕ ਹੋਣਗੇ, ਅਲਟੀਮੇਟਲੀ ਉਹਨਾਂ ਦੀ ਫਸਟ ਲਾਇਲਟੀ ਅਕਾਲ ਤਖਤ ਦੇ ਨਾਲ ਤਾਂ ਹੋਏਗੀ, ਪਰ ਉਹ ਸਿੱਖ ਸਿਆਸਤ ਨੂੰ ਵੀ, ਕਿਉਂਕਿ ਬਾਦਲਾਂ ਦੇ ਵਰਤਾਰੇ ਤੋਂ ਦੁਖੀ ਹੋ ਕੇ ਹਰਿਆਣੇ ਦੇ ਸਿੱਖਾਂ ਨੇ ਅਲੱਗ ਕਮੇਟੀ ਬਣਾਉਣ ਦੀ ਗੱਲ ਕੀਤੀ ਐਂਡ ਇਵੈਂਚੁਅਲੀ ਉਸ ਦੇ ਵਿੱਚ ਉਹਨਾਂ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਵੀ ਇਹ ਜਿਹੜੀ ਹਰਿਆਣਾ ਸਰਕਾਰ ਦੀ ਇਸ ਕਦਰ ਮੁਦਾਖਲਤ ਹੋਏਗੀ, ਇਸ ਕਦਰ ਇਹ ਸਾਰਾ ਪਾਰਟ ਹੋਏਗਾ। ਹੁਣ ਜਿਹੜੀ ਖਬਰ ਸੋਸ਼ਲ ਮੀਡੀਆ ਤੇ ਵੀ ਹੈ, ਹਿੰਦੀ ਮੀਡੀਆ ਨੇ ਵੀ ਇਹ ਖਬਰ ਕੀਤੀ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝਿੰਡਾ ਦੇ ਉੱਤੇ
ਜਾਨਲੇਵਾ ਹਮਲਾ ਹੋਇਆ ਹੈ। ਔਰ ਇਸ ਦਾ ਪਾਰਟ ਇਹ ਹੈ ਕਿ ਭਾਈ ਇਹ ਜਿਹੜੀ ਨਾਢਾ ਸਾਹਿਬ ਦੇ ਵਿੱਚ ਕੋਈ ਸਮਾਗਮ ਸੀ ਜਿਹਦੇ 'ਚ ਐਡੀਸ਼ਨਲ ਸੈਕਟਰੀ ਉੱਥੇ ਜਿਹੜੇ ਪਰਮਜੀਤ ਸਿੰਘ ਸ਼ੇਰਗੜ੍ਹ ਦੀ ਰਿਸ਼ਤੇਦਾਰੀ 'ਚ ਕੁੰਤਮ ਅਰਦਾਸ ਸੀ ਕਿਸੇ ਦੀ, ਔਰ ਉੱਥੇ ਦਾਦੂਵਾਲ ਵੀ ਸੀ ਔਰ ਇਹ ਝਿੰਡਾ ਵੀ ਸੀ। ਦਾਦੂਵਾਲ ਨੇ ਆਪਣੇ ਭਾਸ਼ਣ ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਬੰਧ ਬਾਰੇ ਨਾ ਮੁਨਾਸਬ ਜਦੋਂ ਬਿਆਨਬਾਜ਼ੀ ਕੀਤੀ ਤੇ ਉਹਦਾ ਵਿਰੋਧ ਕੀਤਾ ਝਿੰਡੇ ਨੇ। ਫਿਰ ਉਹ ਜਿਹੜਾ ਉੱਠ ਕੇ ਜਦੋਂ ਆਉਣ ਲੱਗੇ ਸੰਗਤ ਨੇ ਉਹਨਾਂ ਨੂੰ ਰੋਕ ਲਿਆ, ਪਰ ਜਿਉਂ ਹੀ ਅਰਦਾਸ ਖਤਮ ਹੋਈ ਉੱਥੋਂ ਨਿਕਲੇ ਤੇ ਇਹ ਜਿਹੜਾ ਹੁਣ ਕਿਉਂਕਿ ਰਿਪੋਰਟ ਵੀ ਪਟਿਆਲੇ ਦੇ ਨੇੜੇ ਕਿਸੇ ਥਾਣੇ ਦੇ ਵਿੱਚ ਇਹ ਲਿਖਾਈ ਗਈ ਹੈ, ਕਿਉਂਕਿ ਜੋ ਸਾਡੇ ਕੋਲ ਪਰਸਨਲ ਇਨਫੋਰਮੇਸ਼ਨ ਵੀ ਸਾਡੇ ਤੱਕ ਕਿਸੇ ਨੇ ਅਪਰੋਚ ਕੀਤਾ ਸੀ ਕਿ ਭਾਈ ਈਵਨ ਇਹਦੇ ਬਾਵਜੂਦ ਕਿ ਉਹ ਹਰਿਆਣੇ ਦੇ ਵਿੱਚ ਥਾਣੇ 'ਚ ਦੂਜੇ ਤੀਜੇ ਪਰ ਦਾਦੂਵਾਲ ਦੇ ਖਿਲਾਫ ਕੋਈ ਰਿਪੋਰਟ ਲਿਖਣ ਲਈ ਵੀ ਤਿਆਰ ਨਹੀਂ ਹੈ। ਤੇ ਜਿਹੜੀ ਵਰਸ਼ਨ ਇਸ ਸ਼ਿਕਾਇਤ ਦੀ ਹੈ, ਉਹਨਾਂ ਨੇ ਕਿਹਾ ਕਿ ਵੀ ਜਿਹੜਾ ਝਿੰਡੇ ਨੇ ਕਿ ਜਦੋਂ ਅਸੀਂ ਉੱਥੋਂ ਨਿਕਲੇ ਤੇ ਦਾਦੂਵਾਲ ਨੇ 2 ਗੱਡੀਆਂ ਇੱਕ ਰਸਤੇ 'ਚ ਤੇ ਇੱਕ ਗੱਡੀ ਦੂਸਰੇ ਰਸਤੇ ਤੇ ਲਗਾ ਕੇ ਮੇਰੀ ਰੇਕੀ ਕੀਤੀ ਔਰ ਤਾਂ ਕਿ ਮੇਰੀ ਗੱਡੀ ਜਿੱਥੋਂ ਵੀ ਨਿਕਲੇ ਉਹਨੂੰ ਘੇਰ ਲਿਆ ਜਾਏ। ਜਦੋਂ ਮੈਂ ਔਰ ਕਾਫਲੇ ਦੇ ਨਾਲ ਮੇਰਾ ਪਿੱਛਾ ਕੀਤਾ, ਜਦੋਂ 3-4 ਕਿਲੋਮੀਟਰ ਤੱਕ ਪਿੱਛਾ ਕਰਕੇ ਵਿੱਚ ਉਹਨਾਂ ਨੇ ਆਪਣੀ ਗੱਡੀ ਸਾਡੀ ਗੱਡੀ ਦੇ ਅੱਗੇ ਲਾ ਦਿੱਤੀ ਤੇ ਰਸਤਾ ਰੋਕ ਲਿਆ। ਫਿਰ ਦਾਦੂਵਾਲ ਨੇ ਆਪਣੇ ਹਥਿਆਰਬੰਦ ਸਾਥੀਆਂ ਨੂੰ ਹਦਾਇਤ ਦਿੱਤੀ ਕਿ ਉਹ ਮੈਨੂੰ ਗੋਲੀ ਮਾਰ ਦੇ। ਜਦੋਂ ਉਹਨਾਂ ਨੇ ਗੋਲੀ ਨਹੀਂ ਚਲਾਈ ਤਾਂ ਦਾਦੂਵਾਲ ਖੁਦ ਗੱਡੀ 'ਚੋਂ ਉਤਰਿਆ, ਉਹਦੇ ਹੱਥ 'ਚ ਪਿਸਤੌਲ ਸੀ। ਉਹਨੇ ਜਿਹੜਾ ਇਸ ਹਾਲਾਤ ਨੂੰ ਦੇਖਦੇ ਆ ਮੇਰੇ ਗੱਡੀ ਦੇ ਡਰਾਈਵਰ ਨੇ ਗੱਡੀ ਚਲਾ ਦਿੱਤੀ ਔਰ ਉਹਨੇ ਦਾਦੂਵਾਲ ਨੇ ਖਿੜਕੀ ਦਾ ਹੈਂਡਲ ਖੋਲ੍ਹਿਆ, ਲੇਕਿਨ ਉਹ ਜਿਹੜਾ ਹੈਂਡਲ ਟੁੱਟ ਗਿਆ ਔਰ ਇਸ ਦੌਰਾਨ ਜਿਹੜਾ ਹਰਿਆਣਾ ਪੁਲਿਸ ਦਾ ਜਿਹੜਾ ਜਿਹਨੇ ਸਿਕਿਉਰਿਟੀ ਇਹਨੂੰ ਝਿੰਡੇ ਨੂੰ ਵੀ ਦਿੱਤੀ ਹੋਏਗੀ, ਉਹਨੇ ਵੀ ਮੇਰਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਔਰ ਜਥੇਦਾਰ ਝਿੰਡਾ ਨੇ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਮੇਰੀ ਜਾਨ ਬਚ ਗਈ, ਪਰ ਮੈਨੂੰ ਔਰ ਮੇਰੇ ਟੱਬਰ ਨੂੰ ਜਿਹੜਾ ਦਾਦੂਵਾਲ ਤੋਂ ਜਿਹੜਾ ਜਾਨ ਨੂੰ ਖਤਰਾ ਹੈ। ਔਰ ਬਾਕੀ ਵੀ ਹਰਿਆਣਾ ਕਮੇਟੀ ਦੇ ਮੈਂਬਰਾਂ ਨੇ ਕਿਹਾ ਵੀ ਇਹ ਕੋਈ ਤਰੀਕਾ ਨਹੀਂ ਹੈ ਜਿਸ ਤਰੀਕੇ ਨਾਲ ਤੁਸੀਂ ਭਾਵੇਂ ਵਿਚਾਰਧਾਰਕ ਮਤਭੇਦ ਵੀ ਹੋਣ ਤੁਸੀਂ ਮਾਰਨ ਦਾ ਯਤਨ ਕੀਤਾ ਜਾਂ ਇਸ ਲੈਵਲ ਦਾ ਕੰਮ ਕੀਤਾ। ਹੁਣ ਇਸ ਲੈਵਲ ਦਾ ਹੁਣ ਆਮ ਬੰਦਾ, ਹੁਣ ਅੰਮ੍ਰਿਤਪਾਲ ਸਿੰਘ ਦਾ ਕੀ ਕਸੂਰ ਹੈ? ਕਿਸੇ ਦੇ ਉੱਤੇ ਉਹਨੇ ਕਿਸੇ ਨੂੰ ਚਪੇੜ ਨਹੀਂ ਮਾਰੀ, ਕੋਈ ਜਿਹੜਾ ਇਲੈਕਟਡ ਬੰਦਾ ਹੈ ਉਹਨੂੰ 2200 ਕਿਲੋਮੀਟਰ ਦੂਰ ਰੱਖਿਆ। ਹੁਣ ਇਹ ਜਿਹੜੇ ਸਾਰੇ ਸੈਂਟਰਲ ਏਜੰਸੀਆਂ ਦੇ ਬੰਦੇ ਫਿੱਟ ਕੀਤੇ ਹੋਏ ਨੇ ਜਿਨ੍ਹਾਂ ਨੂੰ ਵੱਡੀ ਵੱਡੀ ਸਿਕਿਉਰਿਟੀ ਜਾਂ ਦੂਜੀ ਦਿੱਤੀ ਹੋਈ ਹੈ, ਗੁੰਡਾਗਰਦੀ ਔਰ ਇਸ ਕਿਸਮ ਦੀ ਦਾਦਾਗਿਰੀ ਕਰ ਰਹੇ ਨੇ, ਇਹਨਾਂ ਨੇ ਜਿੱਥੇ ਸਿੱਖ ਇਮੇਜ ਜਿਵੇਂ ਗੈਂਗਸਟਰ ਕਲਚਰ ਸਾਰਾ ਖੜਾ ਕੀਤਾ, ਇਹ ਰਿਲੀਜੀਅਸ ਗੈਂਗਸਟਰ ਨੇ ਰਿਲੀਜੀਅਸ ਬਾਣੇ ਦੇ ਵਿੱਚ। ਇੱਕ ਪਾਸੇ ਉਹਨਾਂ ਨੇ ਰਾਧਾ ਸੁਆਮੀ ਢਿੱਲੋਂ ਦਾ ਜਿਹੜੀ ਹੈ ਉਹ ਚਾਬੀ ਦੇ ਕੇ ਛੱਡਿਆ, ਇਧਰੋਂ ਜਿਹੜਾ ਹਰਿਆਣਾ ਕਮੇਟੀ ਬਣਾ ਕੇ ਔਰ ਇਧਰ ਜਿਹੜੀ ਆ ਉਹ ਦਾਦੂਵਾਲ ਆਪਣੇ ਕੰਮ ਤੇ ਲੱਗਾ ਹੋਇਆ। ਪੰਜਾਬ ਦੇ ਵਿੱਚ ਵੀ ਅਸੀਂ ਦੇਖਾਂਗੇ ਆਉਣ ਵਾਲੇ ਪੀਰੀਅਡ 'ਚ ਇਸ ਕਿਸਮ ਦੇ ਔਰ ਇਹ ਜਿਹੜੇ ਹੁਣ ਪਿੰਡਾਂ ਦੇ ਵਿੱਚ ਸਰਪੰਚ ਮਾਰੇ ਜਾ ਰਹੇ ਨੇ, ਕੋਈ ਕਿਸੇ ਨੂੰ ਜਿਹੜਾ ਮੋਰਲ ਟਰਬੀਚੂਡ ਬਦ ਅਖਲਾਕੀ ਕਰਕੇ ਕਿਤੇ ਹੋਰ ਇਹਨੂੰ ਵਾਇਲੈਂਸ ਨੂੰ ਨਾਰਮਲ ਕਰ ਦੇਣਾ ਚਾਹੁੰਦੇ ਨੇ ਤਾਂ ਕਿ ਕੱਲ ਨੂੰ ਜਿਹੜਾ ਵੀ ਕੋਈ ਪੰਥਕ ਬਿਰਤੀ ਵਾਲਾ ਜਾਂ ਪੰਥਕ ਏਜੰਡੇ ਨੂੰ ਅੱਗੇ ਤੋਰਨ ਵਾਲਾ ਉਸ ਨੂੰ ਜੇ ਉਹਦਾ ਕੋਈ ਨੁਕਸਾਨ ਹੁੰਦਾ ਹੈ ਤੇ ਉਹ ਇਹ ਜੀ ਵਾਇਲੈਂਸ ਚੱਲ ਰਹੀ ਹੈ, ਜ਼ਰੂਰ ਕੁਝ ਕੀਤਾ ਹੋਣਾ ਜੀ, ਗੈਂਗਸਟਰਾਂ ਨੇ ਕਰਤਾ ਜੀ, ਇਹਨਾਂ ਨੇ ਕਰਤਾ ਜੀ, ਉਹਨਾਂ ਨੇ ਕਿਉਂਕਿ ਇਹ ਕੋਈ ਰੁਕਣ ਦਾ ਨਾਮ ਨਹੀਂ ਲੈ ਰਹੇ। ਹੁਣ ਅੱਜ ਦੀਆਂ ਮੇਨ ਖਬਰਾਂ 'ਚ ਹੈ ਵੀ ਉਹਨੂੰ ਗਿੱਪੀ ਗਰੇਵਾਲ ਨੂੰ ਜਿਹੜਾ ਅਗੇਨ ਕੋਈ ਸੋ ਕਾਲਡ ਗੋਲਡੀ ਬਰਾੜ ਉਹਨੇ ਧਮਕੀ ਦਿੱਤੀ ਕਿ ਜੀ ਇੰਨਾ ਪੈਸਾ ਦੇ, ਇੰਨਾ ਕਰ, ਨਹੀਂ ਤਾਂ ਤੈਨੂੰ ਮਾਰ ਦਿਆਂਗੇ, ਤੈਨੂੰ ਇੱਕ। ਸੋ ਮਤਲਬ ਇਹ ਹੈ ਕਿ ਵੀ ਇਹ ਸਾਰੇ ਜਿਹੜੇ ਨੇ ਜਦੋਂ ਵੀ ਤੁਸੀਂ ਇਹਨਾਂ ਸਾਰਿਆਂ ਦਾ ਦੇਖਦੇ ਹੋ, ਸੋ ਦਾਦੂਵਾਲ ਜਿਹੜਾ ਹੈ ਉਹ ਇਸ ਸਾਰੇ ਕਿੱਥੇ ਹੀ ਦਾਦੂਵਾਲ ਜਿਹਨੇ ਮੈਂ ਬਾਕੀ ਵੀ ਕਿਹਾ ਉਹ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਨੂੰ ਲੈ ਕੇ ਔਰ ਦੂਜੇ ਤੀਜੇ ਜਲੂਸ ਕੱਢ ਕੇ ਅਕਾਲ ਤਖਤ ਗਏ ਉੱਥੋਂ ਲੇਕਿਨ ਅੱਜ ਤੁਸੀਂ ਇਹ ਸਾਰਾ ਕਿਰਦਾਰ ਦੇਖਦੇ ਹੋ ਤੇ ਤੁਹਾਨੂੰ ਇਹ ਨਜ਼ਰ ਆ ਰਿਹਾ ਹੁੰਦਾ ਕਿ ਭਾਈ ਇਹ ਕਿਵੇਂ ਹਰ ਇੱਕ ਨੇ ਆਪਣਾ ਆਪਣਾ ਮੁੱਲ ਪਵਾਇਆ ਔਰ ਕਿਹਦੀ ਖੇਡ ਖੇਡ ਰਹੇ ਨੇ। ਇਹ ਬਹੁਤ ਖਤਰਨਾਕ ਹੈ ਔਰ ਇਹਨਾਂ ਹਾਲਾਤਾਂ 'ਚ ਜੇ ਸਿੱਖ ਕੌਮ ਜਾਗਰੂਕ ਨਹੀਂ ਹੋਏਗੀ ਤੇ ਇਸ ਦਾ ਜਿਹੜਾ ਖਮਿਆਜ਼ਾ 2027 ਦੀਆਂ ਚੋਣਾਂ 'ਚ ਵੀ ਸਾਨੂੰ ਭੁਗਤਣਾ ਪਏਗਾ ਔਰ ਓਵਰਆਲ ਵੀ ਜਿਸ ਕਿਸਮ ਦੀ ਸਾਡੀ ਕਿਰਦਾਰਕੁਸ਼ੀ ਹੋ ਰਹੀ ਹੈ ਇਹ ਸਾਰਾ ਉਸ ਖੇਡ ਦਾ ਹੀ ਹਿੱਸਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ ਔਰ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਿਉਂਕਿ ਸਾਡੇ
ਟੈਕਨੀਕਲ ਪ੍ਰੋਬਲਮ ਹੋਣ ਕਰਕੇ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਕਿ ਜਿਸ ਤਰ੍ਹਾਂ ਕਿ ਸਾਡਾ ਲਾਈਵ ਪ੍ਰੋਗਰਾਮ ਨਹੀਂ ਚੱਲਿਆ YouTube ਦੇ ਉੱਪਰ ਤੇ ਨਾ ਹੀ Facebook ਦੇ ਉੱਪਰ, ਸੋ ਆਪਾਂ ਤੁਹਾਡੇ ਜਿਹੜੇ ਮੈਸੇਜ ਨੇ ਉਹ ਨਹੀਂ ਲੈ ਪਾ ਰਹੇ। ਸੋ ਹੁਣ ਆਪਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।